ਖਾ ਹੋਇਆ ਫਟਾਫਟ ਫੇਰ ਉੱਠ ਕੇ ਕਹਿੰਦੇ ਉਹ ਇਹ ਤੇ ਮੈਂ ਵੇਖਿਆ ਵੀ ਸਾਡੀ ਕੋਮੇ ਚ ਚਲ ਗਿਆ ਇੱਕ ਬੰਦੇ ਨੇ ਮਾੜੀ ਜਿਹੀ ਮੂੰਹ 'ਚ ਸ਼ਰਾਬ ਪਾਈ ਤੇ ਉੱਠ ਕੇ ਨਿੰਮਕੋ ਲੈਣ ਚੱਲ ਤਾਜੀ ਨੂੰ ਖਾ ਹੋਇਆ ਘੰਟੇ ਦਾ ਸੁਬਹ ਗਏ 45 ਮਿੰਟ ਤਾਂ ਨਿਕਲਣਾ ਅੱਜ ਕਿਸੇ ਹੋਰ ਸਮਾਨ 'ਚ ਖਾ ਆਇਆ ਥੱਲੇ ਸਬ ਟਾਈਟਲ ਚੱਲੂ ਇਦਾਂ ਦੇ ਭਲਵਾਨ ਨਾ ਦੋ ਤਾਲੇ ਕੋ ਆਪਣਾ 1 2 5 ਲਾ ਕੇ ਅੱਛੇ ਤਰੀਕੇ ਨਾਲ ਅੰਦਰ ਜਾ ਕੇ ਬਹਿ ਕੇ ਚੱਲ ਗਏ ਉਹ ਖਲੀਫਾ ਉਹ ਮੱਖੀ ਵਾਲਾ ਗਲਾਸ ਹੈ ਦੇ अस्सलाम वालेकुम डी टाइम में खुशामदीद। एक दिन छड़ के चले जाना सारिਆਂ ने एक दिन बाद टी टाइम होंदिया ਸਾਡੇ ਨਾਲ ਮੁਦੱਸਰ ਸਾਹਿਬ ਆਏ ਨੇ ਸਾਡੇ ਮਹਾਨ ਗੈਸਟ ਇਹਨਾਂ ਦੀ ਜ਼ਰਾ ਨਵਾਜ਼ੀ ਹੈ ਕਿ ਇਹ ਆਪਣਾ ਕੀਮਤੀ ਟਾਈਮ ਦੇ ਵਿੱਚੋਂ ਥੋੜਾ ਟਾਈਮ ਕੱਢ ਕੇ ਸਾਡੇ ਨਾਲ ਆ ਜਾਂਦੇ ਨੇ। ਬਿਲਕੁਲ ਜਨਾਬ ਸਾਡੇ ਨਾਲ ਕਾਲੂ ਸਾਹਿਬ ਸਾਡੇ ਨਾਲ ਮੌਕਾ ਪੈ ਇਹ ਬਸ ਮੈਂ ਹੁਣ ਇੰਤਜ਼ਾਰ ਜਾ ਵੀ ਕਦੋਂ ਮੇਰੀ ਗੱਲ ਫੜਦਾ ਤੇ ਉਸ ਤੋਂ ਬਾਅਦ ਫਿਰ ਸਾਰਾ ਸ਼ੋਅ ਇਹਦਾ ਹੀ ਹੈ। 1 2 3 4 5 6 ਅਸੀਂ ਫਾਰਗ ਆਇਆ ਸੀ ਤੇ ਪਿਛਲੇ ਸ਼ੋਅ 'ਚ ਬੜੀ ਮੁਸ਼ਕਿਲ ਨਾਲ ਡੱਕਿਆ ਸੀ। ਅੱਛਾ ਵੇਖਿਆ ਨਾ ਕੀ ਕਰਦਾ ਆ ਬੋਲੀ ਜੇ ਇਹਨੂੰ ਬੋਲਣ ਦਿਓ ਜਦੋਂ ਚੁੱਪ ਕਰੇਗਾ ਉਦੋਂ ਕੀੜੇ ਕੱਢੇਗਾ ਤੁਹਾਡੀਆਂ ਜੁਗਤਾਂ 'ਚ ਵੀ ਕਿਉਂਕਿ ਤੁਹਾਨੂੰ ਤੁਸੀਂ ਬੋਲਣ ਨਹੀਂ ਨਾ ਦੇ ਰਹੇ ਉਦੋਂ ਕੀੜੇ ਕੱਢੇਗਾ ਮੌਲ ਲੱਗੀ ਅਸਤਾਰ ਨੂੰ ਦਵਾਵਾਂ ਦੇ ਕੱਖ ਨਹੀਂ ਅੱਜ ਚਮਕੋ ਕੱਢ ਕੇ ਆਏ ਗੁੱਡ ਲੁੱਕ ਲੱਗਣ ਦੇ ਨਹੀਂ ਓਏ ਕੋਈ ਕਲਰ ਸ਼ਲਰ ਕਰ ਸਾਰਿਆਂ ਦਾ ਇਦਾਂ ਦਾ ਹਿਸਾਬ ਨਹੀਂ ਕਾਬੀ ਕਾਲੇ ਹੀ ਨੇ ਹਾਲੇ ਤੱਕ। ਹਾਂ ਉਸਤਾਦ ਜੀ ਲੇਕਿਨ ਵੈਲ ਡਰੈਸਿੰਗ ਇੱਧਰ ਚੈੱਕ ਕਰੋ ਕਿ ਅਨੁਸਾਰ ਨਹੀਂ ਬਣਦੀ ਤੇਰੀ ਇਹੀ ਸੀ ਕਿਉਂ ਜੀ ਇਹ ਪੀਲਾ ਰੰਗ ਅੰਦਰੋਂ ਕਾਲੀ ਕੋਟੀ ਪਾਈ ਉੱਤੋਂ ਕਾਲਾ ਮੂੰਹ ਤੇ ਪੀਲੇ ਸ਼ਰਟ ਓਏ ਥੱਲੋਂ ਪਾਉਣ ਵਾਲੀ ਸ਼ਰਟ ਆ ਜਿਹੜੀ ਤੂੰ ਆਹੋ ਥੱਲੇ ਨਹੀਂ ਜਿਹੜੀ ਥੱਲਿਓਂ ਪਾਈ ਉਹ ਉੱਤੋਂ ਪਾਉਣ ਵਾਲੀ ਸੀ। ਇਹ ਸ਼ਰਟ ਇਹਨੇ ਲਈ ਨਹੀਂ ਇਹਨੇ ਕੋਈ ਆਨਲਾਈਨ ਚੀਜ਼ ਮੰਗਾਈ ਉਹਦਾ ਛਾਪਰ ਦਾ ਡਿਜ਼ਾਈਨ ਸੀ ਇਹ ਜਾ ਕੇ ਕੱਪੜਾ ਉਹਦੇ ਨਾਲ ਦਾ ਲੱਭ ਕੇ ਲਿਆ। ਲੱਗਦਾ ਜਲਸੇ ਚ ਦੂਰ ਫੁੱਲ ਰਾਸ਼ ਚ ਵੀ ਪਛਾਣੇ ਜਾਂਦੇ ਉਹ ਤਾਲਸ਼ ਖੜਾ 2.5 ਲੱਖ ਬੰਦੇ ਦੇ ਵਿੱਚੋਂ ਜਿਹੜਾ ਜਲਸਾ ਕਰ ਰਿਹਾ ਹੁੰਦਾ ਯਾਰ ਇਹ ਮੁੰਡੇ ਨੂੰ ਲਗਾਈ ਜਾਣੇ ਨੂੰ ਮੱਖੀ ਨੂੰ ਪਤਾ ਹੁੰਦਾ ਕਿ ਮੈਂ ਪੀਲੀ ਸ਼ਰਟ ਵਾਲੇ ਤੇ ਬਹਿਣਾ। ਅੱਛਾ ਤੂੰ ਉਹਦੀ ਉਹ ਤਾਂ ਕਫ ਵੀ ਚੈੱਕ ਕਰ ਕਫਾਂ ਦੇ ਵਿੱਚੋਂ ਵੀ ਨੀਲੀ ਨਿਕਲਦੀ ਆ ਇਹ ਇਹਨਾਂ ਦੇ ਫੈਸ਼ਨ ਦਾ ਹਿਸਾਬ ਲਾ। ਉਹਦੇ 2 ਸ਼ਰਟਾਂ ਪਾਈਆਂ ਨੇ ਇੱਕ ਉਤਲੀ ਲਾ ਕੇ ਫਿਰ ਅਗਲਾ ਟੀ ਟਾਈਮ ਕਰਨਾ ਤਾੜੀ ਯਾਰ ਤਾਜ ਸਹੀ ਪਛਾਣਿਆ ਇਹਦਾ ਕभी यूनिवर्थ का नाम सुने ਓ ਯਾਰ ਯੂਨੀਵਰਥ ਹੋਵੇ ਭਾਵੇਂ ਦੁਨੀਆ ਦਾ ਆਖਰੀ ਬ੍ਰਾਂਡ ਹੋਵੇ ਉਹਦੀ ਸ਼ਰਟ ਤੇ ਥੱਲੇ ਉਹ ਤੋਂ ਮਾੜੀ ਕੋਟੀ ਪਾ ਕੇ ਤੋਂ ਸ਼ਰਟ ਪਾਲਾ ਯੂਨੀ ਤੇ ਵਰਥ ਉਹਦੀ ਤੇ ਵਰਥ ਖਤਮ ਹੋ ਗਈ। ਥੱਲੋਂ ਵੀ ਬ੍ਰਾਂਡ ਆ ਨਹੀਂ ਉੱਤੋਂ ਵੀ ਬਰਦਾਸ਼ਤ ਹੋ ਰਿਹਾ ਇਹਨੂੰ ਕਦੀ ਟ੍ਰੇਨ 'ਚ ਬਰਥ ਨਹੀਂ ਮਿਲਿਆ ਕਹਿੰਦਾ ਯੂਨੀਵਰਸ ਇਦਾਂ ਦੀ ਉਹ ਵੀ ਖੋਲ ਦੇ ਬਟਨ ਸੇਫ ਅਲਮਾਰੀ ਭਰੀ ਪਈ ਹੋਵੇ ਨਾ ਕੱਪੜਿਆਂ ਨੂੰ ਤੇ ਆ ਦਰਵਾਜ਼ਾ ਖੋਲ ਕੇ ਮੇਰੀ ਪੀਲੀ ਸ਼ਰਟ ਕਿੱਥੇ ਸਭ ਤੋਂ ਪਹਿਲੇ ਉਹ ਹੁੰਦਾ ਸੀ ਤਾਜੀ ਇਹਦੇ ਚਲੋ ਗੱਲ ਮੁੱਕੀ। ਬਾਜੀ ਐ ਵੀ ਦੇਖੋ ਇੱਥੇ ਹੱਥ ਪਾਓ ਭਾਵੇਂ ਅੱਛਾ ਕੋਟੀ ਪਾਈ ਥੱਲਿਓ ਹਾਂ ਕੋਟੀ ਤੇ ਉਤੋਂ ਸ਼ਰਟ ਪਾਈ ਆ ਉਹ ਜੀ ਓਏ ਐ ਲੱਗਦਾ ਵੀ ਚੌਸਾ ਕਾਮੇਡੀਅਨ ਆ ਹੋਰਾਈ ਕਹਿ ਨਾਲ ਉਸਤਾਦ ਜੀ ਇਹਦਾ ਐਡਰੈਸ ਡਰੈਸ ਨਹੀਂ ਲਿਖਦਾ ਸ਼ਰਟ ਤੇ ਫੁੱਲ ਰਸ਼ ਦੇ ਵਿੱਚ ਵੀ ਇਹਨੂੰ ਇਹਦੀ ਸ਼ਰਟ ਚੁੱਕ ਕੇ ਫੜਾ ਦਿੰਦਾ ਦੇਖਦਾ ਵੀ ਨਹੀਂ ਓਏ ਅੱਛਾ ਆ ਲੈ ਸ਼ੇਪ ਕਰਾ ਕੇ ਨਾਈ ਨੂੰ ਕਿਹੜਾ ਹਲਕਾ ਜਿਹਾ ਮੂਲਾਲ ਮਾਰ ਦੇ ਨਹੀਂ ਸ਼ਰਟਾਂ ਦੀ ਦੁਕਾਨ ਤੇ ਜਾਂਦਾ ਵਾ ਤੇ ਹਾਲੇ ਅੰਦਰ ਵੜਦਾ ਹੀ ਆ ਤੇ ਜ਼ਿੰਦਗੀ 'ਚ ਪਹਿਲੀ ਵਾਰੀ ਦੀ ਦੁਕਾਨ 'ਚ ਗਿਆ ਹੁੰਦਾ ਉਹ ਵੜਦਾ ਹੀ ਅੰਦਰ ਵੜਦਾ ਹੀ ਇੱਕ ਸ਼ਰਟ ਪੈਕ ਕਰਕੇ ਹੁੰਦਾ ਸਾਰਾ। ਗਰੀਬ ਬੰਦਿਆਂ ਤੇ ਲਾ ਕੇ ਡਰੈਸਿੰਗ ਕਰਕੇ ਬਹਿ ਜਾਓ ਇਹ ਕੁਛ ਓਏ ਕਿਹੜੀ ਡਰੈਸਿੰਗ ਉਹ ਤੇਰੇ ਕਫਾਂ ਦੇ ਵਿੱਚੋਂ ਕੋਟੀ ਪਾਪਾ ਲੱਗ ਰਿਹਾ ਕਿਹੜੀ ਡਰੈਸਿੰਗ ਅੱਜ ਬੰਗਲਾਦੇਸ਼ ਦਾ ਸ਼ੋਖਾ ਲੱਗਣ ਡਿਆ ਗਾਰਮੈਂਟ ਦੀ ਦੁਕਾਨ 'ਚ ਬਣਨ ਲੱਗਾ ਸਟੈਚੂ ਇੱਕ ਦਾ ਐ ਲਾਦਾ ਭਾਈ ਅੱਛਾ ਐਦਾਂ ਦੀ ਸ਼ਰਟ ਪਾ ਕੇ ਬੰਦਾ ਮਹਿੰਦੀ 'ਚ ਵੜਿਆ ਹੋਇਆ ਨਾ ਬਜ਼ੁਰਗ ਵੇਖ ਕੇ ਕੋ ਕਾਕਾ ਖੁਸਰੇ ਤੂੰ ਲਿਆਇਆ ਨਾ ਨਹੀਂ ਰੰਗ ਤੂੰ ਕਿਉਂ ਪਸੰਦ ਹੈ ਤੂੰ ਆਪਣੇ ਮੂੰਹ ਦੇ ਟੋਟਲ ਮੁਖਾਲਫ ਰੰਗ ਇਹ ਦੇਖ ਨਾ ਹੁਣ ਇਹ ਦੇ ਇਹ ਦੇਖ ਇਹ ਤੇਰੇ ਤੋਂ ਵੀ ਬੁਰਾ ਲੱਗਣ ਡਿਆ ਲੇਕਿਨ ਮਹਿਸੂਸ ਨਹੀਂ ਹੋ ਰਿਹਾ ਤੂੰ ਪੀਲੀ ਸ਼ਰਟ ਪਾ ਕੇ ਤੇ ਆ ਬੈਲ ਮੁਝੇ ਮਾਰ। ਉਸਤਾਦ ਜੀ ਉਹਦੀ ਸ਼ਖਸੀਅਤ ਤੇ ਇਹੀ ਸੂਟ ਮੈਚ ਕਰ ਤੁਹਾਡੀ ਵੀ ਜਿਹੜੀ ਸ਼ਖਸੀਅਤ ਤੇ ਸੂਟ ਕਰਦੀ ਸੀ ਨਾ ਚੀਜ਼ ਇਹਨੂੰ ਧੋ ਲਓ ਕਿਨੂੰ ਆਹ ਦੇਖੋ ਅੱਲਾ ਮਾਫੀ ਉਸਤਾਦ ਜੀ ਡਰਾਈ ਕਲੀਨ ਕਸਮ ਵਾਲੀ ਗੱਲ ਜੋ 19000 ਰੁਪਏ ਦੀ ਜੇ ਅੱਛਾ ਤੁਹਾਨੂੰ ਪਲੇਨ ਸ਼ਰਟ ਪਾਈ ਤੁਸੀਂ ਬੈਂਕ ਵਾਲਾ ਚੁਕਤਾ ਕਰਦੇ ਚੁੰਝ ਵਾਲੇ ਬੂਟ ਪਾਏ ਭਾਈ ਫੈਸਲ ਨੇ ਪਾਈ ਹੈ ਪੱਪੀ ਦੇ ਫੁੱਲ ਬ੍ਰਾਂਡਡ ਅੱਛਾ ਤੇ ਨਸੀਰ ਫੁੱਟੀ ਭਾਈ ਨਾਲ ਕਾਲਾ ਫਤੇ ਫਿਰਦੇ ਭਾਈ ਫੈਸਲ ਗੱਲ ਪੂਰੀ ਸੁਣ ਲੈ ਲਓ ਚੁੰਝ ਵਾਲੇ ਬੂਟ ਪਾਏ ਤੇ ਨਸੀਰ ਫੁੱਟੀ ਚੁੰਝ ਵਾਲੇ ਬੂਟ ਹੈ ਪੱਪੀ ਦੇ ਕਿਹੜੇ ਹੁੰਦੇ ਚੁੰਝ ਇਹ ਹੁੰਦਾ ਚੁੰਝ ਵਾਲਾ
ਨਹੀਂ ਬਿਲਕੁਲ ਤਿੱਖੇ ਬਿਲਕੁਲ ਨਹੀਂ ਤਿੱਖੇ। ਤਿੱਖੇ ਵੀ ਹੁੰਦੇ ਅੱਛਾ ਹੈਸ਼ ਪੱਪੀ ਤੇ ਕਹਿੰਦਾ ਚੁੰਝ ਵਾਲੇ ਬੂਟ ਪਾਏ ਤੇ ਨਸੀਰ ਫੁੱਟੀ ਤੇ ਨਲਕਾ ਲੱਭ ਨਲਕਾ ਕਿਉਂ ਸਿਰ ਚ ਪਾਣੀ ਪਾਉਂਦਾ ਸਾਡੀ ਅੱਜ ਸਿਰ ਚ ਪਾਣੀ ਨਵੀਂ ਜੁੱਤੀ ਲਈ ਹੈ ਭਾਈ ਫੈਸਲ ਨੇ ਤੇ ਸਿੱਧੀ ਇਹਦੇ ਮੂੰਹ ਤੇ ਮਾਰਦੀ ਕਤਾ ਹੀ ਤੇਰੇ ਮੂੰਹ ਤੋਂ ਕਰਨਾ ਭਾਈ ਫੈਸਲਰ ਕੇ ਬੰਦੇ ਨਾ ਖੁਸਰੇ ਦਾ ਬਲੀਚ ਕਰਕੇ ਕੁਝ ਪੀੜਾ ਖਾ ਰਹੇ ਹੁੰਦੇ ਸੀ ਗੁਜਰਾ ਨੂੰ ਵੇਖ ਕੇ ਕਹਿੰਦਾ ਮੇਰਾ ਕਾਸ਼ੀ ਜਵਾਨ ਹੋ ਗਿਆ ਨਵੀਂ ਜੁੱਤੀ ਲੈਣਗੇ ਤੂੰ ਕਹਿੰਦਾ ਨਰਮ ਜੀ ਦਿਖਾ ਮੇਰੇ ਪੈਣੀਆਂ ਹੁੰਦੀਆਂ ਵਾ ਕਾਬਲ ਦੇ ਨਵੀਂ ਜੁੱਤੀ ਲਈ ਪਿੱਛੇ ਹੈਂਡਲ ਲਵਾਤਾ ਕਹਿੰਦਾ ਬੇਗਮ ਨੂੰ ਆਸਾਨੀ ਰਹਿੰਦੀ ਮਾਨ ਨਵੀਂ ਜੁੱਤੀ ਲਈ ਤੇ ਬੀਟਾ ਨਾਲ ਰੱਖਿਆ ਤੇ ਕਹਿੰਦਾ ਖੁੱਲੀ ਲੈ ਨਵੀਂ ਜੁੱਤੀ ਲਈ ਹੈ ਤੇ ਜਾ ਕੇ ਅੰਜ ਵੇੜੇ ਚ ਸੁੱਟਣ ਦੇ ਕਹਿੰਦਾ ਜਿੰਨੇ ਜਿੰਨੇ ਮੈਨੂੰ ਇੱਥੇ ਲਿਖਣਾ ਲਿਖ ਲਓ ਜੁੱਤੀ ਦੇ ਚੋਰੀ ਚੱਪਲ ਦੀ ਭਾਈ ਬੱਦਰ ਚੈਨ ਚ ਫਸਾ ਕੇ ਬੈਠਾ ਮੋਟਰਸਾਈਕਲ ਦੀ ਕਿ ਸਾਈਕਲ ਦੀ ਚੋਰੀ ਚੱਪਲ ਅਕਸਰ ਲੋਕਾਂ ਨੇ ਨਾ ਬੱਦਰ ਖੁੱਲੀ ਹੁੰਦੀ ਖੁੱਲੀ ਹੋਣੀ ਸਾਡੀ ਉਹ ਜਦੋਂ ਇੱਕ ਵਾਰੀ ਖੋਲ ਲੈਂਦੇ ਨਾ ਦੁਬਾਰਾ ਉਹ ਫਿਰ ਜਰਾ ਔਖਾ ਲੱਗਦਾ ਤੇ ਉਹ ਫਿਰ ਉਹ ਪਾਉਂਦੇ ਤੇ ਉਹ ਵਾਕਈ ਇਦਾਂ ਹੀ ਉਹ ਆ ਫਸ ਜਾਂਦੀ। ਅੱਛਾ ਉਹ ਚੈਨ ਚ ਵੀ ਨਹੀਂ ਉਹ ਤੁਸੀਂ ਤੁਰੇ ਜਾਂਦੇ ਹੋ ਪਿਛਲੇ ਦੇ ਪੈਰ ਥੱਲੇ ਵੀ ਆ ਜਾਂਦੀ ਦੇਖੋ ਇੱਕ ਉਹਦੇ ਵਿੱਚ ਚੀਕੂ ਵੀ ਹੁੰਦੇ ਸੀ ਕਿ ਕੀਚੂ ਹਾਂ ਚੀਂ ਚੀਂ ਕਰਦੇ ਬੜੇ ਪੁਰਾਣੇ ਦੋ ਉਹਦੇ ਨਹੀਂ ਉਹ ਹਾਲੇ ਵੀ ਮਿਲਦੇ ਸੀ ਉਹਦੇ ਸੋਲ ਦੇ ਵਿੱਚ ਆਵਾਜ਼ ਆਉਂਦੀ ਸੀ ਉਹ ਹਵਾ ਭਰ ਕੇ ਨਹੀਂ ਸਟੈਚੂ ਜਿਹਾ ਖੜਾ ਰਿਹਾ ਹੁੰਦਾ ਦਾਨਸ਼ ਨੂੰ ਕਹਿੰਦਾ ਉਹ ਕਿਤੇ ਜਗ੍ਹਾ ਤੇ ਖਲੋ ਵੀ ਜਾ ਇੰਜ ਇੰਜ ਕਰਨ ਦਿਆ ਕਹਿੰਦਾ ਕਿਤੇ ਟੇਕੇ ਖਲੋ ਜਾ ਮਰੇ ਉਹ ਮੈਨੂੰ ਪਤਾ ਨਹੀਂ ਸੀ ਜਦੋਂ ਆਪਾਂ ਗਏ ਨਹੀਂ ਤੇ ਸ਼ੋਅ ਕਰਨ ਮਾਲ ਚ ਮਾਲ ਉੱਤੇ ਉਹ ਜਿੱਥੇ ਗੇਮਾਂ ਪਈਆਂ ਬੱਚਿਆਂ ਦੀਆਂ ਮੁੰਡਾ ਸੀ ਆ ਅੱਛਾ ਉੱਥੇ ਹੁਣ ਮੈਨੂੰ ਨਹੀਂ ਪਤਾ ਉਹ ਜਿਹੜਾ ਨਹੀਂ ਨਾ ਉਹਦੇ ਚ ਕੁੜੀ ਆ ਹਾਂਜੀ ਤੇ ਮੈਂ ਕਿਹਾ ਓਏ ਆ ਬਈ ਆ ਜੀ ਦਾ ਫਾਰਮ ਨਹੀਂ ਲਿਆ ਉਹਨੇ ਇਹ ਮੈਨੂੰ ਦੱਸ ਰਹੇ ਉਹ ਮੈਂ ਉਹਦਾ ਮੈਂ ਕਿਹਾ ਚੱਲ ਯਾਰ ਮੈਂ ਉਹਨੂੰ ਇੰਜ ਕੀਤਾ ਉਹਨੇ ਇਸਲਾਮ ਵੀ ਨਹੀਂ ਲਈ ਹਾਂਜੀ ਤੇ ਉਹ ਯਾਰ ਕੁੜੀ ਦਾ ਕੀ ਕੰਮ ਬੰਦਾ ਵਿੱਚ ਤੇ ਮੈਂ ਉਹਨੂੰ ਫੜ ਕੇ ਨਾਲ ਲੱਗਾ ਤੇ ਉਹ ਮੈਂ ਕਿਹਾ ਉਹ ਮਰੋ ਇਹ ਕੀ ਹੋਈ ਮੈਨੂੰ ਬਾਅਦ ਚ ਦੱਸਿਆ ਤਾਜੀ ਉੱਥੇ ਮੇਰਾ ਗੈਰਮਨ ਸਾਹ ਘੁੱਟਿਆ ਚੱਲਾ ਸੀ ਇਹ ਮੇਰੇ ਉੱਪਰ ਆਣ ਕੇ ਬਹਿ ਗਿਆ ਉਹ ਸਰਾਣੇ ਆ ਗਿਆ ਤੇ ਉਹ ਭਾਈ ਬੜੀ ਮੁਸ਼ਕਲ ਮੈਂ ਨਿਕਲਿਆ ਹਾਂ ਕਿੱਥੋਂ ਉਹ Fantasy ਗੱਦੇ ਜੇ ਸੀ ਜਿੱਥੇ ਪਏ ਅੱਛਾ ਭਾਈ ਫੈਸਲ ਵਰਗਾ ਭਲਵਾਨ ਨਾ ਕਟਿੰਗ ਕਰਾਉਂਦਾ ਆਪਣੇ ਵਾਲ ਖਾਈ ਜਾਊਗਾ ਭਾਈ ਫੈਸਲਰ ਕੇ ਪਹਿਲਵਾਨ ਨੇ ਇੱਥੇ ਮਾਰਦਾ ਹੱਛ ਤੇ ਮੁੜ ਕੇ ਮੂੰਹ ਚੋਂ ਕਿੰਨੇ ਬੜੇ ਮੱਛਰ ਕੱਢ ਕੇ ਸੁੱਟ ਉਹਦੀ ਏਡੀ ਮਾੜੀ ਕਿਸਮਤ ਹੈ ਇਹਨੂੰ ਜੈਲ ਕੇ ਐਸੇ ਜਾਲੀ ਨੋਟ ਆ ਗਏ ਉਹ ਬੱਚਿਆਂ ਨੂੰ ਲੈ ਕੇ ਤੇ ਉਹ ਜੈਲੀ ਜੇ ਦੰਦ ਕੱਢਣ ਵਾਸਤੇ ਉਹ ਆਪਣੇ ਬੱਚੇ ਨੂੰ ਲੈ ਕੇ ਤੇ ਆਪਣਾ ਥਰੀਤ ਪਾਇਆ ਆਖਦਾ ਇਹਦਾ ਦੰਦ ਮਜ਼ਬੂਤ ਕਰ ਓਹੋ ਓਏ ਮੇਰੀ ਇਹ ਪਟਾ ਬਦਲਵਾ ਲਿਆ ਇਹ ਰੋਸ ਦੀ ਹੈ ਤੁਹਾਡੀ ਹੋਰ ਸੀ ਤੂੰ ਜਿਹੜੀ ਮਰਜ਼ੀ ਸ਼ਾਇਦ ਚੰਗੀ ਪਾ ਲਵੇਂਗਾ ਉਸਤਾਦ ਜੀ ਦੀ ਹੋਣੀ ਹੈ ਨਹੀਂ ਦੁਨੀਆ ਦੇ ਹੋਰ ਕੋਈ ਬੰਦਾ ਚੰਗੀ ਸ਼ਾਇਦ ਪਾਉਂਦਾ ਹੀ ਨਹੀਂ ਤਾਜੀ ਤੇ ਸ਼ਾਇਦ ਨਹੀਂ ਗੱਲ ਕੀਤੀ ਉਸਤਾਦ ਦੀ ਇੱਥੋਂ ਇਦਾਂ ਦੀ ਸ਼ਾਇਦ ਕਿ ਖਾਨੋ ਰਾਈਟ ਹੋਈ ਹੈ ਇੱਕ ਨਹੀਂ ਉਹ ਜਿਹਨੇ ਨਹੀਂ ਫੈਸਲ ਸਾਹਿਬ ਆਪਣੀ ਲੈ ਕੇ ਪਾਉਂਦੇ ਨੇ ਫੈਸਲ ਸਾਹਿਬ ਅਲਹਮਦੁਲਿਲਾ ਹਾਂਜੀ ਅੱਛਾ ਜੀ ਉਸਤਾਦ ਜੀ ਇਹ ਤਾਂ ਉਹਦੇ ਨਾਲ ਹੀ ਜਲਦ ਹਾਂ ਕਿਤੇ ਨਾਲ ਹੀ ਨਹੀਂ ਕਹੀਦਾ ਹੁੰਦਾ ਮੈਂ ਤੈਨੂੰ ਕਿੰਨੇ ਸ਼ੋਆਂ 'ਚ ਦਿਖਾਵਾਂ ਭਾਈ ਸ਼ਾਇਦ ਫੈਸਲ ਤੁਹਾਨੂੰ ਮੈਡੀਕਲ ਰੈਪ ਲੱਗਣ ਦੇ ਦੇਖਿਓ ਮੈਡੀਕਲ ਰੈਪ ਲੱਗਣ ਦੇ ਇਹ ਤਾਂ ਹੀਰੋ ਨਹੀਂ ਲੱਗ ਰਿਹਾ ਅੱਛਾ ਹੁਣ ਕਈ ਬੰਦਿਆਂ ਨੇ ਸ਼ਰਟ ਦੇਤੀ ਨਾ ਤੇ ਕਈ ਬੰਦੇ ਬੈਠੇ ਨਾ ਹੁਣ ਉਹਨਾਂ ਨੇ ਮਹਿਫਲ 'ਚ ਦੱਸਣਾ ਕਿੱਦਾਂ ਕਿ ਵੀ ਇਹ ਮੇਰੀ ਹੈ ਡਾਇਰੈਕਟ ਵੀ ਨਹੀਂ ਕਹਿਣਾ ਉਹਨੂੰ ਕਿ ਵੀ ਭਾਜੀ ਇਹਨੇ ਮੇਰੀ ਸ਼ਰਟ ਪਾਈ ਉਹ ਵੀ ਤਾਂ ਵੀ ਭਾਰਤ ਹੁਣ ਉਹਨਾਂ ਨੇ ਗੱਲ ਘੁਮਾ ਕੇ ਨਾ ਤੇ ਹਿਸਾਬ ਨਾਲ ਦੱਸਣਾ ਵਾ ਕਿ ਬਾਬਾ ਜੀ ਇਹ ਸ਼ਰਟ ਮੇਰੀ ਹੈ ਤੇ ਉਹ ਗੱਲ ਸ਼ੁਰੂ ਕੀ ਉਹਨੇ ਕਿਹਾ ਯਾਰ ਬੜਾ ਅੱਛਾ ਡਰੈਸ ਬਾ ਕੇ ਆ ਕੇ ਵੀ ਬੜਾ ਅੱਛਾ ਕਮਾਲ ਤੇ ਕਿੱਥੋਂ ਲਈ ਸ਼ਰਟ ਉਹਨੇ ਕਹਿੰਦਾ ਜੀ ਮੈਂ ਫਲਾਂ ਜਾ ਹਾਂ ਉੱਥੇ ਆ ਉਧਰ ਉਹਦੀ ਬਿਲਕੁਲ ਨਾਲ ਦੀ ਦੁਕਾਨ ਤੋਂ ਆਇਆ ਵੀ ਮੈਂ ਉੱਥੇ ਲਈ ਸੀ ਅੱਛਾ ਹਾਂ ਅੱਛਾ ਮੈਂ ਇਸ ਤਰ੍ਹਾਂ ਹੀ ਨਾ ਇੱਕ ਮੁੰਡੇ ਨੂੰ ਹੁੱਡ ਦਿੱਤਾ ਮੈਂ ਤੇ ਉਹ ਹੁੱਡ ਪਾ ਕੇ ਨਾ ਅਸੀਂ ਉਹ ਆ ਗਿਆ ਮੇਰਾ ਹੁੱਡ ਪਾ ਮੈਂ ਕਿਹਾ ਕਾਕੂ ਇਹਨਾਂ ਦੇ ਮੇਰੇ ਨਹੀਂ ਸੱਜਿਆ ਸੀ ਜਿੰਨਾ ਤੇਰੇ ਇਹ ਸਹੀ ਗੱਲ ਆ ਸਹੀ ਗੱਲ ਆ ਹੁਣ ਤੂੰ ਗੱਲ ਕੀਤੀ ਨਾ ਯੂਨੀਵਰਸ ਤੇ ਇੱਕ ਨਾਰਮਲ ਇੱਥੇ ਜਿੱਥੋਂ ਮਰਜ਼ੀ ਚੱਲ ਜਾਓ ਜਿਹੜੇ ਵੱਡੇ ਵੀ ਦੁਨੀਆ ਦੇ ਬ੍ਰਾਂਡ ਨੇ ਪਾਏ ਉਹ ਵੀ ਇੱਕ ਤਰੀਕਾ ਹੁੰਦਾ ਪਾਉਣ ਦਾ ਯੈਸ ਭਾਜੀ 4500 ਰੁਪਏ ਦੀ ਕੱਲੀ ਸ਼ਰਟ ਆ ਯਾਰ ਇਹ ਦਲੀਲ ਨਹੀਂ ਹੁੰਦੀ ਸਜੀ ਹੋਣੀ ਚਾਹੀਦੀ ਸ਼ਰਟ ਐ ਬਾਤ ਤੇਰੇ ਮੂੰਹ ਤੇ ਦਿਲ ਕਰੇ 30 ਰੁਪਏ ਵਾਲੀ ਲੰਡੇ ਦੀ ਸੱਜ ਹੈ ਇਦਾਂ ਹੀ ਤੇ ਦਿਲ ਕਰੇ 45000 ਵਾਲੀ ਵੀ ਨਾ ਸਜੇ ਨਾਲੇ ਮਹਿੰਗੀ ਦਾ ਕੰਮ ਨਹੀਂ ਹੁੰਦਾ ਤਾਜੀ ਇਹ ਤੇ ਖਲ ਵੀ ਉੱਤੇ ਰੱਖ ਲਵੇ ਨਾ ਇਦਾਂ ਲੱਗਦਾ ਸ਼ਰਟ ਪਾਈ ਹੈ ਖਾਲੋ ਚੰਗੀ ਭਲੀ ਮਹਿੰਗੀ ਹੁੰਦੀ ਨਾਲੇ ਉਹ ਦੇਖੋ ਮੈਂ ਡੱਬਿੰਗ ਵਾਲਾ ਕਲਿੱਪ ਕੀਤਾ ਸੋਚੋ ਨੇ ਖਾਲੀ ਸ਼ੇਰ ਦੀ ਪਾਈ ਹੁੰਦੀ ਜਿਹੜਾ ਨਾਈ ਦੀ ਦੁਕਾਨ ਚ ਹੁੰਦਾ ਆਹੋ ਉਹਦਾ ਚੋਰੀ ਜਿਹਾ ਮੈਂ ਕਹਿੰਦਾ ਤੇਰੇ ਨਾਲ ਹੀ ਕਟਿੰਗ ਕਰ ਲੈਗਾ ਕਾਲਾ ਇਦਾਂ ਦੀ ਸ਼ਰਟ ਨਾ ਮਾਲਕ ਇਹ ਕਹਿ ਕੇ ਦਊਗਾ ਯਾਰ ਰੱਖ ਕੇ ਦੇ ਦੁਕਾਨ ਤੇ ਬੇਕੀ ਪੈਸੇ ਦੇ ਦੀ ਤੇ ਲੈ ਯਾਰ ਐਦਾਂ ਹੀ ਸ਼ਰਟ ਪਾਈ ਹੋਣਾ ਤੇ ਬਾਬਾ ਆ ਕੇ ਕਹੂਗਾ ਮੇਰੇ ਚ ਕੀ ਗਾਲਾਂ ਤੁਸੀਂ ਗਾਲਾਂ ਨਹੀਂ ਕਰਨ ਰਹੇ ਤਾਂ ਮਤਲਬ ਮਾੜੀ ਲੱਗ ਰਹੀ ਸੱਚੀ ਮੁੱਚੀ ਦੱਸਣ ਬਹੁਤ ਇਹ ਉੱਪਰੋਂ ਮਾੜਾ ਲੱਗ ਰਿਹਾ ਇਹਦੇ ਨਾਲ ਇਹ ਬਣਦਾ ਹੀ ਨਹੀਂ ਠੰਡ ਵੇ ਨਾ ਠੰਡ ਸੀਗੀ ਮੈਂ ਲਾਇਆ ਸੀਗਾ ਜੀ ਇਹਦੇ ਨਾਲ ਕੋਟ ਬਣਦਾ ਉਹਨੇ ਮੈਨੂੰ ਕਿਹਾ ਹਾਂਜੀ ਉਹ ਵੀ black। ਉਸਤਾਦ ਜੀ
ਬੈਗ 'ਚ ਕੋਡ ਵੀ ਪਿਆ, ਬਹਿਰ ਜੋ ਵੀ ਹੈ ਨਾ, ਟਾਈ ਵੀ ਪਈ ਹੈ। ਬੇਸਿਕ ਤੌਰ ਤੇ ਮੇਰੀ ਸੀਗੀ ਮੀਟਿੰਗ ਰਾਤੀ। ਹਾਂਜੀ ਨਵਾਂ ਤੁਹਾਡਾ ਪੁੱਤਰ ਬਿਜ਼ਨਸ ਸ਼ੁਰੂ ਕਰਨ ਲੱਗਾ ਪਰਫਿਊਮਾਂ ਦਾ, ਹਾਂਜੀ ਓਹੋ FS ਪ੍ਰੋਡਕਸ਼ਨ, FS ਪਰਫਿਊਮਸ ਐਫਐਸ ਮਤਲਬ ਫੈਸਲ ਸੇਲ। ਸੱਜਾ ਅੱਛਾ ਐਫਐਸ FS ਤੁਹਾਡਾ ਉਸਤਾਦ ਜੀ। FS ਤੇ ਜਿੱਥੇ ਬਣਵਾਉਣੇ ਕਿੱਥੋਂ ਪਰਫਿਊਮ? ਉਸਤਾਦ ਜੀ ਉਹ ਮੁੰਡਾ 40 ਬਣਾਉਂਦਾ, ਉਹਨੇ ਕਹਾ ਜੀ 100 ਰੁਪਏ ਦੇ ਵਿੱਚ। ਮੈਂ ਕਹਿੰਦਾ ਬਹੁਤ ਅੱਛਾ ਕੰਮ ਆ। ਉਸਤਾਦ ਜੀ ਕੂਚੀ ਨਾ 100 ਰੁਪਏ ਦਾ ਉਸਤਾਦ ਜੀ ਭਰ ਕੇ ਦੇ ਦਿੰਦੇ ਆ, ਬਸ ਸੇਮ ਪਰਫਿਊਮ ਬਸ 300 ਦਾ ਵੇਚੀ ਜਾ। 300 ਰੁਪਏ ਦਾ ਉਸਤਾਦ ਜੀ। ਕੀ ਹੋ ਗਿਆ? ਹਾਂ ਕੂਚੀ ਪਤਾ ਕਿੰਨੇ ਦਾ ਹੈ? ਉਹ 50 ਰੁਪਏ ਦੀ ਬੋਤਲ, 50 ਰੁਪਏ ਦੀ ਬੋਤਲ ਆਪਣੀ ਮਰਜ਼ੀ ਦੀ, ਜਿੱਥੋਂ ਤੁਸੀਂ ਨਹੀਂ ਬਣਾਉਂਦੇ ਚ ਉਧਰੋਂ ਮੈਂ 50 ਦੀ ਕੀ ਬੋਤਲ, ਮੈਂ ਕੀ ਬਣਵਾਉਣਾ? ਉਹ ਜਿੱਥੇ ਬੋਤਲਾਂ ਬਣਦੀਆਂ ਨੇ ਤੁਹਾਨੂੰ ਪਤਾ ਹੀ, ਖਾਲੀ ਬੋਤਲ ਜਿਹੜੀ। ਖਾਲੀ ਬੋਤਲ, ਉਹਦੇ ਤੇ ਉਸਤਾਦ ਜੀ ਠੱਪੇ ਲਾਈ ਜਾਣੇ ਤੇ ਪਰਫਿਊਮ ਬਣਾਉਣਾ। ਨਹੀਂ ਬੇਟਾ, ਮੈਂ ਜਿਹੜੀ ਸ਼ੈਂਪੂ ਵਾਲੀ ਬੋਤਲ ਬਣਵਾਈ ਹੈ ਨਾ, ਉਹਦੇ ਥੱਲੇ ਦੇਖੀ ਲਿਖਿਆ ਵਿੱਚ ਉਹਦੇ ਉਹ ਕੀ ਉਹਨੂੰ ਕਹਿੰਦੇ, ਇੰਬੈਸਡ ਹੋਣਾ ਕੀ ਉਹਨੂੰ ਕਹਿੰਦੇ, ਉਹਦੇ ਵਿੱਚ ਲਿਖਿਆ ਸਜਾਦ ਜਾਨੀ, ਜਾਨੀ ਮਾਰਟ ਇੰਬੋਸਡ। ਮੈਂ ਉਹਦੇ ਵਿੱਚ ਕਰਾਇਆ, ਉਹਦਾ 25 ਰੁਪਏ ਦਾ ਕੱਲਾ ਢੱਕਣ ਹੀ ਆ ਉਤਲਾ। ਉਸਤਾਦ ਜੀ ਤੇ ਬੋਤਲ ਆਪਣੀ ਬਣਵਾਈ ਹੈ, ਇਹ ਤੋਂ ਮੇਰੇ ਨਾਲ ਨਾ ਰਲ। ਉੱਥੋਂ ਹੀ ਬਣਵਾ ਕੇ ਦੇਣੀ ਤੁਸੀਂ ਜਿੱਥੋਂ ਬਣਵਾਈ ਹੈ। ਉਹ ਬੇਟਾ ਤੂੰ ਕਿੰਨੇ ਦਾ ਕਹਿ ਰਿਹਾ ਬੋਤਲ ਭਰ ਕੇ ਦਿੰਦਾ? 100 ਦੀ 100 ਦੀ ਬੋਤਲ ਭਰ ਕੇ ਦਿੰਦਾ, ਤੇ ਉਹ ਬੋਤਲ ਤੈਨੂੰ ਜਿੰਨੇ ਦੀ ਪੈਣੀ ਆ ਤੇਰੀ ਸੋਚ ਆ। ਅਸੀਂ ਏਡੀ ਏਡੀ ਢੱਕਣ ਰੱਖਾਂਗੇ। ਮੈਂ ਕਦੀ ਲੈਂਦਾ ਨਹੀਂ ਇਹਨਾਂ ਢੱਕਣ ਉਹ ਬਾਹਰ ਜਾਣਾ ਹੁੰਦਾ ਨਾ, ਸਾਡਾ ਲੈਪੜ 'ਚ ਜ਼ਿਆਦਾ ਜਾਂਦਾ ਨਾ, ਫੇਰ ਠੀਕ ਹੈ। ਨਹੀਂ ਤੇ ਫੇਰ ਉਹਦੇ ਵਿੱਚੋਂ ਟੁੱਟ ਜਾਂਦਾ ਹਲਕਾ ਢੱਕਣ। ਇਹ ਨਹੀਂ ਨਹੀਂ ਸਹੀ ਗੱਲ ਆ। 25 ਰੁਪਏ ਦਾ ਢੱਕਣ। ਹਾਂਜੀ 22 ਰੁਪਏ ਦਾ, 7 ਰੁਪਏ ਦਾ ਸੀ ਜਦੋਂ ਮੈਂ ਸ਼ੁਰੂ ਕੀਤਾ। ਆ ਸਾਲ 1.5 ਸਾਲ ਦੇ ਵਿੱਚ 20 ਰੁਪਈਆਂ ਦੇ 22 ਰੁਪਈਆਂ ਦਾ ਚਲਾ ਗਿਆ। ਹੁਣ ਢੱਕਣਾ ਦਾ ਸ਼ੁਰੂ ਕਰ ਲਈਏ ਫਿਰ। ਨਹੀਂ ਉਹ ਢੱਕਣ ਠੀਕ ਆ। ਤੇ ਰੇਟ ਸਾਜੀ ਉਹੀ ਰੱਖਿਆ ਤੁਸੀਂ ਬੋਤਲ ਦਾ? ਹਾਂ ਅੱਜ ਤੁਹਾਡਾ ਸ਼ਾਇਦ ਵੈਸੇ ਇੱਕ ਨੰਬਰ ਸੀਗਾ। ਨਹੀਂ ਉਸਤਾਦ ਜੀ, ਮੈਂ ਤੁਹਾਨੂੰ ਦੱਸਾਂ ਸੱਚੀ ਇਹ ਨਹੀਂ ਕਿ ਮੈਂ ਕਸਮ ਵਾਲੀ ਗੱਲ ਹੈ, ਇਹ ਨਹੀਂ ਕਹਿਣ ਲੱਗਾ ਵੇ। ਤੁਸੀਂ ਗੌਰ ਕਰੋਗੇ ਤੁਹਾਨੂੰ ਫੀਲ ਵੀ ਹੋਏਗਾ ਕਿ ਮੇਰੇ ਵਾਲ ਕਿੱਦਾਂ ਦੇ ਹੋ ਗਏ ਸੀ। ਮੇਰੇ ਵਾਲ ਫਾਰਗ ਹੋ ਗਏ ਸੀ ਭਾਈ ਜਾਨਾ। ਮੈਂ ਉਹ ਸ਼ੈਂਪੂ ਨਾ ਮੈਨੂੰ ਨਹੀਂ ਪਤਾ ਲਵੋ ਨਾ ਲਵੋ, ਮੈਨੂੰ ਕੋਈ ਸਰੋਕਾਰ ਨਹੀਂ ਇਹਦਾ, ਲੇਕਿਨ ਸੱਚੀ ਗੱਲ ਹੈ ਕਿ ਸਾਜੀ ਉਹ ਸ਼ੈਂਪੂ ਨੇ ਨਾ ਮੇਰੇ ਵਾਲ ਨਹੀਂ ਹਿੱਲਣ ਦਿੱਤੇ। ਇਹ ਜੈਨੂਇਨ ਗੱਲ ਆ ਯਾਰ। ਇੱਕ ਸੁਪਰਸਟਾਰ ਨੇ, ਕਸਮ ਵਾਲੀ ਗੱਲ ਜੀ, ਸੁਪਰਸਟਾਰ ਨੂੰ ਮੈਂ ਮੁਲਾਕਾਤ ਹੋਈ ਇੱਥੇ ਨਾਲ ਲੈਦਾ ਉਹਨਾਂ ਦਾ। ਮੈਂ ਲੈ ਦੇ ਉਸਤਾਦ ਜੀ ਉਹ ਸੁਪਰਸਟਾਰ ਜਿਹੜਾ ਨਾ, ਉਹ ਜਦੋਂ ਦਾ ਤੁਹਾਡਾ ਸ਼ੈਂਪੂ ਯੂਜ਼ ਕਰ ਰਿਹਾ, ਕਸਮ ਵਾਲੀ ਗੱਲ ਜੀ, ਦੁਆਵਾਂ ਦੇਣ ਡਿਆ ਤੁਹਾਨੂੰ। ਉਹ ਕਹਿੰਦੇ ਸੀ ਯਾਰ ਮੇਰਾ ਪੈਗਾਮ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀਡੀਓ ਬਣਾ ਦਿਓ, ਕਹਿੰਦਾ ਯਾਰ ਚੈਨਲ ਦਾ ਮਸਲਾ ਹੈ, ਵੀਡੀਓ ਨਹੀਂ ਮੇਰਾ ਕਹਿ ਦੇਈ, ਕਹਿੰਦਾ ਨਹੀਂ। ਅੱਛਾ ਮੇਰੀ ਗੱਲ ਸੁਣੋ, ਲੈਦਾ ਕੌਣ? ਪਯਕਰਮ ਉਦਾਸ ਉਸਤਾਦ। ਹਾਂ ਨਹੀਂ ਉਹ ਬੜੀਆਂ ਦੁਆਵਾਂ ਕਹਿੰਦਾ ਯਾਰ ਬਹੁਤ ਅੱਛੇ ਚੱਲਦੀ। ਉਹ ਕਿ ਛਾਤੀ ਤੇ ਵਾਲਾਂ ਦਾ ਯੂਜ਼ ਕਰਨ ਦਾ ਯਾਰ ਮੁਦੱਸਰ ਵੀ ਇਦਾਂ ਫਿਰ ਮੈਂ ਵੀ ਕਹਿ ਸਕਦਾ ਹਾਂ, ਮੇਰਾ ਕੱਲਾ ਕੱਲਾ ਵਾਲ ਹੋ ਗਿਆ ਸ਼ੈਂਪੂ। ਨਹੀਂ ਮੈਨੂੰ ਲੋਕ ਤਸਵੀਰਾਂ ਭੇਜਦੇ ਨੇ ਜਦੋਂ 6 ਮਹੀਨੇ ਸ਼ੈਂਪੂ ਯੂਜ਼ ਕਰਦੇ ਆ। ਹਾਂਜੀ। ਉਸ ਉਸ ਤੋਂ ਬਾਅਦ ਫਿਰ ਮੈਨੂੰ ਤਸਵੀਰ ਭੇਜ ਦੇਗਾ, ਦੇਖੋ ਆ ਦੇਖੋ ਬੰਦੇ ਨੇ ਭੇਜੀ ਹੈ, ਆ ਦੇਖੋ ਅੱਖਾਂ 'ਚ ਪੈਂਦੇ ਯਾਰ ਇਹ ਤੇਰੀ ਤਾਂ ਉਹ ਕਹਿੰਦਾ 6 ਮਹੀਨੇ ਤੋਂ ਪਹਿਲੇ ਬਿਲਕੁਲ ਬੇੜਾ ਗਰਕ ਹੋ ਗਿਆ ਸੀ, ਏਡੇ ਹੋ ਗਏ ਸੀ। ਥੱਲੇ ਹੋ। ਨਹੀਂ ਸਰ ਮਾਜ਼ਰਤ, ਇਹ ਵੈਸੇ ਮਜ਼ਾਕ ਕਰਨਾ ਨਹੀਂ ਚਾਹੀਦਾ, ਲੇਕਿਨ ਭਾਣ ਕੀ ਕਰੀਏ ਹੁਣ ਫਿਰ। ਉਸਤਾਦ ਜੀ ਪਰਸਨੈਲਿਟੀ ਕਿੰਨੀ ਖੂਬਸੂਰਤ ਹੈ ਇਸ ਭਾਈ ਦੀ, ਇਹ ਜਿਹੜੀ ਖੂਬਸੂਰਤ ਨਾਲ ਆ ਰਹੀ ਸੱਚੀ ਮੁੱਚੀ ਖੂਬਸੂਰਤ। ਸਰ ਲੇਕਿਨ ਦੀ ਪਰਸਨੈਲਿਟੀ ਚੇਂਜ ਦੇ ਨਾਲ ਸਹੀ ਗੱਲ। ਹਾਂ ਖੇਡ ਦਾ ਸੋਹਣਾ। ਅੱਛਾ ਮੈਂ ਕਹਿਣ ਲੱਗਾ ਸੀ ਕਿ ਗੱਲ ਇਹ ਹੈ ਕਿ ਸ਼ੈਂਪੂ ਤੁਸੀਂ ਮਤਲਬ ਮੈਂ ਕੋ ਤੁਹਾਨੂੰ ਉਹ ਚੀਜ਼ ਨਹੀਂ ਕਹਿ ਰਿਹਾ ਕਿ ਤੁਸੀਂ ਮੇਰੇ ਕੋਲੋਂ ਜਾਂ ਸਜਾਦ ਮਾਰ ਤੋਂ ਲੈ ਲਓ, ਜਿਹੜੀ ਤੁਸੀਂ ਅੱਗੇ ਨਹੀਂ ਹੈਗੇ ਤੇ ਮੈਂ ਤੁਹਾਨੂੰ ਫਟੀਕ ਪਾ ਰਿਹਾ। ਤੁਸੀਂ ਸ਼ੈਂਪੂ ਆਲਰੇਡੀ ਲੈਂਦੇ ਹੋ, ਹਾਂਜੀ। ਉਹ ਨਾ ਲਵੋ, ਆਹ ਲੈ ਲਓ। ਇਹਦੇ ਚ ਕੀ ਹੈ ਸੀ, ਮੈਂ ਗੱਲ ਕਰਤੀ, ਮੈਂ ਇੱਕ 13ਵੀਂ ਚੀਜ਼ ਕੋ ਕੱਢ ਲਿਆਵਾਂ ਜਿਹੜੀ ਤੁਹਾਡੇ ਕੋਲ ਹੈ ਹੀ ਨਹੀਂ, ਤੇ ਮੈਂ ਕਹਾਂ ਯੂਜ਼ ਕਰੋ ਤੇ ਤੁਸੀਂ ਉੱਤੇ ਪੈਸੇ ਖਰਚੋ। ਆਲਰੇਡੀ ਤੁਸੀਂ ਯੂਜ਼ ਕਰ ਰਹੇ ਹੋ ਤੇ ਮੈਂ ਤੁਹਾਨੂੰ ਕਹਿੰਦਾ ਯਾਰ ਆਹ ਨਾ ਕਰੋ, ਆਹ ਕਰ ਲਓ, ਸਿੰਪਲ। ਠੀਕ ਹੈ ਨਾ? ਲੇਕਿਨ ਉਸਤਾਦ ਜੀ ਮੇਰਾ ਅੱਲਾ ਜਾਣਦਾ ਸੱਚੀ ਮੁੱਚੀ, ਉਸਤਾਦ ਮੁਹਤਰਮ ਅਗਰ ਚਾਹੁੰਦੇ ਨਾ ਕੋਈ ਵੀ ਚੀਜ਼ ਦੇ ਹੱਥ ਰੱਖ ਦੇਣਗੇ ਲੈਣੀ ਹੈ, ਤੇ ਕਸਮ ਵਾਲੀ ਗੱਲ ਹੈ ਦੁਨੀਆ ਨੇ ਲੈਣੀ ਹੈ। ਮੈਂ ਤੁਹਾਨੂੰ ਦੱਸਿਆ ਉਸਤਾਦ ਜੁਗਨੂ ਬਾਦਸ਼ਾਹ, ਮੇਰੀ ਗੱਲ ਸੁਣ ਲਾ। ਇੰਨੇ ਬੰਦੇ ਮੈਨੂੰ ਕਹਿੰਦੇ ਨੇ ਨਾ ਕਿ ਤੁਸੀਂ ਐਂਡ ਤੇ ਆਹ ਕਹਿ ਦਿਆ ਕਰੋ, ਤੁਸੀਂ ਪਿੱਛੇ ਸਾਡੇ ਇੱਥੇ ਆਹ ਫਲੈਕਸ ਲਾ ਦਿਓ, ਸਾਡੀ ਇੱਥੇ ਆਹ ਪ੍ਰੋਡਕਟ ਆਹ ਲਾ ਦਿਓ, ਤੁਹਾਨੂੰ ਇੰਨੇ ਲੱਖ ਦਿਆਂਗੇ, ਇੰਨੇ ਲੱਖ ਦੇ। ਮੈਂ ਕਹਿੰਦਾ ਭਾਜੀ ਨਹੀਂ, ਪਹਿਲੇ ਮੈਂ ਕਹਿ ਦੇਵਾਂ ਕਿ ਆਹ ਚੀਜ਼ ਲੈ ਲਓ ਤੁਸੀਂ, ਤੇ ਮੈਂ ਤਾਂ ਉਹਨਾਂ ਤੇ ਹੈਰਾਨ, ਕਈ ਵਾਰੀ ਮੈਂ ਕਿਹਾ ਨਹੀਂ, ਮੈਂ ਉਹਨਾਂ ਤੇ ਹੈਰਾਨ ਆ ਯਾਰ ਕਿ ਆ ਵੱਡੇ ਸੈਲੈਬ੍ਰਿਟੀਜ਼ ਜਿਹੜੇ ਨੇ, ਮਤਲਬ ਉਹ ਬੈਠੇ ਹੁੰਦੇ ਨੇ, ਉਹ ਦੇਖਦੇ ਨਹੀਂ ਕਿ ਇਹਦੇ ਨਾਲ ਕੋਈ ਕੰਮ ਹੈਗਾ ਨਹੀਂ ਹੈਗਾ। ਰੁਪਈਆ 50 ਲੱਖ ਲੈ ਕੇ ਤੇ ਆਰਾਮ ਨਾਲ ਕਹਿੰਦੇ ਕਿ ਮੈਂ ਇਹ ਇਸਤੇਮਾਲ ਕਰ ਰਹਾ ਹੂੰ ਤਾਂ ਮੁਝੇ ਬਹੁਤ ਫਰਕ ਹੈ। ਤਾਂ ਉਹਦਾ ਮੈਨੂੰ ਨਹੀਂ ਸਮਝ ਆਉਂਦੀ ਯਾਰ। ਉਹ ਜਿਹੜਾ ਕਰੀਮ ਵਾਲਾ ਸੀਗਾ ਉਸਤਾਦ ਜੀ, ਉਹ ਬੰਦਾ ਮੈਨੂੰ ਕਹਿੰਦਾ ਸੀ ਸਿਰਫ ਇੰਨਾ ਕਹਿ ਦੇਵੇ ਭਾ ਤੇਰਾ ਆ ਗਏ ਕਿ ਵੀ ਮੈਂ ਕਰੀਮ ਲਾਈ ਹੈ ਉਸਤਾਦ। ਨਹੀਂ ਮੈਨੂੰ ਬੜੇ ਬੰਦੇ ਕਹਿੰਦੇ, ਪਰ ਨਹੀਂ ਪਾਏ। ਮਿੰਟ ਦਾ ਨਾ ਮਿਲੀਅਨ ਕਹਿ ਰਹੇ ਸੀ। ਉਹ ਮਿਲੀਅਨ ਹੈ, ਮੇਰੀ ਵੀ ਫਿੱਕੀ ਕਰ ਦਿੰਦਾ ਗੱਲ। ਮੇਰੀ ਸੱਚੀ ਵੀ ਝੂਠੀ ਲੱਗਣ ਲੱਗ ਪੈਂਦੀ। ਨਹੀਂ ਮੈਂ ਮਿਲੀਅਨ ਤੁਹਾਨੂੰ ਦਵਾਨਾ ਵਾ, ਸਿਰਫ ਇੱਕ ਕਰੀਮ ਦਾ ਕਹਿਣਾ ਕਿ ਮੈਂ ਲਾਉਂਦਾ ਵਾ। ਉਹ ਭਾਜੀ ਇਦਾਂ ਨਹੀਂ ਹੁੰਦਾ। ਇੱਕ ਮਿੰਟ ਬਸ
ਚੋਰ ਪਵਾ ਇਹਨਾਂ ਦੇ ਘਰ। ਅੱਛੇ ਕੱਪੜੇ ਪਾ ਕੇ ਜਾਣ ਕੇ ਗਲਤੀ ਕਰ ਲੈਂਦਾ ਹੋਰ ਮਤਲਬ ਪਿਆਰ ਕਰੋ। ਆਹੋ ਦੱਸ ਵੀ ਮੈਂ ਇੱਕ ਜੈਨੂਇਨ ਗੱਲ ਕਰਨਾ, ਉਹ ਮੈਨੂੰ ਆਪਣਾ ਆਪ ਹੀ ਝੂਠਾ ਲੱਗਣ ਲੱਗ ਪਿਆ। ਨਹੀਂ ਇਹ ਪਿਛਲੇ ਅਸੀਂ ਸ਼ੋਆਂ 'ਚ ਕੀਤੀ ਗੱਲ, ਜਿਹੜਾ ਬੰਦਾ ਕਹਿੰਦਾ ਸੀ ਮੈਂ ਕਰੀਮ ਬਣਾਣੀ ਹੈ, ਤੁਸੀਂ ਕਿਹਾ ਨਹੀਂ ਯਾਰ ਉਹ ਤੇਰੇ ਉਹ ਸਕਿਨ ਖਰਾਬ ਹੋ ਗਈ ਜੇ ਕਿਸੇ ਦਾ ਮਸਲਾ ਹੋ ਭਾਈ ਗਿਆ। ਕਰੀਮ ਬਹੁਤ ਲੋਕ ਬਣਾਉਂਦੇ ਨੇ, ਹੋਰ ਮੈਨੂੰ ਬਹੁਤ ਲੋਕ ਕਹਿੰਦੇ ਨੇ, ਮੈਨੂੰ ਇੱਕ ਬੰਦੇ ਨੇ ਕਿਹਾ ਜੀ ਆ ਜਿਹੜਾ ਤੁਹਾਡੇ ਹੈਗਾ ਨਾ ਇਹ ਪੂਰੀ ਫਲੈਕਸ ਤੁਸੀਂ ਮੇਰੀ ਲਾ ਦਿਓ। ਮੈਂ ਕਿਹਾ ਉਹਦੇ ਇੰਜ ਲੱਗਣਾ ਜਿਵੇਂ ਅਸੀਂ ਦੁਕਾਨ ਤੇ ਬੈਠੇ ਆ ਇੱਕ ਮਿਸਾਲ। ਜਾਂ ਕਈ ਬੰਦੇ ਹੁੰਦੇ ਨਾ ਉਹ ਐਂਡ ਤੇ ਸ਼ੋਅ ਤੇ ਐਂਡ ਤੇ ਐਵੇਂ ਚੀਜ਼ ਫੜ ਗਈ ਇਹ ਜੀ ਮੈਨੇ ਐਸੇ ਐਸੇ, ਉਹ ਠੀਕ ਆ ਉਹਦਾ ਹਿਸਾਬ ਕਿਤਾਬ, ਲੇਕਿਨ ਉਹ ਮੈਨੂੰ ਨਹੀਂ ਕਿ ਅਗਰ ਨੁਕਸਾਨ ਹੋ ਜੇ। ਉਸਤਾਦ ਜੀ ਨੇ ਰੁਪਈਆ ਨਹੀਂ ਕਮਾਇਆ, ਤਲਕ ਅੱਛੇ ਬਣਾਏ। ਨਹੀਂ ਭਾਈ ਦੇਖੋ ਮੈਂ ਤੁਹਾਨੂੰ ਕਹਿੰਦਾ, ਮੈਂ ਸ਼ੈਂਪੂ ਆ ਮੈਂ ਆਪ ਲਾ ਰਿਹਾ ਯਾਰ, ਜਦੋਂ ਮੈਂ ਆਪ ਯੂਜ਼ ਕਰ ਰਿਹਾ ਤੇ ਫਿਰ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਯੂਜ਼ ਕਰੋ। ਅਚਾਰ ਆ ਮੈਂ ਆਪ ਖਾਣਾ, ਮਿਰਚ ਮਸਾਲੇ ਜਿਹੜੇ ਆ ਉਹ ਮੈਂ ਆਪ ਯੂਜ਼ ਕਰਦਾ, ਕਿਆ ਬਾਤ। ਮਿਰਚ ਮਸਾਲੇ ਮੈਂ ਆਪ ਯੂਜ਼ ਕਰਦਾ, ਠੀਕ ਹੈ ਜੀ। ਤੇ ਉਹ ਮੈਂ ਹੁਣ ਇਹ ਤੇਰਾ ਵੀ ਪਤਾ ਨਹੀਂ ਫੈਕਟਰੀ ਕਿਤੇ ਬਣਨ ਦਿਆ ਵਾ, ਮੈਂ ਆਪ ਅਚਾਰ ਕਿਤੋਂ ਅੱਛੀ ਕੰਪਨੀ ਤੋਂ ਮੰਗਾ ਰਿਹਾ, ਇਹ ਮੈਂ ਤੁਹਾਨੂੰ ਦੇਈ ਜਾ ਰਿਹਾ, ਜਾਂ ਮੈਂ ਸ਼ੈਂਪੂ ਆਪ ਕਿਸੇ ਬ੍ਰਾਂਡ ਦਾ ਯੂਜ਼ ਕਰੀ ਜਾ ਰਿਹਾ, ਤੁਹਾਨੂੰ ਇੱਧਰ ਲਾਇਆ ਫਿਰ ਤੇ ਗੱਲ ਬਣਦੀ ਹੈ। ਉਹ ਨਾਨ ਸਾਫੀ ਵਾਲੀ ਗੱਲ ਲੱਗੀ ਤੁਹਾਡੀ। ਹਾਂ ਮੈਂ ਕਿਹਾ ਸੀ ਨਾ ਨਾਨ ਸਾਫੀ ਨਹੀਂ ਕਰਨੀ। ਉਹੀ ਪਰਸੋਂ ਜੋਤ ਕੀਤੀ ਤੇਰਾ ਵੀਰਾ ਮੈਨੂੰ ਫੀਲ ਹੁੰਦਾ ਯਾਰ, ਉਹਨੇ ਮੈਨੂੰ ਕਿਹਾ ਯਾਰ ਤੇਰੇ ਭਰਾ ਨੇ ਉਹ ਜਿਹੜਾ ਕਟਿੰਗ ਕਰਦਾ, ਉਹਨੇ ਮੈਨੂੰ ਕਿਹਾ ਕਹਿੰਦਾ ਯਾਰ ਤੇਰੀ ਗਰੋਥ ਅੱਛਾ ਹੁੰਦਾ ਸਲੋਲੀ ਮੈਂ ਪਹਿਲੇ ਦਿਨ ਕਿਹਾ ਸੀ, ਪਹਿਲੇ ਦਿਨ ਕਿਹਾ ਸੀ ਕਿ ਇਹ ਟ੍ਰੀਟਮੈਂਟ ਆ, ਇਹ ਸ਼ੈਂਪੂ ਨਹੀਂ ਹੈਗਾ ਕਿ ਬਾਅਦ ਚ ਸਿਲਕੀ ਤੇ ਫਲਾਣਾ ਢਿੰਗ। ਹੁਣ ਮੈਂ ਇੱਕ ਚੀਜ਼ ਰੱਖਿਆ ਆਇਲ, ਮੈਂ ਦਵਾਈਆਂ ਲੈ ਕੇ ਆਇਆ, ਉਹ ਸ਼ੈਂਪੂ ਨਾਲ ਕੋਈ ਵਾਲ ਧੋਣ ਤੋਂ ਬਾਅਦ ਨਾ ਬਿਲਕੁਲ ਰੁੱਖੇ ਹੋ ਜਾਂਦੇ ਵਾਲ। ਹਾਂਜੀ ਹੋ ਸਕਦਾ ਵਾਲਾਂ ਦਾ ਤੇਲ ਦਾ ਜ਼ਿਆਦਾ ਰਿਜ਼ਲਟ ਹੋਵੇ। ਮੇਰਾ ਇੱਕ ਦੋਸਤ ਸੀ, ਉਹਦੇ ਏਡੇ ਏਡੇ ਲੰਬੇ ਵਾਲ ਸੀ ਉਸਤਾਦ ਜੀ, ਗਿੱਟਿਆਂ ਤੱਕ ਆਉਂਦੇ ਸੀ, ਲੱਤਾਂ ਦੇ ਸੀਗੇ ਸਿਰ ਦੇ 5 ਫੁੱਟ। ਹਾਂਜੀ ਸਿਰ ਦੇ ਹੀ 5 ਫੁੱਟ ਲੰਬੇ ਵਾਲ, ਉਹਦਾ ਰਿਕਾਰਡ। ਤੇ ਤੇਰੇ ਤੂੰ ਏਦਾਂ ਕਿਉਂ ਰੱਖੇ? ਤੂੰ ਆਪਣਾ ਥੋੜਾ ਸਟਾਈਲ ਬਣਾ ਯਾਰ ਅੱਲਾ ਦੇ। ਮੈਂ ਜਿੱਦਾਂ ਦਾ ਹੈ ਮੈਂ ਨਾ, ਮੈਂ ਚਿੱਟੇ ਵਾਲਾਂ ਤੇ ਮਹਿੰਦੀ ਲਾਣੀ ਹੈ। ਉਹ ਭਾਈ ਤੂੰ ਨਾ ਲਾ, ਲੇਕਿਨ ਥੋੜਾ ਜਿਹਾ ਤੂੰ ਆਪਣਾ ਸਟਾਈਲ ਤੇ ਬਣਾ, ਲੰਮੇ ਤੇ ਕਰ ਵਧਾਉਂਦਾ ਕਿਉਂ ਨਹੀਂ ਵਾਲ? ਮੈਂ ਕਿਉਂ ਵਧਾਵਾਂ, ਕਿਉਂ ਵਧਾਵਾਂ ਮੈਨੂੰ ਦੱਸੋ ਨਾ। ਇੱਧਰ ਚੈੱਕ ਕਰ, ਬੁੱਗਾ ਹੀ ਆਇਆ ਵਾ। ਦਿਲ ਦੇ ਵਾਲ ਨੂੰ ਕਲਰ ਲਵਾਈ ਆ ਇੱਕ ਮਲੀਮੇ ਚ ਤੁਰਿਆ ਫਿਰਦੇ ਆ, ਪਿੱਛੇ ਉਹ ਪਾਗਲਾਂ ਵਾਲਾ ਐਡਰੈਸ ਲਿਖਿਆ ਹੁੰਦਾ, ਰਾਬਤਾ ਨੰਬਰ ਵੀ ਲਿਖਿਆ ਨਾਲ। ਇਸ ਜਗ੍ਹਾ ਤੇ ਪਹੁੰਚਾ ਦੇ ਹੈ। ਸੋਹਣਾ ਚਿੱਟਾ ਸੂਟ ਪਾ ਕੇ ਨਿਕਲੇ ਤੇ ਬਾਹਰ ਗਿੱਲਾ ਲੀਲਾ ਛੰਡੜਾ ਸੀ, ਉਹਨੂੰ ਫੜ ਲਿਆ। ਅੱਛਾ ਕਈ ਬੰਦੇ ਦੇ ਨਾਲੇ ਬਹੁਤ ਬੈਡ ਲੱਕ ਹੁੰਦੀ, ਬਹੁਤ ਵੀ ਇੰਜ ਕਰਕੇ ਸੋਹਣਾ ਚਿੱਟਾ ਸੂਟ ਪਾ ਕੇ ਨੰਗੇ ਨੇ, ਇੰਜ ਕਰਕੇ ਸਾਈਕਲ ਹੀ ਚਿੱਕੜ ਚੋਂ ਮੁੰਡਾ ਲੈ ਕੇ ਨੰਗਿਆ ਗੜੈਪ, ਤੇ ਪਿੱਛੋਂ 30 ਉਹਦੀ ਮਾਂ ਭੈਣ ਦੀਆਂ ਗਾਲਾਂ ਕਰਕੇ ਅੰਦਰ ਜਾ ਕੇ ਤੇ ਬੇੜਾ ਗਰਕ ਕਰਦਾ ਤੂੰ। ਇਹ ਧਿਆਨ ਹੁੰਦਾ। ਇਹ ਬੜੀ ਗੇਮ ਹੁੰਦੀ। ਮੈਂ ਨਵਾਂ ਸੂਟ ਪਾ ਕੇ ਇਸ ਤਰ੍ਹਾਂ ਨਿਕਲਿਆ ਵਾ ਤੇ ਹਲਕੀ ਹਲਕੀ ਬਾਰਿਸ਼ ਹੋਈ ਤੇ ਭਾਈ ਨਾ ਮੋਟਰਸਾਈਕਲ ਦੇ ਮੇਰੇ ਤੋਂ ਲੰਘਿਆ, ਮੇਰੇ ਅੱਗੋਂ ਨੇ ਮੈਨੂੰ ਭਰਤਾ। ਮੈਂ ਤੇ ਕੋਲ ਜਾ ਕੇ ਮੈਂ ਕਿਹਾ ਯਾਰ ਚਿੱਕੜ ਪੈੜ ਯਾਰ ਕਿੰਨੇ ਦਾ ਹੁੰਦਾ, 50 ਰੁਪਏ ਦਾ ਆਉਣਾ ਵਾ ਤੇ ਤੁਸੀਂ ਲਓ, ਇਹਨੂੰ ਲਵਾਓ ਸਭ ਤੋਂ ਪਹਿਲੇ, ਮੈਨੂੰ ਭਰਤਾ ਤੁਸੀਂ। ਉਹ ਉਹ ਬਹੁਤ ਤੈਨੂੰ ਮੈਂ ਦੱਸਿਆ ਨਹੀਂ, ਮੇਰਾ ਇੱਕ ਦੋਸਤ ਨੇ ਨਾੜਾ ਦੇ ਚੌਕ ਦੇ ਕੋਲ ਕਿਤੇ ਖੱਡਾ ਸੀ, ਪਾਣੀ ਭਰਿਆ ਸੀ, ਉਹ ਮੋਟਰਸਾਈਕਲ ਤੇ ਜਾ ਰਿਹਾ ਤੇ ਉਦੋਂ ਵੈਗਨਾਂ ਛੋਟੀਆਂ ਚੱਲਦੀਆਂ ਸੀ, ਨਿੱਕੀਆਂ ਵੈਗਨਾਂ ਨਹੀਂ ਚੱਲਦੀਆਂ। ਨਹੀਂ ਉਹ ਜਿਹੜੀ ਵੱਡੀ ਦੂਜੀ ਦਰਵਾਜ਼ੇ ਲਈ ਅਰਬਨ 13 ਨੰਬਰ ਅਰਬਨ ਵਾਲੇ ਨੇ ਟਾਇਰ ਮਾਰਿਆ ਤੇ ਉਹਦਾ ਆ ਪੂਰਾ ਇੱਥੋਂ ਟਾਪਾ ਤੇ ਉਹ ਖਿੱਚ ਗਿਆ ਕਰੈਕਟਰ। ਉਹ ਹੁਣ ਅਰਬਨ ਨਾਲ ਲੰਘਿਆ ਤੇ ਉਹਨੂੰ ਸਮਝ ਕੁਛ ਨਹੀਂ ਆ ਰਹੀ, ਉਹਨੇ ਉਸਤਾਦ ਜੀ ਗੱਡੀ ਲਾਈ ਆ ਤੇ ਜਿੱਥੇ ਪਾਣੀ ਖੜਾ ਸੀ ਨਾ ਉਹਨੇ ਮੂੰਹ ਨਾਲ ਪਾਣੀ ਭਰਿਆ ਮੂੰਹ ਚ ਤੇ ਬਿਲਕੁਲ ਉਹਨੇ ਗੱਡੀ ਰੋਕੀ ਹੈ, ਸ਼ੀਸ਼ੇ ਖਲੋ ਕਰ ਕਹਿੰਦਾ ਮੂੰਹ ਤੇ ਕਹਿੰਦਾ ਕਹਿੰਦੇ ਦੁਕਾਨ ਓਏ ਹੋਏ ਉਸਤਾਦ ਜੀ ਅੱਲਾ ਕਰੈਕਟ ਤੂੰ ਦਾ ਹਿਸਾਬ ਲਾ। ਉਹਨੇ ਕਿਹਾ ਮੈਂ ਕੀ ਕਰਾਂ, ਇਹਨੂੰ ਮੈਂ ਛੱਡਾਂ ਨਾ ਨਿਕਲ ਜਾਣਾ। ਉਹਨੇ ਮੂੰਹ ਚ ਭਰਿਆ ਉਹ ਪਾਣੀ, ਮਤਲਬ ਗਟਰਾਂ ਗੁਟਰਾਂ ਨਹੀਂ ਸੀ, ਬਾਰਿਸ਼ ਦਾ ਪਾਣੀ ਸੀ। ਆਹੋ ਉਹ ਘਸੈਲਾ ਜਾਂਦਾ, ਉਹਨੇ ਮੂੰਹ ਚ ਭਰਿਆ ਤੇ ਇੰਜ ਕਹਿੰਦਾ ਮੈਂ ਜਾ ਰਿਹਾ ਹਾਂ ਤੇ ਗੁੱਸੇ ਨਾਲ ਭਰਿਆ ਪਿਆ ਤੇ ਆ ਆਪਣਾ ਵੀ ਨਿਜ਼ਾਮ। ਤੇ ਉਹ ਇੱਕ ਜਗ੍ਹਾ ਤੇ ਉਹਨੇ ਬ੍ਰੇਕ ਮਾਰੀ ਤੇ ਬਿਲਕੁਲ ਸ਼ੀਸ਼ੇ ਕੋ ਖਲੋ ਕੇ ਆ ਉਹਦਾ ਮੂੰਹ ਤੇ ਕਹਿੰਦਾ ਉਹ ਇੰਜ ਉਹਨੇ ਕਰਕੇ ਉਹ ਬਾਹਰ ਆਉਣ ਲੱਗਾ ਤਾਂ ਉਹਦਾ ਦਰਵਾਜ਼ਾ ਉਹਨੇ ਫੜਿਆ। ਉਹ ਭਾਈ ਉਹ ਬੜਾ ਡਰਾਮਾ ਹੋਇਆ। ਉਸਤਾਦ ਜੀ ਸੱਚੀ ਮੁੱਚੀ ਮੈਂ ਇੱਕ ਛੋਟੀ ਜਿਹੀ ਗੱਲ ਸੁਣਾ ਦਵਾਂ, 1 ਮਿੰਟ ਦੀ ਹੈ, 1 ਮਿੰਟ ਚ ਮੁਕਾ ਦੂੰਗਾ। ਤਾਜੀ ਸਾਇੰਸਦਾਨ ਬਣ ਗਏ ਤੇ ਉਹ ਕੈਮੀਕਲ ਵਾਲੀਆਂ ਸ਼ੀਸ਼ੀਆਂ ਨਹੀਂ ਜਿਹੜੀਆਂ ਇਕੱਠੀਆਂ ਕਰੀ ਦੀ, ਉਹ ਤੇ ਨਾਲ ਇੱਕ ਚਾਹ ਦੀ ਵੀ ਭਰ ਕੇ ਰੱਖੀ ਜਦੋਂ ਮਰਜ਼ੀ ਘੁੱਟ ਲਾ ਲੈ। ਅੱਛਾ ਸਭ ਤੋਂ ਪਹਿਲੇ ਨਾ, ਅੱਛਾ ਮਸਜਿਦ ਦੀ ਪਹਿਲੀ ਸਾਫ ਚ ਨਾ ਇਦਾਂ ਦਾ ਬੰਦਾ ਉੱਠ ਕੇ ਕਹੂਗਾ ਭਾਈ ਮਸਜਿਦ ਬਣ ਰਹੀ ਆ, ਸਾਰੇ ਮਸਜਿਦ ਦੀ ਖਿਦਮਤ ਕਰੋ, 10,000 ਰੁਪਇਆ ਦਿਓ ਤੇ ਦੁਆ ਕਰੋ ਮੈਨੂੰ ਵੇਲਾ ਕੰਮ ਦੇਵੇ, ਮੈਂ ਵੀ ਖਿਦਮਤ ਕਰਾਂ। ਆਪ ਕੁਛ ਨਹੀਂ ਦੇਣਾ, ਆਪਣੀ ਦੁਆ ਕਰੋ। ਅੱਛਾ ਇਹ ਸਾਇੰਸਦਾਨ ਇਹੋ ਜਿਹੇ ਸਾਇੰਸਦਾਨ ਨਾ 6-7 ਸ਼ੀਸ਼ੀਆਂ ਰੱਖੀਆਂ ਤੇ ਕੱਲਾ ਬੈਠਾ ਨਾ ਉਹ ਰੰਗ ਕਿੱਦਾਂ ਪਾ ਰਿਹਾ ਹੈ। ਦੂਰਾਂ ਲੱਗਦਾ ਸ਼ਤਰੰਜ ਖੇਡ ਰਿਹਾ। ਆਓ ਓ ਸ਼ਿਟ ਓਏ ਤਾਂ ਜੀ ਗਲੀਆਂ ਚ ਤੁਰੇ ਫਿਰਦੇ ਕਹਿੰਦੇ ਵਾਦਾ ਲਾ ਕੇ ਕਹਿੰਦੇ ਤਜਰਬੇ ਕਰਾ ਲਓ। ਤਜਰਬੇ ਤਜਰਬੇ
ਕਾਲੂ ਵੀ ਸਾਇੰਸਦਾਨ ਸੀ। ਸਾਇੰਸਦਾਨ ਸਾਇੰਸਦਾਨ ਬਣ ਗਿਆ ਉਸਤਾਦ ਜੀ। ਤੇ ਤਜਰਬਾ ਕਰਨ ਤੋਂ ਪਹਿਲੇ ਕਬਰ ਵਾਲੇ ਨੂੰ ਬਿਆਨਾ ਆਪਣਾ ਦੇ ਦਿੰਦੇ ਕਿ ਪਤਾ ਨਹੀਂ ਪੁੱਛਣਾ ਕਿ ਨਹੀਂ। ਭਾਈ ਹੁੰਦਾ ਸਰ ਵੀ ਸਾਇੰਸਦਾਨ ਸੀਗਾ। ਇਹਨੂੰ ਠੁੱਡਾ ਲੱਗਾ, ਡੇਕ ਕੇ ਉੱਠ ਕੇ ਕਹਿੰਦਾ ਹਰ ਕਦਮ ਸੋਚ ਕੇ ਉਠਾਓ। ਇਦਾਂ ਦੇ ਮਸਤਰਾ ਮਈਆ ਦਾ ਪਾਵਾ ਫੜ ਕੇ ਕਰਕੇ ਐ ਰੋੜੇ ਹੁੰਦੇ ਨਹੀਂ ਕਰਨੀ ਪਹਿਲਵਾਨ ਮਸਤ ਬਾਂਦਰ। ਯਾਰ ਚੱਲ ਬੱਚਾ ਯਾਰ ਖੁਸ਼ ਤਾਂ ਫੈਸਲ ਕੇ ਮੈਂ ਕਦੋਂ ਉਸਤਾਦ ਜੀ ਤੇਰੇ ਤੋਂ ਅਸੀਂ ਸਾਰੇ ਤੇਰੇ ਤੋਂ ਜੂਨੀਅਰ ਨਾ ਕਰਿਆ ਕਰੀ ਯਾਰ ਮਾਫ। ਭਾਈ ਫੈਸਲ ਬੜੇ ਵੱਡੇ ਸਾਇੰਸਦਾਨ ਸੀ। ਵੱਡਾ ਆਦਮੀ ਹੈ ਤੂੰ ਯਾਰ। ਤੇਰਾ ਕੁੱਪੀ ਕੁੱਟੀ ਵਰਗਾ ਮੂੰਹ। ਇਦਾਂ ਦੇ ਭਲਵਾਨ ਨਾ ਦੁੱਧ ਵਾਲੇ ਕੋ ਆਪਣਾ 1 2 5 ਲਾ ਕੇ ਅੱਛੇ ਤਰੀਕੇ ਨਾਲ ਅੰਦਰ ਜਾ ਕੇ ਬਹਿ ਕੇ ਕਰਨਗੇ। ਉਹ ਖਲੀਫਾ ਉਹ ਮੱਖੀ ਵਾਲਾ ਗਲਾਸ ਹੈ ਦੇ ਅੱਛਾ ਇਦਾਂ ਦੇ ਪਹਿਲਵਾਨ ਹੁੰਦੇ ਮਾੜੇ ਜੇ ਜਿਹੜੇ ਐਵੇਂ ਲੜਨਾ ਦੰਗਲ ਦੁੰਗਲ ਨਹੀਂ ਕਰਦੇ, ਲੇਕਿਨ ਮਹੱਲੇ 'ਚ ਮਸ਼ਹੂਰ ਹੁੰਦੇ ਉਹ ਪਹਿਲਵਾਨ ਜੀ। ਤੇ ਜ਼ਿੰਦਗੀ 'ਚ 1 2 ਦੰਗਲ ਲੜੇ ਤੇ ਉਹ ਵੀ ਕੁੱਟ ਖਾਦੀ ਹੁੰਦੀ। ਇਦਾਂ ਦੇ ਤੇ ਸਾਰੀ ਜ਼ਿੰਦਗੀ ਮਹੱਲੇ 'ਚ ਇਹ ਟੈਕਾ ਪਾਇਆ ਹੁੰਦਾ ਪਹਿਲਵਾਨ ਜੀ। ਹਾਂ ਇਦਾਂ ਦੇ ਭਲਵਾਨ ਹੁੰਦੇ ਸਿਰਫ ਸਰਦਾਈ ਪੀ ਕੇ ਘਰ ਆ ਜਾਂਦੇ। ਸਵੇਰੇ ਨਾਸ਼ਤੇ ਵਾਲੇ ਕੋ ਜਦੋਂ ਪਕਾ ਰਿਹਾ ਹੁੰਦਾ ਨਾ, ਉਦੋਂ ਇਹੋ ਜਿਹੇ ਪਹਿਲਵਾਨ ਉੱਠ ਕੇ 4:30 ਵਜੇ ਉਹਦੇ ਕੋਲ ਬੈਠੇ ਹੁੰਦੇ ਕਿ ਇਹਨੇ ਜਿਹੜੀ ਚੀਜ਼ ਪਕਾਉਣੀ ਉਹਨੇ ਥੋੜੀ ਪਾ ਕੇ ਦੇਣੀ ਆ। ਭਲਵਾਨ ਜੀ ਚੈੱਕ ਕਰੋ ਤੇ ਉਹ ਖਾ ਕੇ ਤੇ ਆ ਘਰ ਆ ਕਰ ਮੈਂ ਨਾਸ਼ਤਾ ਕਰ ਆਇਆ। ਉਸਤਾਦ ਜੀ ਭਲਵਾਨ ਇਹੋ ਜਿਹੇ ਆਪਣੇ ਤੇ ਇੰਨੀ ਮਿੱਟੀ ਪਾਉਂਦਾ ਦਫਾ ਨਹੀਂ ਹੋ ਜਾਂਦੇ। ਅੱਛਾ ਇਹੋ ਜਿਹੇ ਪਹਿਲਵਾਨ ਅਵਾਰਾ ਹੁੰਦੇ ਮਹੱਲੇ ਤੇ ਹਰ ਦੁਕਾਨਦਾਰ ਦੀ ਉਹਨਾਂ ਨੂੰ ਫਿਕਰ ਹੁੰਦੀ ਪੂਰੇ। ਉਹਨੂੰ ਉਹਦੀ ਨਹੀਂ ਫਿਕਰ ਜਿਹਨੇ 35 ਲੱਖ ਰੁਪਇਆ ਲਾ ਕੇ ਆਟੇ ਵਾਲੀ ਚੱਕੀ ਬਣਾਈ ਉਹਦੇ ਕੋਲ ਬਹਿ ਗਏ। ਇਹ ਮੇਰੀ ਗੱਲ ਸੁਣ ਲਾ, ਇਹ ਕਿਰਕ ਕੁਰੋ ਕਾਲਾ ਚੱਕਰ ਨਾ ਹੋਵੇ। ਗਾਹਕ ਨਾਲ ਤੂੰ ਇਦਾਂ ਗੱਲ ਕਰਨੀ, ਉਸ ਤੋਂ ਬਾਅਦ ਨਾਸ਼ਤੇ ਵਾਲੇ ਕੋਲ ਚੱਲ ਜਾਣਗੇ ਘਿਓ ਕਿਹੜਾ ਪਾ ਰਿਹਾ ਤੂੰ। ਮਤਲਬ ਆਪ ਟਕੇ ਦਾ ਕੰਮ ਨਹੀਂ ਹੁੰਦਾ। ਹਰ ਦੁਕਾਨਦਾਰ ਦੀ ਅੰਮੀ ਬਣੀ ਹੁੰਦੀ ਹੈ। ਆਹੋ ਐਵੇਂ ਜੀ ਇੱਕ ਦੁਕਾਨ ਤੋਂ ਰੋਜ਼ਾਨਾ ਨਾਸ਼ਤਾ ਕਰਦਾ ਸੀ। ਉਹਨੇ ਕਿਹਾ ਭਲਵਾਨ ਆਦਮੀ ਕਿਤੇ ਲੜਾਈ ਝਗੜਾ ਹੋ ਜਾਂਦਾ ਇਹਨੂੰ ਬੰਦਾ ਲੈ ਜਾਂਦਾ। ਉਹਦੀ ਲੜਾਈ ਹੋ ਗਈ, ਕਹਿੰਦਾ ਚਲੋ ਕਹਿੰਦਾ ਮੈਨੂੰ ਪੁੱਛ ਕੇ ਲੜੇ ਆ। ਇਦਾਂ ਦੇ ਭਲਵਾਨ ਲੜਾਈ ਤੋਂ 2 ਘੰਟੇ ਪਹਿਲੇ ਧਮਾਲ ਤੋਂ ਪਾ ਕੇ ਕਹਿਣਗੇ ਜੋ ਲੜਾਈ ਤਾਂ ਨਹੀਂ ਭਾਈ ਜ਼ਾਨਾ ਤੇ ਆਨੀ ਲੜੀਦਾ। 2 ਘੰਟੇ ਧਮਾਲ ਪਾਈ ਗਿਆ। ਏਦਾਂ ਦੇ ਪਹਿਲਵਾਨ ਪੁੱਛਣਾ ਤੂੰ ਦੂਸਰੇ ਪਹਿਲਵਾਨ ਕੋ ਥੱਪੜ ਗਾਲੇ ਉਹਦੇ ਪਿਓ ਨਾਲ ਬਹਿਨ ਉੱਠਣਾ ਯਾਰ ਦੁਆ ਸਲਾਮ ਵਾਲਾ। ਵੱਡਿਆਂ ਦਾ ਮੂੰਹ ਮਾਰ ਕੇ ਵੱਡੇ ਦਾ ਮੂੰਹ ਮਾਰਦਾ। ਉਸਤਾਦ ਜੀ ਵਰਗੇ ਵੀ ਨਾ ਪਹਿਲਵਾਨ ਲੱਸੀ ਵਾਲੀ ਦੁਕਾਨ ਤੇ ਜਾ ਕੇ ਕਹਿੰਦੇ ਓਏ ਲੱਸੀ ਪਿਲਾ ਮੈਂ ਤਜਰਬਾ ਕਰਨਾ। ਸਾਰੀ ਲੱਸੀ ਦਾ ਗਲਾਸ ਪੀ ਲਿਆ। ਕਹਿੰਦੇ ਕਿਹੜਾ ਤਜਰਬਾ ਕੀਤਾ? ਤੇ ਮੱਖੀਆਂ ਸਿੱਟਣ ਦੇ। ਇੱਕ ਮੱਖੀ ਵੀ ਅੰਦਰ ਗਈ ਹੈ। ਅੱਛਾ ਪਹਿਲੇ ਮੱਖੀਆਂ ਦਾ ਸੀ ਉਹ ਜਦੋਂ ਉਹਨੇ ਬਣਾ ਕੇ ਦਿੱਤਾ ਉਹਨੇ ਮੱਖੀਆਂ ਪਾ ਕੇ ਦਿੱਤੀਆਂ। ਨਹੀਂ ਪਹਿਲੇ ਬਣਿਆ ਪਿਆ ਸੀਗਾ ਉਹ ਅੱਛਾ ਤੁਸੀਂ ਮੱਖੀਆਂ ਲਾਵਾ ਉਹ ਚੁੱਕਣਾ। ਚਲੋ ਠੀਕ। ਬਾਕੀ ਸਾਰੀਆਂ ਸਾਈਡ ਤੇ ਕਰ। ਇਹੋ ਜਿਹੇ ਹੁੰਦੇ ਮਾੜੇ ਭਲਵਾਨ ਟਿੰਡੇ ਖਾਈ ਜਾਂਦੇ ਬਸ। ਗੋਸ਼ਤ ਨਾਲ ਚੱਲਣ ਅੱਛਾ ਜੀ ਕਹੋਗੇ ਨਾ ਭਾਜੀ ਟੀਨ ਉਹ ਤੈਨੂੰ ਪਤਾ ਹੀ ਨਹੀਂ ਬਾਵਾ ਇਹਨਾਂ ਦਾ। ਛੋਟੇ ਗੋਸ਼ਤ ਨਾਲ। ਓਹੋ ਇਹੋ ਜਿਹੇ ਭਲਵਾਨ ਪਹਿਲੇ ਬੰਦੇ ਨੂੰ ਆਪਣਾ ਡੋਲਾ ਨਾਲ ਬਾਤ ਕਿਤੇ ਆ ਰਸੋਲੀ ਵੇਚ ਇਦਾਂ ਦੇ ਭਲਵਾਨ ਸਬਜ਼ੀ ਨਾਲ ਰਾਮ ਤੜੀ ਜਾਣਗੇ। ਓਏ ਜਾਦੇ ਗੱਲ ਸੁਣ ਓਏ ਫਟਾ ਸਾਫ਼ ਕਰਦੀ ਸੋਨਾ ਹੈਗਾ ਵਾ। ਨਾਸ਼ਤੇ ਵਾਲੇ ਤੇ ਗੱਲੇ ਕੋ ਖਲੋਤੇ ਹੁੰਦੇ ਤੂੰ ਦੋਸਤ ਬਣਾਇਆ ਉਹਦਾ ਤੇ ਉਹਨੂੰ ਕਹੀ ਜਾਣ ਗਿਆ ਅਦੇ ਇਹਨੂੰ 50 ਰੁਪਏ ਬਕਾਇਆ ਦੇ ਭਾਈ। ਐਵੇਂ ਏਦਾਂ ਦੇ ਪਹਿਲਵਾਨ ਨਾਸ਼ਤੇ ਵਾਲੀ ਦੁਕਾਨ ਤੇ ਜਾ ਕੇ ਬੁਰਕੀ ਲਵਾ ਬੱਲੂ ਇੱਕ ਸਿਰਫ ਆ ਛੋਟੀ ਗਿਆ ਟੁੱਟਿਆ ਪਿੱਛੇ ਦੇ ਰਾਮ ਨਹੀਂ ਦੇ ਰਾਮ ਡਰ ਗਿਆ ਸੀ ਹਲਕਾ ਜਿਹਾ ਡਰ ਗਿਆ। ਮੈਂ ਕਿਤੇ ਫਰੀ ਹੋ ਰੈਫਲੀ ਹੁੰਦਾ ਸੀ। ਉਹ ਰੈਫਲਿੰਗ ਦਾ ਜਿਹੜਾ ਫੈਸਲਾ ਹਾਂ ਬਾਹਰ ਰੋਡ ਤੇ ਤੁਰੇ ਜਾਂਦੇ 2 ਬੰਦੇ ਲੜਦੇ ਸੀ ਉੱਥੇ ਕਰਨ ਦਿਆ ਬਾਹਰ। ਨਹੀਂ ਰੈਫਰੀ ਹੁੰਦਾ ਸੀ ਸ਼ੋਖੀ ਦੇ ਨਾਲ ਏਡੀ ਜ਼ੋਰ ਦੇ ਡਿੱਗਾ ਠਾ ਅਗਲੇ 2 ਦੰਦ ਤੜਾ ਹਾਂਜੀ ਇਦਾਂ ਦੇ ਭਲਵਾਨ ਨਾ 5 ਛਾਪ ਤੇ ਖਲੋਤੇ ਹੁੰਦੇ। ਕੋਈ ਅਣਜਾਣ ਬੰਦਾ ਆ ਕੇ ਨਾ ਪਲ ਬੋਤਲ ਦੇ ਦੋ ਕਾਲ ਕੇ ਬਾਦਸ਼ਾਹ 2 ਲੀਲੇ ਨਾ ਸਾਦੇ ਵਲੇ ਵੀ। ਉਸਤਾਦ ਜੀ ਵਰਗੇ ਪਹਿਲਵਾਨ ਕੋਈ ਮੁਖਾਲਫ ਪਹਿਲਵਾਨ ਕੋਈ ਲੜਨਾ ਹੀ ਤੈਨੂੰ ਨਹੀਂ ਪਤਾ ਮੰਗਲ ਬੁੱਧ ਨਾਗਾ ਹੁੰਦਾ ਸਾਡਾ। ਫੈਸਲ ਭਾਈ ਵਰਗੇ ਭਲਵਾਨ ਦੂਰੋਂ ਨਾਸ਼ਤਾ ਕਰਦੇ ਬੰਦੇ ਨੂੰ ਕਹਿੰਦੇ ਹੁੰਦੇ ਸੀਟੇ ਇੱਕ ਦਾਨ ਸੀਟੇ ਤਰਵੀ ਪੁਆ ਉਹ ਸੀਟ ਲੈ ਸਿੱਟ ਲੋਰੀ ਭਲਵਾਨ। ਇਦਾਂ ਦੇ ਕਮਜ਼ੋਰ ਭਲਵਾਨ ਹੁੰਦੇ ਕਹੀਏ ਨਾ ਪੁੱਛੋ ਤੂੰ ਤਾਂ ਭਲਵਾਨ ਹੈ ਨਹੀਂ ਲੜਦਾ ਪਿਓ ਦਾ ਬਦਲਾ ਲੈਣਾ ਬਸ। ਕਹਿੰਦਾ ਫੈਸਲਾ ਕਰਕੇ ਭਲਵਾਨ ਸਵੇਰੇ ਦਾ ਰਾਤੀ ਚੋਰੀ ਹੋ ਗਈ ਬਾਵਾ। ਉਹਨੇ ਕਿਹਾ ਕੀ ਹੋਇਆ ਤੇ ਤੂੰ ਕਿੱਥੇ? ਮੈਨੂੰ ਤੇ ਉਹਨਾਂ ਨੇ ਬੰਦੇ ਹੀ ਬੰਦ ਦਿੱਤਾ। ਨਹੀਂ ਇਦਾਂ ਤੇ ਚੋਰੀਆਂ ਵਾਕੇ ਨਾਲ ਰਾਤੀ ਚੋਰ ਆਏ ਕੰਧ ਟੱਪੀਏ ਦਾਰਾ ਭਲਵਾਨ ਤਰਿਆ ਹੀ ਨਹੀਂ। ਉਹ ਕੀ ਕੀਤਾ ਕੁੰਡੀ ਨਹੀਂ ਖੋਦੀ ਆਪਾਂ ਬੰਦ ਨਹੀਂ ਬਣੇ ਰਹੇ। ਉਸਤਾਦ ਜੀ ਵਰਗੇ ਸੱਚੀ ਉਸਤਾਦ ਜੀ ਵਰਗੇ ਪਹਿਲਵਾਨ ਮੁਖਾਲਫ ਪਹਿਲਵਾਨ ਮਾਰਦਾ ਹੋਵੇ ਨਾ ਤੁਹਾਨੂੰ ਕਹਿੰਦਾ ਬਸ ਜੇ ਪਿਓ ਦਾ ਤੇ ਹੁਣ ਮਾਰ ਉਹ ਫੇਰ ਮਾਰ ਦਿੰਦਾ ਵਾਕਈ ਪਿਓ ਦਾ ਹੁਣ ਨਾ ਮਾਰੀ। ਫੈਸਲ ਵਰਗੇ ਭਲਵਾਨ ਨੂੰ ਤਾਂ ਖਾੜੇ ਚ ਕਹਿਣਾ ਭਾਈ ਭਲਵਾਨੀ ਨਹੀਂ ਬਸ ਰੋਣਾ ਥੋੜਾ ਜਿਹਾ ਤੇਲ ਲਾਉਣਾ। ਇਹੋ
ਚੱਲ ਕੇ ਭਲਵਾਨ ਨਾ ਬਾਹਰ ਨਿਕਲ ਕੇ ਮੋਟਰਸਾਈਕਲ ਦੇ ਕੋਲ ਖਲੋ ਕੇ ਆਪਣੇ ਮੁੰਡੇ ਨੂੰ ਆਵਾਜ਼ ਮਾਰ, ਉਹ ਐਦਰ, ਉਹ ਮੇਰਾ ਢਿੱਡੂ ਤੇ ਰੱਖ ਪੁੱਤਰ। ਅੱਛਾ ਮੋਟਰਸਾਈਕਲ ਤੇ ਭਾਈ ਫੈਸਲ ਦਾ ਬੇਟਾ ਲੜ ਪਿਆ ਤੇ ਕਹਿੰਦਾ ਮੈਂ ਹੁਣੇ ਆਪਣੇ ਅੱਬੂ ਨੂੰ ਮੋਟਰਸਾਈਕਲ ਤੇ ਲੱਦ ਕੇ ਲਿਆਇਆ। ਤੂੰ ਸੱਤ ਕੇ ਨਹੀਂ ਯਾਰ ਪਿਛਲੇ ਸ਼ੋਅ 'ਚ ਵੀ ਫੈਸਲ ਨਹੀਂ ਦਿੰਦਾ ਕੋਈ ਗੱਲ ਨਹੀਂ ਇਹ ਨਹੀਂ ਕਰਨੀ ਯਾਰ ਨਹੀਂ ਕਿ ਤਾਜੀ ਬਈ ਫੈਸਲ ਉਹ ਜੋਨ ਸੀਨਾ ਜਨਮ ਲੜਨ ਦੇ ਤੇ ਉਹਨਾਂ ਦੇ ਘਰ ਫੋਨ ਕਰਕੇ ਕਹਿੰਦੇ ਖਾਲਾ ਇੱਥੇ ਜੋਨ ਸੀਨਾ ਨੂੰ ਪੈ ਗਏ। ਜੋਨ ਸੀਨਾ ਦੇ ਮਾਮੂ ਨੂੰ ਲੈ ਕੇ ਉੱਤੇ ਭਾਈ ਦੱਸ ਯਾਰ ਉਸਤਾਦ ਜੀ ਕਿ ਤੁਹਾਨੂੰ ਪਰਸਨਲ ਗੱਲ ਡਿਸਕਸ ਕਰਾਂ। ਪਰਸਨਲ ਗੱਲ ਰਹਿਣ ਦੇ। ਭਲਵਾਨ ਮੋਗੇ ਨਹੀਂ ਰਾਤੀ ਮੈਂ ਖਾਬ ਦੇਖਿਆ, ਮੈਨੂੰ ਖਾਬ ਦੀ ਸਮਝ ਨਹੀਂ ਆਈ ਪਹਿਲੇ ਉਹ ਬੋਲ ਲੈਂਦੇ ਯਾਰ, ਨਹੀਂ ਤੇ ਉਹਨੇ ਟੜਨ ਹੀ ਜਾਣਾ, ਉਹਦੇ ਵੇਖ ਨਹੀਂ ਰਿਹਾ ਜੀ। ਹਾਂ ਉਹ ਨਹੀਂ, ਉਹਦੇ ਕੋਲ ਸਬਰ ਵੀ ਨਹੀਂ ਹੁੰਦਾ, ਉਹਦੇ ਕੋਲ ਬੋਲੋ ਹਾਂ ਬੋਲੋ ਕਿਉਂ ਉਸਤਾਦ ਜੀ ਵਰਗੇ ਭਲਵਾਨ ਸੱਚੀ ਮੁੱਚੀ ਬਿੱਲੀ ਕੋ ਡਰਦੇ ਨੇ। ਦੂਜੇ ਨੂੰ ਕਹਿੰਦਾ ਬਿੱਲੀ ਪਰੇ ਕਰਨਾ, ਨਹੀਂ ਤੇ ਮੈਂ ਖਾ ਜਣੀ ਉਹ ਖਾ ਜਣੀ ਮੁਰਗੀ ਲੈਣੀ ਇਹਦੀ। ਚਲਦੀ ਰੈਸਲਿੰਗ ਬਈ ਫੈਸਲ ਨੇ ਰਕਾਤੀ। ਕਿਉਂ? ਉਹਨਾਂ ਨੂੰ ਕਹਿੰਦੇ ਉਹ ਜਨਾਜ਼ਾ ਆਉਂਦੇ ਆ ਉਹਦਾ ਭਾਈ ਇਦਾਂ ਕਰਕੇ ਕਲੋਜ਼ ਉਹ ਇੰਜ ਕਰਕੇ ਮਾਰਨ ਨਾਲ ਕਿ ਅੱਛਾ ਓਕੇ। ਉਸਤਾਦ ਜੀ ਵਰਗੇ ਭਲਵਾਨ ਰੈਸਲਿੰਗ ਵੇਖਦੇ ਹੋ ਨਾ, ਤੇ ਬਰੋਕ ਲੈਸਨਰ ਨੇ ਮੌਕਾ ਮਾਰ ਕੇ ਉਹਦੇ ਖੂਨ ਕੱਢਦਾ, ਦੇਖੋ ਕਹਿੰਦੇ ਰਿਜ਼ਲਟ ਲਾਇਆ ਮੈਂ ਤੇਰੇ ਨਾਲ ਆਇਆ ਅੱਛਾ ਕਰਾ ਝੂਠਾ ਜੂਸ ਪੀ ਕੇ ਕਹੀ ਨੇ ਉਹ ਤੇਰਾ ਰੈਸਲਿੰਗ ਚ ਨਾਮ ਲੈ ਦਿਆਂਗੇ ਬਾਬਾ ਭਲੇ। ਉਹਦਾ ਪਟਾਕਾ ਪਾ ਲਗੇ, ਉਹ ਪਟਾਕਾ ਪਿਆ ਨਹੀਂ, ਇਹਨਾਂ ਦੀ ਲੱਤ ਇੱਕ ਛੋਟੀ ਵੱਡੀ ਹੋ ਗਈ। ਇਹਦਾ ਪਟਾਕਾ ਪਾਉਣ ਲੱਗੇ ਤਾਜੀ ਉਹ ਡੱਬੇ ਦਾ, ਉਹ ਖਾਲੀ ਡੱਬੇ। ਅੱਛਾ ਤੂੰ ਉਹਦੀ ਗੱਲ ਫੜ ਗਿਆ ਅੱਗੋਂ। ਅੱਛਾ ਇੱਕ ਬੰਦਾ ਪਟਾਕਾ ਮਾਰਨ ਲੱਗਾ, ਉਹ ਜੂਸ ਵਾਲੇ ਡੱਬੇ ਤੋਂ ਉਹਨੂੰ ਕਹਿੰਦੇ ਓਏ ਇੱਕ ਮਿੰਟ ਸਬਰ ਕਰ, ਥੋੜਾ ਜਿਹਾ ਵਿੱਚ ਹੋਣਾ ਹੀ ਅੱਛਾ ਇਦਾਂ ਦੇ ਭਲਵਾਨ ਨਾ ਬਹਾਨੇ ਬਹੁਤ ਪਾਉਂਦੇ। ਅਗਲਾ ਭਲਵਾਨ ਕਹੇ ਲੜਨਾ ਨਹੀਂ, ਕਿਉਂਕਿ ਨਹੀਂ ਲਗੋੜ ਕੀ ਨਾ ਹੋਇਆ ਭਾਈ, ਇਹਨੇ ਪਾਇਆ ਗੱਲ ਸਹੀ। ਮੱਲੇ ਵਾਲੇ ਤੇ ਜ਼ਿੰਦਗੀ 'ਚ ਕਦੀ ਲੜਦੇ ਨਹੀਂ ਵੇਖਿਆ ਹੁੰਦਾ, ਤੇ ਭਲਵਾਨ ਵੀ ਮਸ਼ਹੂਰ ਹੁੰਦੇ। ਉਹ ਲੈਂਟਰ ਚੋਂ ਮਾਰਾ ਜਿਹਾ ਸਰੀਆ ਨਹੀਂ ਬਾਹਰ ਆਇਆ ਹੁੰਦਾ, ਤਾਜੀ ਉਹਦੇ ਨਾਲ ਏਦਾਂ ਖਾਰਿਸ਼ ਕਰ ਉੱਪਰੋਂ ਤੇਰੀ ਭਾਈ ਫੈਸਲ ਨੇ ਭਲਵਾਨ ਸੀ ਨੇ ਕਿਹਾ ਤੂੰ ਨਹੀਂ ਕਦੀ ਭਾਈ ਲੜਿਆ ਨਹੀਂ? ਕਹਿੰਦਾ ਨਹੀਂ ਯਾਰ ਮੈਂ ਸੁਲਾ ਸਫਾਈ ਵਾਲਾ ਭਲਵਾਨ। ਔਰ ਜਿਹਦੇ ਚ ਮੁੱਕੇ ਮਾਰ ਕੇ ਪ੍ਰੈਕਟਿਸ ਨਹੀਂ ਕਰੀਦਾ, ਉਹਦੇ ਗੱਲ ਲੱਗ ਲੱਗ ਕੇ ਰੋਂਦੀ। ਉਸਤਾਦ ਜੀ ਵਰਗੇ ਭਲਵਾਨ ਰੈਫਰੀ ਨੂੰ ਕਹੀ ਜਾਣਾ ਯਾਰ ਇਹਦੇ ਨਾਲ ਮੈਂ ਨਹੀਂ ਲੜਨਾ, ਕੁੱਤਕੁਤਾਰੀ ਜਿਹਾ ਕੱਢਦਾ ਵਾ। ਉਹ ਫੈਸਲ ਨੂੰ ਇੱਕ ਭਲਵਾਨ ਨੇ ਚੈਲੰਜ ਕਰਤਾ, ਉਹਨੂੰ ਫੋਨ ਕਰਕੇ ਕਰ ਰਿਹਾ ਬਾਬਾ ਲੜਾਈ ਦਾ ਮੂੰਹ ਕਾਲਾ ਹੁੰਦਾ ਹੈ। ਉਹ ਆਪਣੇ ਘਰ, ਅਸੀਂ ਆਪਣੇ ਘਰ। ਜਿਹੜਾ ਨਾਲ ਤੰਦੂਰ ਚ ਡੇਗਣਾ ਥੋੜਾ ਸਰਜਨ ਦਾ ਉਹੀ ਲੈਣ, ਉਹ ਥੋੜਾ ਜਿਹਾ ਤੇਲ ਲਾ ਦੇ, ਸਹੀ ਖਾਦਾ ਜਾਣਾ ਵਾ। ਸਾਰਾ ਕਾਲਾ ਆ ਹੁੰਦਾ। ਇਹਨਾਂ ਦੇ ਭੁਪਾਲ ਕੋ ਜਿੱਤਿਆ ਜਾਏ ਤਾਂ ਕਾਲਜ ਕਹਿ ਗਏ ਅਸੀਂ ਯਤੀਮ ਹੈਗੇ ਆ ਬਾਅਦ ਚੋਂ। ਬਾਦਸ਼ਾਹ ਅਸੀਂ ਟੀਮ ਹੈਗੇ ਬਾਦਸ਼ਾਹ। ਭਾਈ ਫੈਸਲ ਨੂੰ ਗਲਵਜ਼ ਨਹੀਂ ਲੱਭੇ ਬਾਕਸਿੰਗ ਵਾਲੇ, ਤੇ ਹਾਂਡੀਆਂ ਪਾ ਕੇ ਫਿਰਦੇ ਉੱਥੇ ਸਟੀਲ ਦੀ। ਏਦਾਂ ਦੇ ਬੰਦੇ ਸਾਰੀ ਟਿਕਟ ਜ਼ਾਇਆ ਕਰਾ ਦਿੰਦੇ, ਪਹਿਲੇ 2-3 ਮਿੰਟ 'ਚ ਹਾਰ ਦਿੰਦੇ, ਬਾਅਦ ਚੋਂ ਸਾਰੇ ਬੈਠੇ ਬੰਦੇ ਨੇ ਹਿਸਾਬ ਲਾਇਆ ਕਿ ਮੈਂ ਘੰਟਾ ਡੇਢ ਘੰਟਾ ਰੈਸਲਿੰਗ ਵੇਖਾਂਗਾ, 47 ਸਕਿੰਟਾਂ ਦੇ ਹਾਰ ਜਾਂਦੇ। ਇਹ ਜਿਹੜਾ ਸਾਡੀ ਸੱਚੀ ਮੁੱਚੀ ਹੋਇਆ ਸਟੇਡੀਅਮ 'ਚ ਕਹਿੰਦੇ ਫਰੀਦੀ ਦੀ ਸਿਰਫ ਬੈਠਕ ਵੇਖ ਕੇ ਉਹਨਾਂ ਦੀ ਆ ਜਿਹੜਾ ਤੁਸੀਂ ਟਿਕਟਾਂ ਟੂਟਾਂ ਲੈ ਕੇ ਅੰਦਰ ਬੈਠ ਗਈਆਂ, ਉਹ ਕਹਿੰਦੇ ਉਹਦੇ ਆਊਟ ਹੋ ਗਏ, ਉਹ ਜਾਣ ਡੇ। ਇਹੋ ਜਿਹੇ ਭਲਵਾਨ ਨੂੰ ਉਸਤਾਦ ਜੀ ਦੰਗਲ ਹਾਰ ਕੇ ਤੇ ਢੋਲ ਵਾਲੇ ਨੂੰ ਹਾਰ ਗਏ ਆ। ਏਦਾਂ ਦੇ ਭਲਵਾਨ ਮਸ਼ਹੂਰ ਨੂੰ ਕਹਿਣਗੇ ਉਹ ਤੇਰੇ ਨਾਮ ਤੇਰੀ ਤਸਵੀਰ ਵਾਲਾ ਕੱਛਾ ਪਾਇਆ ਸੀ, ਹਾਰ ਗਏ। ਉਸਤਾਦ ਜੀ ਨੂੰ ਇੰਜ ਭਲਵਾਨ ਮੁਖਾਲਫ ਨੂੰ ਕਹਿੰਦੇ ਓਏ ਬਾਲ ਛੱਡ, ਓਏ ਬਾਲ ਛੱਡ। ਉੱਥੇ ਦੰਗਲ ਤੇ ਭਾਈ ਢੋਲ ਵੱਜਦੇ ਨੇ, ਤੇ ਭਾਈ ਫੈਸਲ ਵਰਗਾ ਭਲਵਾਨ ਜਾ ਕੇ ਆਵੀਂ ਛੜਿਆਂ ਦਾ ਢੋਲ ਵੱਜੇ ਨੀ ਮੈਂ ਤੇਰੇ ਪਿੱਛੇ ਆਈ ਆ। ਇੱਕ ਭਲਵਾਨ ਨਾਲ ਦੰਗਲ ਇਹਦਾ ਹੋਇਆ, ਤੇ ਸਾਈਡ ਤੇ ਜਾ ਕੇ ਤਾਂ ਉਹਨੂੰ ਡਾਕਟਰ ਦੀ ਪਰਚੀ ਦਿਖਾਉਂਦਾ, ਕਹਿੰਦਾ ਰਾਤੀ ਡਾਕਟਰ ਨੇ ਲਿਖੀ ਧਿਆਨ ਨਾਲ ਆ ਦੇਖ ਲਈ ਹੁਣ। ਤੇ ਵੀ ਇੰਜ ਦੇ ਵੀ ਭਲਵਾਨ ਹਾਂ ਭਾਵੇਂ ਤੂੰ ਹਾਰੇ ਭਾਵੇਂ ਜਿੱਤੇ, ਰੁਪਈਆ 200 ਮੈਨੂੰ ਦੇ ਕੇ ਜਾਣਾ। ਉਸਤਾਦ ਜੀ ਵਰਗੇ ਭਲਵਾਨ ਖਾੜੇ 'ਚ ਨਹੀਂ ਉਤਰਨ ਡੇ। ਕਿਉਂ? ਕਹਿੰਦੇ ਪਹਿਲੇ ਮੁਲਤਾਨੀ ਮਿੱਟੀ ਪਾਓ ਖਾੜੇ 'ਚ। ਮੁਖਾਲਫ ਭਲਵਾਨ ਨੂੰ ਮਿੱਟੀ ਲਾ ਰਿਹਾ, ਮਿੱਟੀ 'ਚ ਉਹਨੂੰ ਆਪਣੀ ਵੱਲੋਂ ਨਾ ਘੁਮਾ ਰਿਹਾ ਕਿ ਵੀ ਸਾਰੀ ਮਿੱਟੀ ਲੱਗ ਜੇ, ਤੇ ਉੱਥੋਂ ਨੱਸ ਕੇ ਆ ਕੇ ਦੂਜੇ ਨੂੰ ਕਹਿੰਦਾ ਆ ਭਲਵਾਨ ਮਿੱਟੀ 'ਚ ਮਿਲਾਤਾ ਭਾਈ। ਆ ਦੇਖ ਲਓ ਦੁਸ਼ਮਣਾਂ ਨੂੰ ਮਿੱਟੀ 'ਚ ਮਿਲਾਤਾ ਸੀ। ਨਹੀਂ ਏਦਾਂ ਦੇ ਭਲਵਾਨ ਨਾ ਉਹਨਾਂ ਘਾਤਕ ਫਿਲਮ ਨਹੀਂ ਖਾਂਦਾ, ਏ ਕੋਈ ਨਾ ਵਿੱਚ ਮੇਰਾ ਇੱਦਾਂ ਕੁੱਟ ਖਾਂਦੇ ਆ, ਕੋਈ ਨਾ ਵੀ ਅੱਛਾ ਆਵੇ ਤੇ ਪਿੱਛੇ ਡਿੱਗ ਅੱਜ ਦਾ ਜਾਂਦਾ। ਬਾਜਾ ਤੂੰ ਉਸਤਾਦ ਜੀ ਭਾਈ ਫੈਸਲ ਨੇ ਐਂ ਕਰਕੇ ਭਲਵਾਨ ਦੀ ਮਿੱਟੀ ਮਲੀ, ਤੇ ਉਹਨੂੰ ਕਹਿੰਦਾ ਹੁਣ ਸਾਬਣ ਵੀ ਲੈ ਕੇ। ਭਾਈ ਫੈਸਲ ਨੇ ਇੰਜ ਕਰਕੇ ਸਾਹਮਣੇ ਲਈ ਭਲਵਾਨ ਦੇ ਮਿੱਟੀ ਮਲੀ, ਉਹਨੇ ਇਹਨਾਂ ਦੇ ਤੂੜੀ ਮਿੱਟੀ ਮਲ ਨੇ ਤਾਂ ਪੂਰਾ ਪੂਰਾ ਲਿਪ ਦੇ ਤੋਂ ਵੜ ਗਿਆ। ਯਾਰ ਮਖਾਲਫ ਭਲਵਾਨ ਨੇ ਇੰਜ ਕਰਕੇ ਮਿੱਟੀ ਮਲੀ ਤੋਂ ਕਹਿੰਦੇ ਹੋ ਹਰਾ ਤੂੰ ਗੰਦਿਆ ਕਰਨ ਦੇ ਐ। ਮਿੱਟੀ ਨਹੀਂ ਲੱਭੀ ਤੇ ਮਲਤਾਨੀ ਮਿੱਟੀ ਲਾ ਕੇ ਲੜਨ ਦਿਆ ਉਹਦੇ ਨਾਲ।
ਉਹਦੇ ਪੇਟ ਇਹ ਮੁਲਤਾਨੀ ਮਿੱਟੀ ਕੀ ਹੁੰਦੀ ਹੈ ਜੀ? ਸਾਜ ਇੱਕ ਦੀ ਇਹ ਸਾਜੋ ਰੰਗ ਗਰੋ ਵਾਸਤੇ ਹੁੰਦੀ ਹੈ ਹੈ ਕੁੜੀਆਂ ਬਹੁਤ ਲਾਉਂਦੀਆਂ ਇੱਧਰ ਹਾਂਜੀ। ਜੇ ਉਹ ਮੁਲਤਾਨੀ ਮਿੱਟੀ ਨਾਲ ਰੰਗ ਚਿੱਟਾ ਹੁੰਦਾ ਨਾ ਤੇ ਮੁਲਤਾਨ ਪੂਰਾ ਅੰਗਰੇਜ਼ਾਂ ਨਾਲ ਭਰਿਆ ਹੋਣਾ ਸੀ ਉਹ ਜੈਨ ਗਿਆ ਨਹੀਂ ਉਹਦਾ ਇੱਕ ਨਾਮ ਆ ਉਹ ਮਿੱਟੀ ਹਾਂ ਗਲੋ ਕਰਦਾ ਨਹੀਂ ਉਹਦਾ ਮੁਲਤਾਨ ਨਾਲ ਕੋਈ ਲਿੰਕ ਹੋਏਗਾ ਨਾ। ਮੁਸਤਾਦ ਉਹ ਮਿੱਟੀ ਲਾਈਏ ਨਾ ਤੇ ਚਿਹਰਾ ਜਿਹੜਾ ਨਾ ਉਹ ਫਰੈਸ਼ ਹੋ ਜਾਂਦਾ, ਰੰਗ ਨਹੀਂ ਚਿੱਟਾ ਹੁੰਦਾ, ਫਰੈਸ਼ ਹੋ ਜਾਂਦਾ। ਸਾਜ ਜੀ ਮਖਸੂਸ ਜਗ੍ਹਾ ਮੁਲਤਾਨ ਦੇ ਵਿੱਚ ਸਿਰਫ ਉਹ ਮਿੱਟੀ ਇਸਤੇਮਾਲ ਹੁੰਦੀ, ਪੂਰੇ ਮੁਲਤਾਨ ਦੀ ਨਹੀਂ ਹੁੰਦੀ ਇਸਤੇਮਾਲ। ਯਾਰ ਕਿਉਂ ਐਵੇਂ ਤਾਂ ਬਾਹਰ ਆਉਂਦੇ ਕੀ ਹੋ ਗਿਆ? ਭਾਈ ਫੈਸਲ ਨੇ ਇੰਨੀ ਮਿੱਟੀ ਮਾਲੀ ਭਲਵਾਨ ਹੁੰਦੇ ਸੀ, ਇੱਕ ਬੰਦਾ ਇਹਨਾਂ ਤੋਂ ਹੋਰ ਨਿਕਲ ਆਇਆ। ਕਹਿੰਦੇ ਮਿੱਟੀ ਦੀ ਸਿੱਟਣੀ ਇੱਕ ਨਾ ਖਾਸ ਮਿੱਟੀ ਤਿਆਰ ਕੀਤੀ ਗਈ ਹੈ ਮਸਾਜ ਵਾਸਤੇ, ਕਰੀਮ ਬਣਾਉਣ ਵਾਸਤੇ, ਹੋਰ ਨਹੀਂ ਉਹਦਾ ਮੁਲਤਾਨੀ ਨਾਮ ਕਿਉਂ ਰੱਖਿਆ? ਉਹ ਉੱਥੋਂ ਪ੍ਰੋਡਕਟ ਆਉਂਦੀ ਮੁਲਤਾਨ ਦਾ, ਜਿੱਦਾਂ ਮੁਲਤਾਨੀ ਸੋਨ ਹਲਵਾ ਨਹੀਂ, ਉੱਥੋਂ ਆਉਂਦੀ ਬਸ, ਹੋਰ ਐਸਾ ਕੋਈ ਸ਼ੂਟ ਢੀਠ ਮਿੱਟੀ ਵੀ ਮਲੀ ਜਾਂਦੇ ਆ। ਹਾਂ ਢੀਠ ਹੱਡੀ ਹੁੰਦੀ ਹੈ। ਨਹੀਂ ਮਿੱਟੀ ਵੀ ਢੀਠ ਮਿੱਟੀ ਵੀ ਹੁੰਦੀ ਸਾਜ, ਜਿਹਨੂੰ ਟੱਪਾ ਮਾਰੀ ਨਾ ਪੱਟ ਨਾ ਉਹਨੂੰ ਕਹਿੰਦੇ ਢੀਠ ਮਿੱਟੀ ਆ, ਅੱਛਾ ਪੱਕੀ ਮਿੱਟੀ ਜਿਹਨੂੰ ਕਹਿੰਦੇ। ਭਲਵਾਨ ਸਿੰਘ ਖਾੜੇ ਦੀ ਮਿੱਟੀ ਵੇਖ ਕੇ ਇਹ ਮਰਨ ਮਿੱਟੀ ਹੈ, ਸਾਨੂੰ ਲੈਣ ਆਈਏ। ਸਾਹਮਣੇ ਭਲਵਾਨ ਨੂੰ ਕਹਿਣ ਡਿਆ ਪੈਰਾਂ ਦੀ ਮਿੱਟੀ ਨਾ ਛੱਡੀ ਖਾਣੇ ਚ ਵੜ ਕੇ ਮਿੱਟੀ ਦੀ ਮੁੱਠ ਭਰ ਕੇ ਕਹਿੰਦੇ ਆ ਅਸੀਂ ਵੀ ਤੁਸੀਂ ਮਿੱਟੀ। ਇਦਾਂ ਦੇ ਭਲਵਾਨ ਨਾ, ਇਦਾਂ ਦੇ ਭਲਵਾਨ ਸ਼ਵਾਰ ਮੇਲਾ ਪੇਪਰ ਨਹੀਂ ਹੁੰਦਾ ਵੀ ਖਾਣ ਬੜਾ ਸਵਾਦ ਹੈ, ਕੀ ਪਾਉਂਦੇ ਹੋ? ਚਿੱਟਾ ਲਫਾਫਾ ਉਹਦੇ ਸਮੇਤ ਹੀ ਖਾ ਜਾਂਦੇ ਨੇ। ਇਹੋ ਜਿਹੇ ਭਲਵਾਨ ਇੱਕਦਮ ਰਸਾਈ ਪਾੜ ਕੇ ਮੂੰਹ ਬਾਹਰ ਕਰਦੇ, ਉਹ ਸਾਹ ਮਾਰ ਦੋ ਚੱਲੋ ਉਹ ਚਲਾ ਦੇ ਖੋਤਾ ਨਹੀਂ ਫਿਰ ਮੈਂ ਕਹਿੰਦੇ ਉਹ ਬਾਹਰ ਕੱਲੇ ਹੀ ਮੰਜੀ ਤੇ ਖੋਤਾ ਲਿਖ ਉਸਤਾਦ ਜੀ ਵਰਗੇ ਭਲਵਾਨ ਨਾ ਚਾਹ ਪੀਂਦੇ ਉੱਥੋਂ ਆ ਗਿਆ, ਕਹਿੰਦੇ ਉਹ ਕੱਪ ਲੰਘ ਗਿਆ ਅੱਛਾ ਉੱਥੋਂ ਆਵੇ ਤੇ ਬਾਹਰ ਤੋਂ ਦੀ ਚੀਜ਼। ਉਹ ਅੰਦਰ ਨੂੰ ਆਇਆ ਉਸ ਦਿਨ ਭਲਵਾਨ ਆਦਮੀ ਹੈ ਭਾਈ ਦਸਲ ਕਹਿੰਦੇ ਭਲਵਾਨ ਆਦਮੀ ਹੈ ਉਸਤਾਦ ਸਾਡਾ ਇਦਾਂ ਦੇ ਭਲਵਾਨ ਜਦੋਂ ਬੁਢਾਪੇ ਚ ਜਾਂਦੇ ਨੇ ਪਤਾ ਨੀ ਲੱਗਦਾ, ਫਿਰ ਆਲ ਫਾਲ ਹੋ ਜਾ ਆਪਣੇ ਪੈਰਾਂ ਥੁੱਕੀ ਥੂਆ। ਉਸਤਾਦ ਜੀ ਸੱਚੀ ਮੁੱਚ ਉਸਤਾਦ ਜੀ ਵਰਗੇ ਭਲਵਾਨ ਬੁਢਾਪੇ ਚ ਚਲੇ ਜਾਂਦੇ ਤੇ ਬੱਚਿਆਂ ਨੂੰ ਨਸੀਹਤ ਕਰਦੇ ਨੇ, ਐ ਖਾੜੇ ਤੋਂ ਵੀ ਕੁੱਟ ਪਈ ਪੁੱਤਰ, ਉੱਥੋਂ ਵੀ ਕੁੱਟ ਪਈ, ਇੱਥੋਂ ਵੀ ਨਸੇ ਨਹੀਂ ਐਵੇਂ ਜੇ ਭਲਵਾਨ ਆਪਣੇ ਪੱਟ ਦੇ ਹੱਥ ਨਹੀਂ ਮਾਰਦੇ, ਨਾ ਦੇ ਮਾਰਦੇ ਓਏ ਆ ਤੁਹਾਨੂੰ ਦੱਸਾਂ। ਉਸਤਾਦ ਜੀ ਵਰਗੇ ਭਲਵਾਨ ਚੱਲਦੀ ਕੁਸ਼ਤੀ ਰੋਕਤੀ, ਉਹ ਐਂ ਨਹੀਂ ਕੀਤਾ ਓਏ ਪਿੰਸੀ ਫਿਸਲੀ ਭਾਈ ਫੈਸਲਾ ਕੇ ਭਲਵਾਨ ਦਾ ਖਰਾਬ ਪੇਟ ਹੁੰਦਾ, ਸਾਰਾ ਜਦ ਤੱਕ ਕੁਸ਼ਤੀ ਹਾਰਦੇ ਨੇ ਸਾਰਾ ਖਾਣਾ ਪੀਲਾ ਕਰ ਦਿੰਦੇ। ਉਹਦਾ ਯਾਦ ਕੀ 3-4 ਕੁਸ਼ਤੀਆਂ ਭਾਈ ਜਿੰਨ ਦੇ ਸਿਰ ਤੇ ਜਿੱਤ ਗਿਆ ਹੈ। ਮਤਲਬ ਜਿੰਨ ਚਿੰਬੜਿਆ ਸੀ। ਹਾਂ ਜਿੰਨ ਚਿੰਬੜਿਆ, ਜਦੋਂ ਲੜਦਾ ਸੀ ਉਹ ਆ ਜਾਂਦਾ ਸੀ। ਪੰਜਵੇਂ ਫੈਸਲੇ ਤੇ ਭਾਈ ਵੱਡੇ ਭਲਵਾਨ ਨਾਲ ਉਹ ਭੱਜ ਗਿਆ, ਇਹਨੂੰ ਮਾਰ ਪੈ ਨਿਕਲ ਗਿਆ ਵਿੱਚੋਂ। ਜਿਹਨੂੰ ਪਤਾ ਲੱਗ ਗਿਆ ਨਾ ਮੇਰੇ ਆਸਰੇ ਜਿੱਤਦੇ ਆ, ਤੀਜੀ ਕੁਸ਼ਤੀ ਦੇ ਇੰਜ ਕਰਕੇ ਇਹਨੇ ਭਲਵਾਨ ਨੂੰ ਜੱਫਾ ਪਾਇਆ, ਜਿੰਨ ਵਿੱਚੋਂ ਨਿਕਲ ਕੇ ਕਹਿੰਦੇ ਉਹੀ ਕੀਤੀ ਨਾ ਫਿਰ ਸਾਡਾ ਨਹੀਂ। ਜਿੰਨ ਨੇ ਪੂਰਾ ਇਤਮਾਦ ਚ ਲਿਆ, ਉਹਨੇ ਕਿਹਾ ਮੈਂ ਤੇਰੇ ਨਾਲ ਲੜਾਂਗਾ, ਉਹਨੂੰ ਇਹਨੂੰ ਕੁੱਟ ਪੈਂਦੀ, ਉਹ ਪਰੇ ਗੋਲ ਗੱਪੇ ਖਾਂਦੇ ਆ। ਉਸਤਾਦ ਜੀ ਵਰਗੇ ਭਲਵਾਨ ਮੁਖਾਲਫ ਨੂੰ ਕਹਿੰਦੇ ਓਏ ਘੁੱਟੀ ਨਾ ਰੋਟੀ ਖਾਦੀ ਓਏ। ਬਾਸ ਉਸਤਾਦ ਜੀ ਨੇ ਰੈਸਲਿੰਗ ਵਾਲੇ ਲੈ ਕੇ ਉਹਨਾਂ ਨੇ ਜਾ ਕੇ ਅੰਦਰ ਰਿੰਗਾਂ ਚ ਮਾਰਿਆ ਤੇ ਉੱਥੇ ਵੱਜ ਕੇ ਵਾਪਸ ਨਹੀਂ ਆਏ, ਨਾਲ ਲਵੇਟੇ ਉਹ ਫਿਰ ਦੋ ਫੜ ਕੇ ਉਹ ਸਕ੍ਰਿਪਟ ਹੈ ਉਸਤਾਦ ਜੀ ਉਹ ਫਿਰ ਦੋ ਰਿੰਗਾਂ ਨੂੰ ਫੜ ਕੇ ਇਹਨੂੰ ਐ ਚਲਾਉਂਦੇ। ਭਾਈ ਫੈਸਲਾ ਅੱਛਾ ਬਾਕਸਿੰਗ ਖੇਡ ਰਿਹਾ ਤੇ ਜਿਹੜਾ ਇਹ ਇੰਜਨ ਕਰ ਰਿਹਾ ਉਹਦੇ ਨਾਲ, ਹਾਂਜੀ ਉਹ ਭਲਾ ਕਿਤੇ ਨਾਲ ਲੜ ਰਿਹਾ, ਉਹ ਇੰਜਨ ਨਹੀਂ ਕਰ ਇਹਨੇ ਇੰਜ ਕੀਤਾ, ਉਹਨੇ ਇੰਜ ਕੀਤਾ। ਐਡੀ ਰੋਗ ਨਹੀਂ ਕਰਦਾ, ਐਡੀ ਰੋਗ ਰੈਸਲਰ ਜਿਹੜਾ ਉਹ ਜਿਹੜਾ ਗੜੋਏ ਜਿਹਾ ਖਾਂਦਾ, ਉਸਤਾਦ ਜੀ ਦੀ ਵੀ ਉਦੋਂ ਕੁਸ਼ਤੀ ਹੋਈ, ਉਹ ਗੜੋਏ ਦੇ ਲਗਾ ਖਾਂਦਾ ਉੱਤੇ ਥੋੜਾ ਜਿਹਾ ਮਸਾਲਾ ਤੇ ਪਾ ਇਹਦੀ ਵੀ ਉਹਦੇ ਨਾਲ ਕੁਸ਼ਤੀ, ਉਹ ਗਡੋਏ ਖਾਂਦੇ ਨੇ, ਘਰੋਂ ਟਿਫਨ ਕੱਢ ਲਿਆ ਰੋਟੀਆਂ, ਕਹਿੰਦਾ ਇੱਥੇ ਬਹਿ ਕੇ ਖਾ ਲੈਂਦੇ। ਉਹਨੇ ਗਡੋਏ ਕੱਢੇ, ਚੌਧਰਾ ਮੁੱਕੀ ਬਣਾਉਣਾ ਇਹਨੇ ਕਰਨਾ। ਉਹਨੇ ਗਡੋਏ ਕੱਢੇ, ਕਾਜਬ ਚੱਕੀ ਬਿੱਲੂ ਗਡੋਏ ਖਾਂਦੇ ਤੇ ਉਹਦੇ ਨਾਲ ਮੁਕਾਬਲਾ ਸਜਾ ਕੇ ਕਹਿੰਦੇ ਆ ਗੱਲੇ ਗੱਲੇ ਉਹ ਆਂਦੇ ਉਹਨੇ ਗਡੋਏ ਕੱਢੇ ਤੇ ਉਹਨੇ ਕਹਿੰਦੇ ਮੇਰੇ ਘਰੋਂ ਵੀ ਬਿਜਲੀ ਦੀ ਕੜਾਈ ਆਉਂਦਾ ਹੀ ਏ। ਉਹਨੇ ਗਡੋਏ ਕੱਢੇ ਤੇ ਕਹਿੰਦਾ ਬੋਤਲ ਮੇਰੇ ਲੋ ਉਹਨੇ ਗੜੋਏ ਕਹਿੰਦੇ ਉਹਨੂੰ ਕਹਿੰਦੇ ਤੇਰੀ ਮੇਰੀ ਸਾਂਝੀ ਆਈ। ਇਹਦਾ ਲੜਾਈ ਹੋਈ ਤੇ ਭਲਵਾਨੇ ਫੜ ਕੇ ਮਾਰਦੇ ਨੇ ਤੇ ਫਿਰ ਵਾਪਸ ਆਉਂਦਾ, ਇਹਨੂੰ ਉਹਨੇ ਇੰਜ ਮਾਰਿਆ, ਛਾਲ ਮਾਰ ਕੇ ਦੌੜ ਗਿਆ। ਤੇ ਉੱਥੇ ਜਾ ਕੇ ਓਏ ਉਹ ਇਥੋਂ ਕਹਿੰਦਾ ਫੈਸਲ ਭਲਵਾਨ ਜ਼ਿਆਦਤੀ ਆ ਰਿਹਾ ਲੜਿਆ ਨਾ ਇੱਕ ਭਲਵਾਨ ਨਾਲ, ਉਹਨੇ ਨੂੰ ਇੰਜ ਫੜ ਕੇ ਜਦੋਂ ਇੰਜ ਕੀਤਾ ਤੇ ਆਪ ਸਿਗਰਟ ਲਾ ਕੇ ਬਹਿ ਗਿਆ ਤੇ ਇੰਜ ਵੱਜੀ ਗਿਆ। ਮਿੰਟ ਵੱਜਦਾ ਰਿਹਾ। 15 ਮਿੰਟ ਬਾਅਦ ਉਹਨੇ ਸਿਗਰਟ ਤੋਂ ਸਿੱਟ ਕੇ ਲੱਤ ਨਾਲ ਰੋਕਿਆ। ਆਜੇ ਇਹਨੂੰ ਭਲਵਾਨ ਨੇ ਆ ਕਰਕੇ ਮਾਰਿਆ ਤੇ ਉਸਨੇ ਆ ਕਰਕੇ ਕਿੰਨੀ ਦੇਰ ਘੁੰਮਿਆ ਉਹ ਸ਼ੇਰਾਂ ਸ਼ੂ ਪੰਬੀ ਲਾਡੂ ਟਾਈਮ ਨਹੀਂ ਭਲਵਾਨ ਨੇ ਸਿੱਧਾ ਮੁੱਕਾ ਮਾਰਿਆ, ਪਿੱਛੇ ਜਾ ਕੇ ਫੇਰ ਸਿੱਧਾ ਹੋਵੇ। ਭਲਵਾਨ ਨੇ ਤਾਂ ਕਸੋਨ ਮਾਰਿਆ, ਘੰਟਾ ਲੱਭਾ ਨਹੀਂ, ਬਾਅਦ ਪਤਾ ਲੱਗਾ ਕਸੋਨ ਨਹੀਂ ਲੱਗਾ ਸੀ ਨਿਕਲ।
ਗੁੱਡਿਆਂ ਨੂੰ ਕਹਿੰਦੇ ਵਿੱਚ ਕਿਤੇ ਆਲੂ ਹੁੰਦੇ ਨਾ। ਯਾਰ ਇੱਕ ਗਾਰਡ ਕੋ ਖਲੋਤਾ, ਗਾਰਡ ਇਹਦੇ ਨਾਲ ਫੜ ਕੇ ਲੋਕਾਂ ਦੀ ਤਲਾਸ਼ੀ ਲੈਂਦੇ। ਨਹੀਂ ਉਹਦੇ ਚ ਸਹੀ, ਉਹਦੇ ਚ ਜਿਹੜਾ ਰਿੰਗ ਹੁੰਦਾ। ਓਏ ਪਤਾ ਹੁੰਦਾ ਅੱਜ ਆਪਾਂ ਕਰਨਾ ਉਹਦਾ ਸ਼ੋਅ। ਹਾਂ ਮੈਂ ਇੱਕ ਵਾਰੀ ਹਸਨੈਨ ਨੂੰ ਦੁਪੱਟਾ ਲਾ ਉਹਦੇ ਰਿਸ਼ਤੇਦਾਰ। ਉਸਤਾਦ ਜੀ ਇੱਕ ਪਹਿਲਵਾਨ ਨੂੰ ਰਿੰਗ ਦੇ ਉੱਤੇ ਚੜ ਕੇ ਨਹੀਂ ਜਿਹੜੀ ਛਾਲ ਮਾਰਦੇ ਭਾਈ ਫੈਸਲ ਤੇ ਛਾਲ ਮਾਰਨ ਲੱਗੇ ਤੇ ਸਾਰੇ ਰੋਲਾ ਪਾ ਓਏ ਨਾ ਇੱਥੇ ਚਿੱਕੜ ਲੱਗ ਗਿਆ। ਉਹ ਨਾ ਨੇ ਪਾੜ ਜਾਣਾ ਹੀ। ਉਹ ਭਲਵਾਨ ਐ ਦੌੜਦੇ ਉਹ ਕਹਿੰਦੇ ਐ ਕਰਦੇ ਖਾੜੇ ਨੂੰ ਕ੍ਰਾਸ ਕਰਕੇ ਉਹ ਕਹਿੰਦੇ ਭਲਵਾਨ ਵਾਪਸ ਆ ਕੇ ਕੁੱਤਾ ਪਿਆ ਤਾਂ ਗਾ ਸੀ ਉਹ ਨਿਕਲ ਗਿਆ ਅੱਗੇ। ਭਾਈ ਫੈਸਲ ਨੇ ਉਹਨਾਂ ਰੈਸਲਿੰਗ ਚ ਐਂਟਰੀ ਕੀਤੀ ਕਰਕੇ ਨਾਲ ਛੱਡੇ ਤੇ ਸੜ ਗਿਆ ਉੱਥੋਂ ਹੀ ਲੈ ਕੇ ਰੈਸਲਿੰਗ ਲੜ ਕੇ ਰੈਫਲੀ ਨੂੰ ਕਹਿੰਦੇ ਆ ਸ਼ਾਮ ਨੂੰ ਘਰ ਚੱਲੀ ਇੱਕ ਤੋਂ ਫੈਸਲੇ ਉੱਤੇ ਵੀ ਕਰਨੀ ਤੇ ਭਰਾ ਦੇ ਨਾਲ ਰੋਲਾ ਬਣ ਗਿਆ ਕਹਿੰਦਾ ਤੂੰ ਨਵੇੜਨਾ। ਉਸਤਾਦ ਜੀ ਵੀ ਜਿੱਤੇ ਨੇ, ਉਹਨਾਂ ਨੇ ਬੈਲਟ ਦਿੱਤਾ ਵਾਪਸ ਕਰਤਾ। ਕਿਉਂ? ਕਹਿੰਦੇ ਪੈਂਟ ਚ ਨਹੀਂ ਆਉਂਦਾ, ਐਡਾ ਨੂੰ ਚਾਹ ਦਿੱਤਾ ਯਾਰ। ਆਓ ਭਾਈ ਫੈਸਲ ਹਾਰ ਗਿਆ ਤੇ ਦੂਜੇ ਦੀਆਂ ਮਿੰਤਾਂ ਕਰਨ ਡਿਆ ਯਾਰ 2-4 ਸੈਲਫੀਆਂ ਦੇ ਲੈ ਲੈਂਦੇ ਇਹਦੇ ਨਾਲ ਤਾਂ ਇਦਾਂ ਦਾ ਭਲਵਾਨ ਹਾਰ ਕੇ ਨੇ ਬਾਨੇ ਪਾਉਣੇ, ਘਰ ਦੀਆਂ ਟੈਨਸ਼ਨਾਂ ਹੀ ਲੈ ਕੇ ਬਹਿ ਗਈਆਂ, ਕੰਮ ਛੁੱਟੀ ਕਰਦੇ ਨੇ। ਅੰਡਰਟੇਕਰ ਜਿੱਤ ਗਿਆ ਤੇ ਵੀ ਹੁਣ ਉਹਦੇ ਨਾਲ ਫਰੈਂਕ ਹੋ ਰਿਹਾ ਜਾ ਕੇ। ਹੁਣ ਫਿਰ ਇੱਥੇ ਰਹਿਣਾ ਕਿ ਚੱਲ ਜਾਣਾ ਪਿੰਡ। ਅੰਡਰਟੇਕਰ ਕਿ ਮਾਮੇ ਦਾ ਮੁੰਡਾ ਸੁੱਬੇ ਖਾ ਕੇ ਕਹੀ ਜਾਂਦੇ ਆ ਕਿੰਨੀਆਂ ਟੋੜੀ ਗੋਲਾਂ। ਕੀ ਖਾ ਕੇ? ਗੋਲਾ ਹੁੰਦੀਆਂ ਤਾਂ ਸਤੂਤ। ਅੰਡਰਟੇਕਰ ਨਾਲ ਫ੍ਰੀ ਹੋਇਆ, ਅੰਡਰਟੇਕਰ ਨੇ ਤਬੂਤ ਨਹੀਂ ਮਿਲਿਆ, ਉਹਨੂੰ ਕਿਹਾ ਤੈਨੂੰ ਸਹੁਰੇ ਨੇ ਦਿੱਤਾ ਨਾ। ਅੰਡਰਟੇਕਰ ਆਇਆ ਤੇ ਉਹਨੇ ਆਉਂਦਿਆਂ ਇਹਨਾਂ ਦੇ ਇੱਕ ਮਾਰੀ ਹੈ ਤੇ ਨੱਸ ਕੇ ਉਹਦੀ ਤਬੂਚ ਵੜ ਕੇ ਉਹ ਤਬੂਆ ਬੰਦ ਕਰ ਲਈ। ਉਹ ਬਾਹਰੋਂ ਫੜਕਾਰ ਕੇ ਬਾਹਰ ਆਵੇ ਦੱਸੀ ਆ। ਅੰਡਰਟੇਕਰ ਆਇਆ ਤੇ ਬੱਤੀ ਬੰਦ ਹੋ ਗਈ, ਉਹਦੀ ਐਂਟਰੀ ਸੀ ਤੇ ਉੱਠ ਕੇ ਵੀ ਹੁਣ ਓਏ ਆ ਜਾਂਦੀ ਹਿੱਲਿਓ ਕੋਈ ਨਾ ਐਡਾ ਮੈਂ ਕਹਿੰਦਾ ਬਾਜੀ ਅੰਡਰਟੇਕਰ ਕੋ ਹਾਰ ਗਿਆ ਤੇ ਉੱਥੇ ਕਲੀਅਰ ਕਰਨ ਦਿਆ ਮੇਰਾ ਦੇਸੀ ਘਿਓ ਮੁੱਕਿਆ ਨਹੀਂ ਤੇ ਰੌਲਾ ਕੋਈ ਅੰਡਰਟੇਕਰ ਦਾ ਦੋਸਤ ਬਣ ਗਿਆ ਤੇ ਉਹਦੇ ਉਹ ਜਿਹੜਾ ਤਬੂਤ ਜਿਹਾ ਨਹੀਂ ਉੱਤੇ ਮੋਟੇ ਮਾਰਕਰ ਨਾਲ ਡਾਲਰਸ ਲਿਖਣ ਦੇ। ਯਾਰ ਅੰਡਰਟੇਕਰ ਨਾਲ ਲੜੇ ਆ 2 ਮਿੰਟ, ਉਹ ਅੰਡਰਟੇਕਰ ਦਾ ਉੱਠ ਕੇ ਅੱਖਾਂ ਪੁੱਠੀਆਂ ਕਰਦਾ ਕਹਿੰਦਾ ਲਓ ਜੀ ਉਹਨੂੰ ਬਾਬੇ ਆ ਗਏ ਉਹਦੇ। ਬਾਜੀ ਅੰਡਰਟੇਕਰ ਆਇਆ ਨਾ ਐ ਕਰਕੇ ਨਾਰ ਚੱਲੇ ਤੇ ਭਾਈ ਫੈਸਲ ਉੱਥੇ ਨਾਰ ਕਮਾਉਣ ਲੱਗ ਪਿਆ। ਜੀ ਅੰਡਰਟੇਕਰ ਇੰਜ ਕਰਕੇ ਆ ਤੇ ਕੱਚੇ ਪੈ ਕੇ ਲਓ ਭਾਜੀ ਵੀ ਆ ਗਏ ਨੇ, ਹੁਣ ਭਾਜੀ ਵੀ ਆ ਗਏ। ਯਾਰ ਬੜੇ ਰੈਸਲਰ ਹੁੰਦੇ ਸੀ, ਇੱਕ ਹੁੰਦੇ ਸੀ ਹੌਗਨ। ਬਾਬਾ ਉਹ ਸੁਬਹ ਰੈਸਲਿੰਗ ਲੱਗਣੀ ਜਦੋਂ ਸਕੂਲੇ ਜਾਣਾ। ਸਕੂਲੇ ਜਾਈਦਾ ਹਾਂ ਤੇ ਉਹਦੇ ਪਿੱਛੇ ਚਿੱਟੇ ਵਾਲ ਹੁੰਦੇ ਸੀ, ਛੋਟਾ ਜਿਹਾ ਉਹਦਾ ਕੱਦ ਹੁੰਦਾ ਸੀ, ਐਡੀ ਗੁਰੈਰੋ ਹੁੰਦਾ ਸੀਗਾ, ਨੈਸ਼ ਹੁੰਦਾ ਸੀ ਉਹ ਪੂਰਾ। ਇੱਕ ਸਾਜ ਉਹ ਹੁੰਦੇ ਟੀਨ ਪੈਕ ਮਾਰਦਾ ਸੀ ਗੰਜਾ। ਉਹ ਸੀਗਾ ਰੋਕ। ਇੱਕ ਤੇ ਟ੍ਰਿਪਲ ਐਚ। ਨਹੀਂ ਰੈਸਲਰਸ ਦੇ ਵਿੱਚੋਂ ਨਾ ਜਿਹਦੀ ਸਭ ਤੋਂ ਅੱਛਾ ਨਿਜ਼ਾਮ ਹੋਇਆ ਨਾ ਉਹ ਰੌਕ। ਦ ਰੌਕ ਤਾਜੀ ਐਕਟਰ ਵੀ ਬੜਾ ਅੱਛਾ। ਨਹੀਂ ਦੀ ਰੋਕ ਨਹੀਂ ਉਸਤਾਦ ਜੀ, ਉਹ ਜਿਹੜਾ ਮੁੱਕਾ ਮਾਰਦਾ ਉੱਡ ਕੇ। ਤਾਜੀ ਉਹ ਤਾਂ ਹੁਣ ਆਉਂਦੇ ਆ ਰੋਮਨ ਦੇ। ਜੌਨ ਸੀਨਾ ਵੀ ਆਇਆ ਨਾ ਫਿਲਮਾਂ ਰੋਮਨ ਰੇਂਜ। ਚ। ਹਾਂਜੀ ਜੌਨ ਸੀਨਾ ਵੀ ਫਿਲਮਾਂ ਚ ਆਇਆ। ਅੱਛਾ ਉਸਤਾਦ ਜੀ ਸਾਨੂੰ ਹੁਣ ਆ ਕੇ ਪਤਾ ਲੱਗਾ, ਇਹ ਸੋਸ਼ਲ ਮੀਡੀਆ ਦੱਸਿਆ ਕਿ ਸਾਰਾ Fake ਹੁੰਦਾ। ਹਾਂ ਸ਼ੋਅ ਛੱਡਾ ਸੀ, ਮਰ ਗਿਆ। ਨਹੀਂ ਲੇਕਿਨ ਇੰਨੀ ਟਿਕਟ ਕਿਸ ਤਰ੍ਹਾਂ ਉਸਤਾਦ ਜੀ ਵਿਕ ਜਾਂਦੀ ਹੈ, ਕਿਹੜੀ ਗੱਲ? ਉਹ ਯਾਰ ਉਹ ਐਂਟਰਟੇਨਮੈਂਟ ਹੈ ਨਾ ਯਾਰ। ਮੈਂ ਉਸਤਾਦ ਜੀ ਕਹਿੰਦਾ ਮੈਂ ਕਿ ਹਕੀਕਤ ਹੁੰਦੀ ਹੈ, ਮੈਂ ਯਾਰ ਬਲੀਵ ਮੀ ਕਿ ਮੈਂ ਲਾਈਵ ਦੇਖੀ ਹੈ, ਨਹੀਂ ਹਕੀਕਤ ਨਹੀਂ ਹੁੰਦੀ। ਮੈਂ ਲਾਈਵ ਦੇਖੀਆਂ ਨੇ ਉਸਤਾਦ ਉਹ ਜੀ। ਨਹੀਂ ਹਕੀਕਤ ਨਹੀਂ ਹੁੰਦੀ ਯਾਰ। ਜੰਗਲੇ ਵਾਲੀ ਹੁੰਦੀ ਨੇ, ਜੰਗਲੇ ਵਾਲੀ। ਹਾਂ ਇੱਕ ਉਹ ਕਹਿੰਦੇ ਉਹ ਜਿਹੜੀ ਨਹੀਂ, ਉਹ ਜਿਹੜੀ ਖਬੀਬ ਵਾਲੀ ਹਬੀਬ। ਹਾਂਜੀ ਉਹ ਓਰੀਜਨਲ ਆ ਸਾਜ ਜੀ। ਉਹ ਤੇ ਕਿਆ ਬਾਤ। ਉਹ ਬਾਕਸਿੰਗ ਉਹ ਰੌਣ ਹੁੰਦੇ। ਚਲੇ ਗਏ ਸੱਚੀ ਮੁੱਚੀ ਵਾਲੀ ਉਹ ਲੜਾਈ ਹੈ, ਸੱਚੀ ਮੁੱਚੀ ਵਾਲੀ। ਅੰਡਰਟੇਕਰ ਨਾਲ ਭਾਈ ਉਹ ਮਾਸ਼ਾਅੱਲਾ ਇੱਕ ਵੀ ਨਹੀਂ ਹਲਿਆ ਅੱਜ ਤੱਕ। ਖਬੀਬ ਹਾਂਜੀ। ਹਰਿਆਣੀ ਨਹੀਂ ਸਰ ਕੋਈ ਵੀ। ਉਹਦਾ ਵਰਲਡ ਰੋਨਾਲਡੋ ਉਹਦਾ ਫੈਨ ਆ, ਰੋਨਾਲਡੋ ਨੂੰ ਮਿਲਣ ਆਇਆ ਸੀ। ਹਾਂ ਹਾਂਜੀ ਉਸਤਾਦ ਜੀ ਉਹ ਜਿਹੜਾ ਮਾਸ਼ਾਅੱਲਾ ਇੱਕ ਵੀ ਉਹ ਨਹੀਂ। ਯਾਰ ਜਿਹੜਾ ਉਹਨੇ ਕੁੱਟਿਆ ਸੀ ਉਹਨੂੰ, ਉਹ ਜਿਹੜਾ ਜਿਹਨੇ ਟੈਟੂ ਬਣਵਾਇਆ ਸੀ, ਜਿਹਦਾ ਬੜਾ ਜਿੰਨੇ ਬੜੀ ਖੱਪ ਪਾਈ ਸੀ ਨਹੀਂ ਉਹਨੇ ਕੋਈ ਗੱਲ ਕੀਤੀ ਸੀ ਉਹਦੇ ਨਾ। ਉਹਨੂੰ 2 ਮਿੰਟ ਚ ਹੀ ਹਰਾਤਾ। ਹਾਂ ਨਹੀਂ 2 ਮਿੰਟ ਚ ਨਹੀਂ ਰਾਇਆ, ਲੇਕਿਨ ਉਹਨੇ ਬਹੁਤ ਉਹਨੇ ਨਾ ਕਿਸੇ ਪਹਿਲੇ ਕਿਸੇ ਪ੍ਰੋਗਰਾਮ 'ਚ ਨਾ ਉਹਨੇ ਉਹਦੀ ਕੋਈ ਉਹ ਮੁਸਲਮਾਨ ਆ ਨਾ ਤੇ ਉਹਨੇ ਉਹਨੂੰ ਇੱਥੇ ਕੋਈ ਤੰਜ਼ ਕੀਤਾ ਸੀ। ਹਾਂਜੀ ਤੇ ਉਹਨੇ ਫਿਰ ਚੈਲੰਜ ਕੀਤਾ ਤੇ ਫਿਰ ਉਹਨੇ ਕੀ ਧਮਾਇਆ ਉਹਨੂੰ। ਰੋਲੀ ਉਸਤਾਦ ਜੀ ਉਹਨੂੰ ਫ੍ਰੀ ਸਟਾਈਲ ਗਿਆ। ਉਦਾਂ ਦੇ ਹੋਰ ਵੀ ਆ 2-3 ਉਹਦਾ ਭਰਾ ਮੁਸਲਮਾਨ, ਵੀ ਇੱਕ ਹੁਣ ਕੇ ਉਹ ਵੀ ਨੈਸ਼ ਆ ਪੂਰਾ। ਬਹੁਤ ਨੈਸ਼ ਆ। ਜੰਗਲੇ ਵਾਲੀ ਰੈਸਲਿੰਗ ਚ 2-3 ਮੁੱਕੇ ਵੱਜੇ ਤੇ ਬਾਹਰ ਨੂੰ ਮੂੰਹ ਕਰਕੇ ਕਹਿੰਦਾ ਉਹ ਪਲਾਸੀ ਸੁੱਟ। ਨਹੀਂ ਜੰਗਲਿਆਂ ਦੀ ਰੈਸਲਿੰਗ ਤੇ ਅੰਦਰ ਵੜਿਆ ਤੇ ਨਾਲ ਪਲਾਸੀ ਲਾਈ ਆ ਤੇ ਉਹ ਜਦੋਂ ਮਾਰਦਾ ਸੀ ਹਲਕਾ ਜਿਹਾ ਕੱਟ ਦਿੰਦਾ ਸੀ, ਖਾਨਾ ਬਣਾ ਲਿਆ ਪੂਰਾ। ਉਸਤਾਦ ਜੀ ਮੁਖਾਲਫ ਭਲਵਾਨ ਨੂੰ ਕਹੀ ਲੈ ਵੀ ਮੇਰੇ ਨਾਲ ਸਿੱਧਾ ਤੇਰੀ ਮੇਰੀ ਲੜਾਈ ਆ,
90% ਤੂੰ ਜੀ ਤੜੀ ਯਾਰ ਜੰਗਲੇ ਵਾਲੀ ਲੜਾਈ ਕੇ ਲੜਨ ਦੇ ਤੇ ਨਾਲ ਆਪਣਾ ਭਾਂਜਾ ਵੀ ਲੈ ਗਏ। ਉਹ ਕਹਿੰਦੇ ਬਚਾ ਕਿਤੇ ਉਹ ਘਰ ਤੇ ਤੇਰਾ ਫੌਤ ਕੀਤੇ ਗਏ ਯਾਰ ਨਹੀਂ ਰਹੂਗਾ ਜੰਗਲੇ ਅੰਦਰ ਉਹ ਵੀ ਫਿਰਦੇ ਆ ਨਾਲ। ਐਵੇਂ ਇੰਟਰਟੈਕਰ ਦਾ ਬਈ ਫੈਸਲਾ ਦਾ ਮੈਚ ਪੈ ਗਿਆ ਤਾਂ ਜੀ ਉਹਨੇ ਥੋੜਾ ਜਿਹਾ ਕੁੱਟਿਆ ਤੇ ਰੈਫਲੀ ਨੂੰ ਕਹਿੰਦੇ ਠਾਣਾ ਕਿਹੜਾ ਲੱਗਦਾ ਇੰਟਰਟੈਕਰ ਇੰਟਰਟੈਕਰ ਕੋ ਤਾਂ ਜੀ ਕੁੱਟ ਖਾ ਕੇ ਬਾਹਰ ਦੁੱਧ ਵਾਲੀ ਬੋਤਲ ਪੀ ਗਿਆ। ਅੰਡਰਟੇਕਰ ਨਾਲ ਬਹਿ ਕੇ ਉਹਦੀਆਂ ਜੜ੍ਹਾਂ ਵੱਟਣ ਦਿਆ ਕਹਿੰਦਾ ਕੇਨ ਤੂੰ ਭਰਾ ਸਮਝਦਾ ਆਪਣਾ ਇਹਦਾ ਭਰਾ ਹੀ। ਅੱਛਾ ਇਹਨੇ ਸਮਝਿਆ ਕਿ ਉਹ ਜਿਹੜੀ ਲੜਾਈ ਹੁੰਦੀ ਨਾ ਜਿਹੜੀ ਅੰਡਰਟੇਕਰ ਵਾਲੀ ਇਹ ਫੇਕ ਆ ਤੇ ਉਸ ਜਾਂਦੇ ਸੱਚੀ ਮੁੱਚੀ ਪੇਲ ਤੱਕ ਬੰਦੇ ਨੇ ਇਸ ਕਿਸਮ ਦਾ ਘਮਾਟੋ ਮਾਰਿਆ। ਰੈਫਰੀ ਮੂੰਹ ਕਰ ਕਹਿੰਦਾ ਇਹ ਹੁਣ ਸਹੀ ਲੈਣਾ ਫਿਰ ਪਹਿਲੇ ਦੱਸੋ ਆ ਦੇਖ ਲਓ ਹੁਣ। ਆਹੋ ਇਹ ਸੀਰੀਅਸ ਆ। ਇੰਜ ਕਰਕੇ ਰਿੰਗ 'ਚ ਵੜਿਆ ਕਿਸੇ ਨੇ ਕਿਹਾ ਕਿ ਅੰਡਰਟੇਕਰ ਬੰਦੇ ਨੂੰ ਬੰਦਾ ਮਾਰ ਦਿੰਦਾ ਵਾ ਤੇ ਅੰਡਰਟੇਕਰ ਆ ਤੁਹਾਨੂੰ ਕਹਿੰਦਾ ਤੁਸੀਂ ਵੀ ਮੁਗਲ ਹੀ ਹੋ। ਉਹ ਭਲਵਾਨ ਲੜਨ ਦੇ ਤੇ ਮਿੱਠਾ ਕਹੀ ਜੇ ਓਏ ਅੱਡਾ ਤੇ ਡੋਰੀਆਂ ਸੁੱਟੋ ਨਾ ਲੜੋ ਕੀ ਕਰਦੇ ਇੱਕ ਭਲਵਾਨ ਨੇ 3 ਸਾਡੇ ਮੁੱਕੇ ਮਾਰੇ ਨੇ ਨਿੱਕੇ ਨਿੱਕੇ ਆਪਣੇ ਬੱਚੇ ਦੀਆਂ ਤਸਵੀਰਾਂ ਕਰਕੇ ਬੋਲਦਾ ਸੀ 1.5 ਸਾਲ ਦਾ। ਇੱਕ ਭਲਵਾਨ ਬਣੂਗਾ ਦਿਲ ਚ ਸੁਰਾਖ ਨਹੀਂ। ਯਾਰ ਉਹ ਪਹਿਲਵਾਨ ਨੇ ਜਾਣ ਕੇ ਜਿਤਾਤਾ ਅੰਡਰਟੇਕਰ ਨੇ। ਉਹਨੇ ਕਿਹਾ ਫੈਸਲ ਸੈਂਟਰ ਚ ਤੂੰ ਆਇਆ ਜਾਂ ਤੇ ਪਹਿਲਵਾਨ ਨੇ ਉਲਟ ਪਾਦੀ ਮਾਰੀ ਉਹਦੇ ਭੈਣ ਤੇ ਉਹਦੇ ਲੱਕ 'ਚ ਇਹਦਾ ਨੱਕ ਬਚਾ ਕੋਈ ਮਾਰੀ ਮੈਂ ਫੋਲ ਆ। ਉਹ ਭਲਵਾਨ ਦਾ ਮੂੰਹ ਪਰੇ ਤੇ ਇਹਨੇ ਪਿੱਛੋਂ ਟੱਕਰ ਮਾਰੀ ਤੇ ਕਹਿੰਦਾ ਇਹਨੇ ਥੋੜਾ ਮਾਰਿਆ ਇਹਨੇ ਥੋੜਾ ਮਾਰਿਆ ਕੋਈ ਨਜਾਇਜ਼ ਹੋਇਆ ਮੈਨੂੰ ਇਹਨੂੰ ਰੈਫਰੀ ਬਣਾਤਾ ਉਹਨਾਂ ਨੇ ਕਿ ਚੱਲ ਤੂੰ ਰੈਫਰੀ ਉਹਨੇ ਕਦੋਂ ਆ ਕੇ ਡਿੱਕ ਕੇ ਰੰਗ ਭਾਈ ਢਿੱਲੇ ਸਾਹ ਚੜੇ ਇਹਨੂੰ। ਉਹ ਅਗਲੇ ਨੇ ਥੱਲੇ ਲੰਮੇ ਪਾਇਆ ਤੇ ਹੌਲੀ ਹੌਲੀ ਆਉਂਦੇ ਆ ਕੇ ਪਹਿਲੇ ਗੋਡਿਆਂ ਭਰ ਬੈਠਾ ਫਿਰ ਇੰਜ ਕਰਕੇ ਲੰਮੇ ਪਿਆ ਉਨੀ ਦੇਰ ਨੂੰ ਕਿਤੇ ਤੇ ਕਿਤੇ ਗੇਮ ਕੋਈ ਫੈਸਲ ਰੈਫਲੀ ਬਣ ਕੇ ਉਹਨੇ ਆ ਕਰਕੇ ਢਾਇਆ ਤੇ ਆ ਕੇ ਸਿੱਧਾ ਹੋ ਗਿਆ ਤੇ ਇਹਦਾ ਹੱਥ ਨਹੀਂ ਲੱਗਾ ਲੱਗ ਥੱਲੇ ਰਿਹਾ ਤੇ ਆਵਾ ਨੱਸ ਕੇ ਆਇਆ ਉਹਨੇ ਜਦੋਂ ਢਾ ਲਿਆ ਨਾ ਨੱਸ ਕੇ ਆਇਆ ਇੱਕ ਮਾਰ ਕੇ ਦੂਜੀ ਵਾਰੀ ਇੱਕ ਦਾ ਉਹ ਨਾ ਚੜ ਗਈ। ਇੱਕ ਭਲਵਾਨ ਨੇ ਭਲਵਾਨ ਨੂੰ ਹਰਾ ਸੁੱਟਿਆ ਹੋਇਆ ਤੇ ਆਪ ਫੈਸਲਾ ਦੇਣ ਦੀ ਬਜਾਏ ਦੁਆਵੇਂ ਕਰੀ ਜਾਂਦੇ ਜਾ ਕੇ ਫੈਸਲਾ ਦੇ। ਚਲੋ ਠੀਕ ਮਿੱਠਾ ਉਸਤਾਦ ਜੀ ਖਾਬ ਸੁਣਾਉਣੀ ਚਾਹ ਰਹੇ ਸੀ ਆਪਣੀ ਕੋਈ ਮਿੱਟੇ ਨੂੰ ਖਾਬ ਮੇਰੇ ਦੇਹ ਚੋਂ ਨਿਕਲ ਗਈ ਆ। ਅੱਛਾ ਹਾਂਜੀ ਖੋਤਾ ਲੀਟਰ ਤੇ ਬਈ ਫੈਸਲ ਵੀ ਨਾਲ ਉਹਦੇ ਲਿਟ ਕੇ ਉਦਾਂ ਹੀ ਕਰਨ ਦੀ ਜਿੱਦਾਂ ਠੀਕ ਹੈ ਐਸੇ ਹੀ ਤੁਸੀਂ ਦੋਵੇਂ ਸਹੀ ਟਾਈਮ ਪਾਸ ਕਰਨ ਦੇ। ਰੈਫਰੀ ਬਣ ਗਿਆ ਤੂੰ ਉਹਨੇ ਢਾ ਲਿਆ ਵਾ ਢਾ ਕੇ ਉਹਨੇ ਹੱਥ ਨਾਲ ਦੀ ਧੌਣ ਫੜੀ ਦੂਜੇ ਨਾਲ ਕਹਿੰਦਾ ਆਇਆ ਯਾਰ ਖੁਦਾ ਦਾ ਨਾ ਯਾਰ ਮਾਰ ਦੇ ਹੱਥ 3 ਵਾਰੀ। ਡਬਲ ਵਾਲੀ ਚ ਚਲ ਕੇ ਜਿਹੜਾ ਹੱਥ ਮਿਲਾ ਕੇ ਨਹੀਂ ਆਂਦਾ 2-3 ਮੁੱਕੇ ਹਲੇ ਪਏ ਸੀ ਹੌਲੀ ਹੌਲੀ ਤੇ ਜਾ ਕੇ ਸਲਾਮ ਲੈ ਕਹਿੰਦੇ ਯਾਰ ਪੂਰਾ ਲੜ ਤੇ ਲੈ ਘੋੜਾ ਕਰਨ ਡਿਆ ਉਹਨੂੰ ਕਹਿੰਦੇ ਈਕੋ ਘਟਾ ਥੋੜੀ ਇੱਕ ਭਲਵਾਨ ਨੇ 2 ਥੱਪੜ ਮਾਰਤੇ ਉਹਨੇ ਕਿਹਾ ਤੇਰਾ ਟੂ ਸ਼ਾਟ ਏ। ਇਹ ਗੱਲ ਪਤਾ ਕਿ ਸਭ ਤੋਂ ਪਹਿਲੇ ਨਾ ਗ੍ਰਿਫਤ ਮਜ਼ਬੂਤ ਰੱਖਣੀ ਚਾਹੀਦੀ। ਤੁਹਾਨੂੰ ਪਤਾ ਗ੍ਰਿਫਤ ਮਜ਼ਬੂਤ ਕਿੱਦਾਂ ਹੁੰਦੀ ਉਸਤਾਦ ਜੀ ਪਤਾ ਨਹੀਂ ਭਾਜੀ ਕਿਉਂ ਨਹੀਂ ਪਤਾ ਏਡੇ ਵੱਡੇ ਹੋ ਗਏ ਉਸਤਾਦ ਜੀ ਪਤਾ ਲਗਾਓ। ਹਾਂਜੀ ਕੋਮੇ 'ਚ ਚਲਾ ਗਿਆ ਤੇ ਉੱਥੋਂ ਅੱਗੋਂ ਹੋਰ ਕਿਤੇ ਨਿਕਲ ਗਿਆ। ਘਰ ਦੇ ਵੇਖਣ ਦੇ ਕਿੱਧਰ ਗਿਆ। ਘਰ ਦੇ ਕੋਮੇ ਚ ਲੱਭ ਰਹੇ ਨੇ। ਕੋਮੇ 'ਚ ਗਿਆ ਤੇ ਘਰ ਦੇ ਕਹਿੰਦੇ ਇਹਦੇ ਕੋਈ ਇੰਨੇ ਪੈਸੇ ਕਿੱਥੋਂ ਆਏ ਤੇ ਜਾ ਨਹੀਂ ਸਕਦਾ। ਕੋਮੇ ਚ ਚਲ ਗਿਆ ਤੇ ਘਰ ਦੇ ਗੱਲਾਂ ਕਰਨ ਦੇ ਯਾਰ ਜੀ ਕੋਮੇ ਚ ਗਿਆ ਤੇ ਫਿਰ ਫਲ ਕੌਣ ਖਾਂਦੇ ਆ। ਝੂਠਾ ਕੋਮੇ ਚ ਗਿਆ ਰਾਤ ਨੂੰ 2 ਵਜੇ ਉੱਠ ਪੈਂਦਾ ਸੀ। ਆਪਣੀ ਅਬਾਸ ਦੀ ਅੰਮੀ ਕਹਿੰਦੀ ਹੈ ਬੂੜ ਕਹਿੰਦੀ ਬਾਸ ਘੋਮੇ ਚ ਚਲਾ ਕੇ ਕਹਿੰਦਾ 9 ਵਜੇ ਦਾ ਘਰ ਹੋਵੇ ਜਿੱਥੇ ਮਰਜ਼ੀ ਜਾਵੇ 9 ਵਜੇ ਦਾ ਘਰ ਹੋਵੇ ਡੰਕੀ ਲਾ ਕੇ ਕੋਮੇ ਚ ਚਲੇ ਟੰਕੀ ਲਾ ਕੇ ਇਹਨਾਂ ਦੇ ਬੇਟੇ ਨੇ ਨਾਨੀ ਨੂੰ ਕਿਹਾ ਆਪੂ ਕੋਮੇ 'ਚ ਚਲੇ ਗਏ ਕਹਿੰਦੀ ਖਿਆਲ ਤਾਂ ਜਾਵੇ ਜਿੱਥੇ ਗਿਆ। ਕੋਮੇ ਚ ਗਿਆ ਤੇ ਨਾ ਭਰਾ ਪਿੱਛੋਂ ਫੋਨ ਕਰਕੇ ਕਹਿੰਦੇ ਮੇਰੇ ਵਾਸਤੇ ਆਈਫੋਨ ਲੈ ਕੇ ਆਉਣਾ। ਕੋਮੇ 'ਚ ਚਲੇ ਤੇ ਬਾਕੀ ਭਰਾਵਾਂ ਕਹਿੰਦੇ ਮੈਂ ਤੁਹਾਨੂੰ ਵੀ ਹੌਲੀ ਹੌਲੀ ਬੁਲਾ ਲੂੰਗਾ। ਕੋਮੇ 'ਚ ਕਹਿੰਦੇ ਲੋਕਾਂ ਨੂੰ ਕਹੀ ਏਜੰਟ ਛੱਡ ਗਿਆ ਭਾਜੀ। ਕੋਮੇ ਤੋਂ ਵਾਪਸੀ ਆਇਆ ਤਬ ਬਾਰਕ ਚੁੱਕਿਆ। ਕੋਮੇ ਤੋਂ ਵਾਪਸ ਤਬਰਕ ਚੁੱਕਿਆ ਮਖਾਣੇ ਚੁੱਕੇ ਜਵਾਰੇ ਚੁੱਕੇ ਭਾਈ ਤੇ ਪੀਲਾ ਧਾਗਾ ਬਣੀ। ਲੋਕੀ ਪੁੱਛ ਰਹੇ ਫੈਸਲ ਤੂੰ ਕੋਮੇ ਚ ਜਾਣਾ ਸੀ ਕਹਿੰਦਾ ਵਾ ਕਾਗਜ਼ ਜਮਾ ਕਰਾਏ ਪੈਸੇ ਵੀ ਦੇ ਦਿੱਤੇ। ਕੋਮੇ 'ਚੋਂ ਵਾਪਸ ਆ ਕੇ ਲੋਕਾਂ ਨੂੰ ਕਹਿੰਦੇ ਛੁੱਟੀ ਆਇਆ ਭਾਜੀ। ਪੈਸੇ ਨੂੰ ਪੁੱਛਣ ਦੇ ਲੋਕੀ ਤੂੰ ਕੋਮੇ ਚ ਜਾਣਾ ਸੀ ਯਾਰ ਕਹਿੰਦਾ ਥੋੜੀ ਜਿਹੀ ਗਰਮੀ ਆ ਗਈ ਹੈ ਰਿਪੋਰਟ ਕਰਾਈ ਸੀ। ਆਹੋ ਕੋਮੇ ਚ ਗਿਆ ਉੱਥੇ ਚੋਰੀ ਲੈਣ ਦਿਆ। ਆਹ ਅੱਬਾ ਜੀ ਨੂੰ ਕਹਿ ਡਿਆ ਆ ਮੇਰਾ ਪੁੱਤ ਵੱਡਾ ਹੋ ਕੇ ਕੋਮੇ ਜਾਏ। ਬਾਹਰ ਲੋਕਾਂ ਨੂੰ ਫਖਰ ਨਾ ਦੱਸਣ ਦੇ ਸਾਡੇ 4 ਭਰਾ ਕੋਮੇ ਚ। ਕੋਮੇ ਚ ਹੁੰਦੇ ਆ।
ਇਹਦੇ ਵੱਡੇ ਭਰਾ ਨੇ ਨਾ ਟਾਈ ਟੂਈ ਲਾਈ, ਕਹਿੰਦੇ ਇਹ ਮਾਸ਼ਾਅੱਲਾ ਅੱਛਾ, ਕਹਿੰਦਾ ਕੋਮੇ 'ਚ ਹੁੰਦਾ ਵਾ। ਕੈਸਰ ਭਾਈ ਕਹਿੰਦਾ ਮੇਰਾ ਮੁੰਡਾ ਕੋਮੇ 'ਚ ਚਲ ਗਿਆ ਤੇ ਉਹਨੂੰ ਕਹਿੰਦਾ ਉੱਥੇ ਦਾ ਰੁਪਈਏ ਦਾ ਤੇ ਇੱਥੇ ਦਾ ਕੀ ਰੇਟ। ਉਹ ਕਹਿੰਦਾ ਕੋਮੇ ਦਾ 1 ਰੁਪਈਆ ਹੋਵੇ ਨਾ ਪਾਕਿਸਤਾਨ ਦੇ 38 ਲੱਗ ਗਿਆ। ਇਹਨਾਂ ਦੇ ਮੁੰਡੇ ਨੇ ਨਾ ਦੂਸਰੇ ਮੁੰਡੇ ਨੂੰ ਕਿਹਾ ਮੇਰਾ ਅੱਬਾ ਕੋਮੇ ਚ, ਕਹਿੰਦਾ ਫਿਰ ਤੂੰ ਸਾਡੇ ਪੱਲੋਂ ਖਾਣਾ ਆਪੇ ਖਰਚਿਆ ਕਰ। ਆਹੋ ਆਪਾਂ ਵੀ ਤੇਰਾ ਕੋਮੇ ਜਾ ਫੇਰ ਤੇ ਕੋ ਪੈਸੇ ਨਹੀਂ। ਮੁੰਡਾ ਕੋਮੇ 'ਚ ਗਿਆ, ਇੱਥੇ ਲੱਠੇ ਦਾ ਸੂਟ ਪਾ ਕੇ 1 to 5 ਤੇ ਦੇ ਦਿੰਦੇ। ਕੇਸਲਾ ਹੋ ਕੇ ਕੋਮੇ ਚ ਜਾਂਦੇ ਆ। ਯਾਨੀ ਕਿ 2 ਨੰਬਰੀ। ਹਾਂਜੀ, ਰਾਤ ਨੂੰ ਉੱਠ ਪੈਂਦਾ ਸੀ ਦਿਨੇ ਕੋਮੇ। ਗਲੀ ਦੇ ਬਾਹਰ ਖਲੋਤਾ ਇੱਕ ਮੋਟਰਸਾਈਕਲ ਵਾਲਾ ਯਾਰ ਨੇ ਕਹਿੰਦਾ ਯਾਰ 1 ਮਿੰਟ ਮੈਨੂੰ ਆ ਕੋਮੇ ਤੱਕ ਲਾ ਲਈ। ਏਜੰਟ ਨੂੰ ਕਹਿੰਦੇ ਅੱਧੇ ਪੈਸੇ ਹੁਣ ਲੈਣਾ, ਅੱਧੇ ਮੈਂ ਜਦੋਂ ਕੋਮੇ 'ਚ ਜਾਊਂਗਾ ਉਦੋਂ ਲੈ ਦਿਨ ਤਾਂ ਨਾ ਦਿਨ ਤਾਂ ਕਾਲੀਆਂ ਲੀਕਾਂ ਲਾ ਕੇ ਨਾ ਇੰਜਨ ਕਰਕੇ ਤੇ ਇੰਜਨ ਜਾ ਰਹੇ ਆ, ਕਿਧਰ ਕਹਿੰਦਾ ਕੋਮੇ 'ਚ ਚੱਲਣਾ। ਏਅਰਪੋਰਟ ਤੇ ਪੁੱਛ ਰਿਹਾ ਭਾਜੀ ਕੋਮਾ 에ਅਰਲਾਈਨ ਕਦੋਂ ਜਾਂਦੀ? ਇੱਕ ਅੰਗਰੇਜ਼ ਨੂੰ ਕਈ ਜਿਹੜੇ ਪੈਰ ਘੜੀਸ ਕੇ ਨਹੀਂ ਤੁਰੀ ਜਾਂਦਾ। ਸਾਰੇ ਦੱਸ ਘਰ ਯਾਰ ਉਹ ਕਿੱਥੋਂ ਪਤਾ ਸਾਰੇ ਘਰ ਦੇ ਤਿਆਰ ਸ਼ਿਆਰ ਹੋ ਕੇ ਬੈਠੇ, ਕਹਿੰਦੇ ਕਿੱਧਰ? ਕਹਿੰਦੇ ਸਾਡੇ ਮੁੰਡੇ ਨੂੰ ਕੋਮੇ 'ਚ ਜਾਣਾ, ਛੱਡਣ ਜਾਣਾ। ਏਅਰਪੋਰਟ ਤੇ ਚੜਾਉਣ ਜਾ ਰਹੇ ਉੱਥੇ ਰੋ ਰਹੇ ਸਾਰੇ। ਕੋਮੇ ਚ ਗਿਆ ਫਿਰ ਥੋੜਾ ਹਿੱਲੀ ਜਾਣ ਡਿਆ, ਬੱਚੇ ਨੂੰ ਕਹਿੰਦਾ ਮੈਨੂੰ 8 ਵਜੇ ਠਾਕ ਤੇ ਠਾਕ। ਉਸਤਾਦ ਜੀ ਸਾਡੇ ਨਾ ਇਲਾਕੇ 'ਚ ਇੱਕ ਬੰਦਾ ਫੌਤ ਹੋ ਗਿਆ ਪਿਛਲੇ ਦਿਨ। ਅੱਛਾ ਚਲੋ ਫੇਰ ਨਹੀਂ ਹੋ ਗਿਆ ਵਾ। ਫੌਤ ਹੋ ਗਿਆ ਉਸਤਾਦ ਜੀ, ਇਹ ਸੱਚਾ ਵਾਕਿਆ, ਸੱਚਾ ਵਾਕਿਆ। ਹਰ ਮਹੱਲੇ ਚ ਹੁੰਦੇ ਨੇ, ਤੁਹਾਡੇ ਮਹੱਲੇ ਫੌਤ ਹੋ ਗਿਆ ਤੇ ਕੀ ਆ, ਹਰ ਮਹੱਲੇ ਚ ਹੁੰਦੇ ਨੇ ਆ, ਤੂੰ ਵੀ ਹੋ ਜਾਣਾ ਕਿਸ ਦਿਨ। ਕੋਮੇ ਚ ਚਲਾ ਗਿਆ, ਇੱਕ ਬੰਦੇ ਨੇ ਇੰਨੀ ਕੁ ਸ਼ਰਾਬ ਲਾਈ ਤੇ ਉੱਠ ਗਿਆ। ਉਹਦੇ ਕੋਲ ਲੜਨ ਲੱਗ ਪਿਆ, ਕਹਿੰਦਾ ਮੈਂ ਚੰਗਾ ਭਲਾ ਕੋਮੇ ਚ ਪਰ ਗਿਆ। ਫੈਸਲ ਛੱਡੋ, ਸਾਨੂੰ ਕੋਈ ਡਿਸਕਸ ਕਰਨ ਦਿਓ। ਸਾਜੀ ਬਰਾਤੀ ਸੀਰੀਅਸਲੀ ਖਾਬ ਦੇਖਿਆ। ਉਸਤਾਦ ਜੀ ਕੋਮੇ 'ਚ ਚਲ ਗਿਆ, ਇੱਕ ਬੰਦੇ ਨੇ ਪਾਣੀ ਦੀ ਮੂੰਹ 'ਚ ਸ਼ਰਾਬ ਪਾਈ ਤੇ ਉੱਠ ਕੇ ਨਿੰਮਕੋ ਲੈਣ ਚੱਲ ਗਿਆ। ਠੀਕ ਹੋ ਕੋਮੇ ਚ ਗਿਆ, ਲੋਕੀ ਪਤਾ ਲੈਣ ਆਏ ਤੇ ਆਪ ਹੀ ਬੋਤਲਾਂ ਲੈਣ ਗਿਆ ਉਹਨਾਂ ਨੂੰ। ਮਿੱਠਾ ਕੋਮੇ ਚ ਵੀ ਇੰਜ ਗਿਆ। ਮਤਲਬ ਪੂਰਾ ਨਹੀਂ ਗਿਆ। ਨਹੀਂ ਬੋਲੀ ਜਾ ਬੋਲ ਰਿਹਾ। ਕੋਮੇ ਚ ਗਿਆ ਤੇ ਆਇਆ ਕਰਦੇ ਭਾਈ ਫੈਸਲ ਵੀ ਕੋਮੇ ਚ ਗਿਆ, ਤੂੰ ਘਰ ਦੇ ਸਾਰੇ ਕਹਿੰਦੇ ਕੋਮੇ ਚ ਗਏ, ਉੱਠ ਕੇ ਕਹਿੰਦਾ ਮੈਂ ਤਾਂ ਐਂਟਰੀ ਕਰਕੇ ਆਇਆ। ਭਾਈ ਫੈਸਲ ਕੋਮੇ ਚ ਗਿਆ ਤੇ ਕੋਮੇ ਚ ਕਹਿੰਦੇ ਹਸ਼ੂ। ਭਾਈ ਫੈਸਲ ਕੋਮੇ 'ਚ ਗਏ ਤੇ 2 ਮਿੰਟ ਬਾਅਦ ਬਾਹਰ ਆ ਕੇ ਕਹਿੰਦੇ ਇਹ ਕੀ? ਕਹਿੰਦਾ ਮੈਂ ਬਸ ਇਨ ਆਊਟ ਕੀਤਾ। ਭਾਈ ਫੈਸਲ ਕੋਮੇ ਚ ਗਏ ਤੇ ਕੋਮੇ ਚ ਗਿਆ ਹੀ ਕਿ ਜ਼ਰੂਰ। ਯਾਰ ਹਾਂ ਦੇਖੋ ਬੱਚਿਆਂ ਨੂੰ ਕਹੀਏ ਤੁਹਾਡੇ ਭਾਈ ਦਾ ਨਾ 5 ਸਾਲ ਦਾ ਕੋਮਾ ਲੱਗਾ ਜੀ। ਕੋਮਾ ਕਰ ਕੋਮੇ ਚ ਜਾ ਕੇ ਇੰਜ ਬਾਹਰ ਆਉਂਦੇ ਆ। ਸਲਾਮੁਅਲੈਕੁਮ। ਅੱਗੇ ਕਹਿੰਦਾ ਮੈਂ ਤਬ ਲਾ ਕੇ ਆਇਆ। ਕੋਮੇ ਚ ਛੁੱਟੀ ਹੋਈ। ਯਾਰ ਮੈਂ ਖਾਬ ਸੁਣਾਉਣਾ ਸੀ ਉਸਤਾਦ ਜੀ, ਰਾਤੀ ਮੈਂ ਖਾਬ ਦੇਖਿਆ ਸੀਰੀਅਸਲੀ। ਚੰਨ ਵਾਲੀ ਮਾਈ ਮੇਰੇ ਕੋਲ ਆਈ ਹੋਈ ਆ। ਤੇ ਪੈਸੇ ਦਿਓ ਸਰਕਾਰ ਉਹਨਾਂ ਦੇ ਤੁਸੀਂ। ਇਨੀ ਉਹ ਬੈਠਾ ਚੰਨ ਵਾਲੀ ਮਾਈ ਕਿਹਾ ਮੈਂ, ਚੰਨ ਵਾਲੀ ਮਾਈ। ਰਾਜੀ ਮਿੱਠਾ ਇੰਨਾ ਘੱਟ ਸੌਂਦਾ ਵਾ, ਇਹਨੂੰ ਖਾਬ ਨਾ ਮਸ਼ਹੂਰੀਆਂ ਦੇ ਹਿਸਾਬ ਨਾਲ ਆਉਂਦਾ। ਛੋਟੇ 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 ਖਾ ਕੇ ਆਂਦੇ। ਤੇ ਵਿੱਚ ਸਕਿਪ ਦਾ ਆਪਸ਼ਨ ਨਹੀਂ ਹੁੰਦਾ ਵਾ। ਸਪੈਲ ਵਾਂਗਾ ਕੰਮ। ਇਹਦਾ ਵਿੱਚ ਸਕਿਪ ਦਾ option ਆ ਦਾਨਸ਼ ਆਪਣੇ ਖਾਬ ਦੇਖਣੇ ਤੇ ਆਪਣੇ ਆਪ ਨੂੰ ਵੇਖ ਦੋ ਭਾਈਡਾ ਕਾਲਾ ਕੰਮ ਹੈ। ਅੱਛਾ ਮਿੱਠਾ ਸਾਹਿਬ ਨੇ ਕਹਿੰਦੇ ਤਾਂ ਸਕਰੀਨ ਵੱਡੀ ਕਰਨ ਦੇ। ਇਦਾਂ ਤਾਂ ਪਤਾ ਸਗੀ ਬੁੱਢੀ ਕਹੂਗੀ ਪਰਦਾ ਕਰ ਭਾਵੇਂ ਨਾ ਕੁਛ ਆ ਲਿਆ ਦਾ। ਪਰ ਧੜੀਆਂ ਲਿਆਦਾ ਪੰਜਾਬ। ਦਾਨਿਸ਼ ਦੀ ਖਾਬ 'ਚ ਜਿੰਨ ਆਇਆ, ਉਹਦਾ ਮੂੰਹ ਵੇਖ ਕੇ ਕਹਿੰਦਾ ਸੋ ਉਹ ਵਾਪਸ ਚਲਾ। ਬੰਦਾ ਗਲਤ ਰਾਹ ਤੇ ਤੁਰੀ। ਕੀ ਸੀ ਉਹ ਭਾਜੀ ਸੀ ਉਹ। ਓਏ ਹੋਏ ਭਾਈ ਫੈਸਲ ਦੇ ਕਮਰੇ 'ਚ ਆਵਾਜ਼ ਆਈ ਧੜਲ। ਤੁਹਾਨੂੰ ਘਰਦਿਆਂ ਨੇ ਪੁੱਛਿਆ ਕੀ ਹੋਇਆ? ਕਹਿੰਦਾ ਮੇਰੀ ਕਮੀਜ਼ ਡਿੱਗ ਪਈ ਆ। ਕਹਿੰਦੇ ਯਾਰ ਆਵਾਜ਼ ਤਾਂ ਜ਼ਿਆਦਾ ਸੀ। ਕਹਿੰਦਾ ਮੈਂ ਵੀ ਵਿੱਚ ਹੀ ਸੀ। ਯਾਰ ਕੀ ਕਹਿੰਦਾ ਨਾ ਸਹੀ ਡਰਾਣੀ, ਮੈਂ ਉਹ ਗੱਲਬਾਤ ਮੈਨੂੰ ਯਾਦ ਆ ਗਈ। ਉਹ ਬੰਦਾ ਜਿਹੜਾ ਫੌਤ ਹੋਇਆ ਉਸਤਾਦ ਜੀ, 2 ਦੋਸਤ ਯਾਰੇ ਕਬਰਸਤਾਨ ਦੇ ਬਾਹਰ ਨਾ ਕੁੜੀ ਸੀਗੀ ਖਲੋਤੀ ਹੋਈ, ਤੇ ਉਹਨਾਂ ਨੇ ਕਿਹਾ ਯਾਰ ਰਾਤ ਹੈਗੀ ਇਹਨੂੰ ਨਾ ਗੱਲਬਾਤ ਸੁਣਾਈਏ। ਇਹਨੂੰ ਗੰਦਾ ਖਾਬ ਆਇਆ ਤੇ ਉੱਠ ਕੇ ਪਹਿਲੇ ਖਾ ਰਹੇ ਫੇਰ ਹੋ ਗਏ। ਗੰਦਾ ਖਾਬ ਦੇਖਣੇ ਯਕਦਮ ਕਮਰੇ 'ਚ ਕੋਈ ਤਾਂ ਉੱਠ ਕੇ ਬਹਿ ਗਏ। ਗੰਦਾ ਖਾ ਹੋਇਆ ਤੇ ਜਾਣ ਕੇ ਦਿਨੇ ਵੀ ਸੋਈ ਜਾਂਦਾ। ਕਹਿੰਦਾ ਹੋਰ ਤੁਰਦਾ ਫਿਰਦੇ ਸੋਈ ਜਾਂਦੇ ਆ ਕੋਲ। ਇਹਨੂੰ ਖਾਬ ਆਇਆ ਤੇ ਇਹਨੇ ਕਿਸੇ ਦੇ ਪੈਸੇ ਦੇਣੇ ਸੀ ਤੇ ਉਹ ਖਾਬ ਚ ਤੁਰਿਆ ਰਿਹਾ ਤੇ ਉੱਠ ਕੇ ਕਹਿੰਦਾ ਭਾਈ ਮੈਂ ਜਾਗ ਰਿਹਾ। ਸਾਜੀ ਮੁੰਡੇ 2 ਜਾਣਦੇ ਤੇ ਕਬਰਸਤਾਨ ਦੇ ਬਾਹਰ ਕੁੜੀ ਖਲੋਤੀ, ਉਹਨੇ ਕਿਹਾ ਗੱਲਬਾਤ ਸੁਣਾਈ। ਉਹਨੂੰ ਕਹਿੰਦੇ ਇੱਥੇ ਇਸ ਟਾਈਮ ਰਾਤ ਦੇ 2 ਵਜੇ ਕਬਰਸਤਾਨ 'ਚ ਕੀ ਕਰਨ ਡਈ? ਕਹਿੰਦੇ ਮੈਨੂੰ ਕਬਰ 'ਚ ਗਰਮੀ ਲੱਗਣ ਡਈ ਸੀ, ਮੈਂ ਬਾਹਰ ਆ ਗਿਆ।
ਉਹਨਾਂ ਚੋਂ ਇੱਕ ਮਰ ਗਿਆ, ਇੱਕ ਨਸ ਗਿਆ। ਨਹੀਂ ਉਹ ਕਿਤੇ ਨਿਗਰਾਨ ਪਈ ਸੀ ਫਟਾਫਟ ਬਾਹਰ ਵੀ ਆ ਗਈ। ਮੈਨੂੰ ਉਸਤਾਦ ਜੀ ख्वाब ਆਇਆ, ਇੱਕ ਕੁੜੀ ਏ ਉਹਨੇ ਨਾ ਮੈਨੂੰ ਘੜੀ ਦਿੱਤੀ ਏ। ਹਾਂ ਮੈਂ ਘੜੀ ਉਸਤਾਦ ਜੀ ਇਧਰੋਂ ਬੰਨੀ ਏ ਤੇ ਟਮ ਦੀ ਆਵਾਜ਼ ਆਈ ਏ ਤੇ ਮੇਰੀ ਅੱਖ ਖੁੱਲੀ ਤੇ ਉਹ ਘੜੀ ਬੋਲਣ ਡਈ ਸੀ ਤੇ ਮੈਂ ਘੜੀ ਬੰਨੀ ਹੋਈ ਸੀ ਸੱਚੀ। ਉਹ ਹੱਥ ਖੜੀ ਬਾਜੀ ਉਸਤਾਦ ਜੀ ਮੈਨੂੰ ਖ਼ਾਬ ਆਇਆ ਜਰਮਨ ਇੱਕ ਦਿਨ, ਮੇਰੀ ਦਾੜ 'ਚ ਪਜਾਮਾ ਫਸ ਗਿਆ ਉਸਤਾਦ ਜੀ। ਮੈਂ ਸੁੱਤਾ ਤਾਂ ਮੇਰੀ ਦਾੜ 'ਚ ਪਜਾਮਾ ਫਸ ਗਿਆ, ਮੈਂ ਉੱਠਿਆ ਮੈਂ ਕੋਈ ਖ਼ਾਬ। ਅੱਛਾ ਖਾਬ 'ਚ ਇੱਕ ਤੇ ਨਾ ਤੁਸੀਂ ਭਾਵੇਂ 50,000 ਦੀ ਬਿਲਡਿੰਗ ਤੋਂ ਡੇਗ ਪੋ ਤਾਂ ਫਿਰ ਉੱਠ ਮੇਰੇ ਤੁਸੀਂ ਕਾਰਟੂਨ ਟਾਈਪ ਇਹਨੂੰ ਖਾਬ 'ਚ ਇੱਕ ਇਹਦੇ ਮਹੱਲੇ 'ਚ ਕਰਿਆਨੇ ਵਾਲਾ ਆ ਗਿਆ ਖਾਬ 'ਚ ਨੁੱਕਰ ਤੇ ਕਿੱਧਰ ਆ ਗਿਆ? ਨਹੀਂ ਕਰਿਆਨੇ ਵਾਲਾ ਆ ਗਿਆ, ਉਹਨੇ ਖਾਬ 'ਚ ਪੜ ਲਿਆ, ਉਹਨੇ ਕਿਹਾ ਭਾਈ ਜਾਗਦਾ ਤੂੰ ਲੱਭਦਾ ਨਹੀਂ ਸਾਨੂੰ ਆ ਇਧਰ ਪੈਸੇ ਦੇ ਭਾਈ ਫੈਸਲੇ ਇੱਕ ਰਾਤ ਸੁੱਤੇ ਤੇ ਗੰਦਾ ਖਾਬ ਆਇਆ, ਅਗਲੀ ਰਾਤ ਫਿਰ ਜਾਣ ਕੇ ਸੌਂਦੇ ਤੇ ਉਹਨੇ ਸਾਫ਼ ਕਾਬ ਲਾਤਾ, ਕਹਿੰਦਾ ਨਹੀਂ ਪਿਛਲਾ। ਅੱਛਾ ਉਹਦੀ ਤੂੰ ਗੱਲ ਤੋਂ ਕਹਿੰਦਾ ਸੁੱਤੇ ਤੇ ਅਗਲੇ ਦਿਨ ਨਾ ਉਹਨਾਂ ਨੇ ਲਾਤਾ ਕਿਹਨਾਂ ਨੇ ਲਾਤਾ ਖ਼ਾਬ ਆ ਇੱਥੇ ਮੂੰਹ ਤੇ ਦੇਸ਼ ਵਾਲੇ ਨੇ ਲਾਤਾ ਉਹ ਦੱਸ ਆਹੋ ਦੱਸ ਕੇਬਲ ਤੇ ਖ਼ਾਬ ਲੱਗਦਾ। ਆਹੋ ਅੱਛਾ ਉਸਤਾਦ ਜੀ ਮੈਂ ਰਾਤੀ ਖਾਬ ਦੇਖਿਆ ਜੈਨੂਅਨ ਸੀਰੀਅਸਲੀ, ਮੇਰੇ ਇੱਥੇ ਫੈਰ ਲੱਗਾ ਰਾਤੀ। ਇੱਥੇ ਫੈਰ ਵਜਾ ਸੀ। ਅੱਲਾ ਨਾ ਕਰੇ। ਉਹ ਫੈਰ ਨਹੀਂ ਵੱਜਾ ਤਾਂ ਮੈਂ ਦੱਸਦਾ ਨਾ ਪੁੱਤ, ਮੈਂ ਰੋ ਰਿਹਾ, ਮੇਰੀ ਨਾ ਆਸ-ਆਸ ਤਾਂ ਆਵਾਜ਼ ਆ ਰਹੀ ਆ। ਤੁਸੀਂ ਸਾਰੀ ਟੀਮ ਹਸਪਤਾਲ ਤੱਕ ਪਹੁੰਚ ਗਈ, ਮੈਂ ਆਪਣੇ ਅੰਮੀ ਨੂੰ ਕਹਿ ਰਿਹਾ ਦੁਆ ਕਰਨਾ ਬਚ ਜਾਵਾਂ ਸੀਰੀਅਸਲੀ। ਮੈਂ ਜਾ ਰਿਹਾ, ਮੇਰੀ ਆਸ-ਆਸ ਤਾਂ ਆਵਾਜ਼ ਜਿਹੜੀ ਫਿਰ ਮੈਂ ਯਾ ਨਾ ਯਾਰ ਮਿੱਠੇ ਚਲੋ ਨਹੀਂ ਭਾਜੀ ਇਹਦਾ ਸੁਣ। ਉਹਨੂੰ ਖਾਬ ਆਇਆ, ਖਾਬ ਵੇਖਦਾ ਵੇਖਦਾ ਉਹਨੇ ਇੰਜ ਵੀ ਜ਼ੂਮ ਵੀ ਕਰਨ ਦਿਆ ਯਾਰ ਉਹਨੇ ਇੱਕ ਘਰ ਚੋਰ ਆਉਂਦਾ ਨਾ ਤੇ ਉਹ ਕੰਡਾ ਚੋਰੀ ਕਰਦਾ ਤੇ ਉਹ ਮਾਈ ਕੱਲੀ ਉੱਠੀ ਹੁੰਦੀ ਤੇ ਉਹ ਮਾਈ ਕਹਿੰਦੀ ਪੁੱਤ ਮੈਨੂੰ ਇੱਕ ਮਸਲਾ ਤੇ ਦੱਸ, ਮੈਨੂੰ ਨਾ ਰਾਤੀ ਖ਼ਾਬ ਹੁੰਦਾ ਤੇ ਜਦੋਂ ਮੈਂ ਨਾ ਚੀਖਾਂ ਮਾਰਦੀ ਜਮੀਲ 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 ਤੇ ਉਹਦੇ ਚ ਉਹਦਾ ਮੁੰਡਾ ਉੱਠ ਕੇ ਆ ਜਾਂਦਾ, ਉਹ ਚੋਰ ਨੂੰ ਕੁੱਟਦਾ ਨਾਲੇ ਪੈਸੇ ਵਾਪਸ ਲੈ ਲੈਂਦਾ ਤੇ ਕਹਿੰਦਾ ਪੁੱਤ ਮਾਈ ਮੇਰੀ ਗਲਤੀ ਆ, ਮੈਂ ਉਸੇ ਚੋਰੀ ਕਰਕੇ ਜਾਣਾ ਤੇ ਖਾ ਪਾਉਂਦੀ ਤੇ ਮੇਰਾ ਤਾਂ ਤੇਰਾ ਕਸੂਰ ਨਹੀਂਗਾ। ਅੱਛਾ ਉਸਤਾਦ ਜੀ ਨਹੀਂ ਉਹ ਕਹਿੰਦਾ ਗਲਤੀ ਮੇਰੀ ਆ, ਮੇਰਾ ਕਹਿੰਦਾ ਮੈਂ ਤੇਰੇ ਗੱਲਾਂ ਜਾ ਗਿਆ ਵੀ ਮੈਂ ਕਹਿੰਦਾ ਚੋਰ ਆ ਤੂੰ, ਮੈਂ ਇੱਥੇ ਤੈਨੂੰ ਖਾਬਾ ਨਹੀਂ ਤੂੰ ਮੇਰਾ ਦੱਸਣਾ ਹੈ, ਮੇਰਾ ਫੜਿਆ ਹੀ ਜਾਣਾ ਬਣਦਾ ਸੀ। ਜਿਹੜਾ ਮੈਨੂੰ ख्वाब ਆਇਆ ਨਾ ਅੱਲਾ ਭਾਵੇਂ ਤੋਂ ਕਹਿਣਾ ਨਹੀਂ ਚਾਹੀਦਾ। ਬਈ ਫੈਸਲੇ ਨੂੰ ਸਾਜੀ ਖਾਬ ਆਇਆ, ਫਟਾਫਟ ਫੇਰ ਉੱਠ ਕੇ ਕਹਿੰਦੇ ਉਹ ਇਹ ਤੇ ਮੈਂ ਵੇਖਿਆ ਵੀ। ਮੈਂ ਕਹਿੰਦਾ ਯਾਰ ਕੋਈ ਹੋਰ ਲਾਏ ਤੇ ਮੈਂ ਕਹਿੰਦਾ ਉਹ ਕਹਿੰਦਾ ਇਹ ਤੇ ਮੈਂ ਅੱਗੇ ਵੀ ਵੇਖਿਆ। ਉਸਤਾਦ ਜੀ ਉਹ ख्वाब ਜਿਹੜਾ ਤੁਸੀਂ ਖ਼ਾਬ ਦੇਖਿਆ ਕਿਤੇ ਬੜਾ ਜਿਹਾ ਪਸੰਦ ਆ ਗਿਆ ਤੈਨੂੰ ਲਾਈਕ ਕਰਨ ਤੇ ਸ਼ੇਅਰ ਵੀ ਕਰਦਾ ਪਰ ਜਿਹੜੇ ਹੋਰ ਘਰ ਦੇ ਸੁੱਤੇ ਸੀ ਨਾ ਉਹਨਾਂ ਨੂੰ ਸ਼ੇਅਰ ਕਰ ਰਹੇ। ਉਸਤਾਦ ਜੀ ਮੇਰੀ ख्वाब 'ਚ ਆਏ ਨੇ, ਉਂਗਲਾਂ ਨਹੀਂ ਹੈ ਦੋ ਇਹ ਵਾਲੀਆਂ, ਕਿਹੜੀਆਂ? ਹੋਂਠ ਵੀ ਫਟੇ ਹੋਇਆ, ਕੰਨ ਵੀ ਪਤਾ ਨਹੀਂ ਕੀ, ਮੈਂ ਨਾ ਡਰ ਗਿਆ ਉਸਤਾਦ ਜੀ, ਲੋਂਗਟੇ ਖੜੇ ਹੋ ਯਾਰ ਗਏ। ਜਿਹੜਾ ਤੁਹਾਨੂੰ ਫਾਹ ਹੁੰਦਾ ਵਾ ਕੀ ਹੁੰਦਾ ਵਾ 400 ਦਾ ਵਾ ਇਹ ਕੀ ਹੁੰਦਾ ਵਾ? ਪਤਾ ਨਹੀਂ ਕੀ ਸੀ ਉਸਤਾਦ ਜੀ। ਤੁਸੀਂ ਆਪਣਾ ਪਿੰਡਾ ਸੋਲਰ ਤੇ ਕਰਾਓ, ਤੁਹਾਨੂੰ ਝਟਕੇ ਲੱਗਣ ਡਏ। ਇਹ ਜਿਹੜਾ ਯੱਕਦਾ ਹੁੰਦਾ ਨਾ ਉਸਤਾਦ ਜੀ ਦਾ ਬੇਬਸ ਆ। ਟਰੈਕ ਯਾਰ ਖ਼ਾਬ ਆ ਰਿਹਾ ਤੇ ਉਹ ਇੰਨਾ ਘਟੀਆ ਰਿਜ਼ਲਟ ਜਾ ਰਿਹਾ, ਪਹਿਲੇ ਤਸਵੀਰ ਉੱਤੇ ਨੂੰ ਜਾਂਦੀ ਹੈ। ਇਹਨੂੰ ਖਾਬ ਆਇਆ ਤੇ ਉਹਦੀ ਸੈਟਿੰਗ 'ਚ ਜਾ ਕੇ ਉਹਨੂੰ 1080 ਕਰ ਰਹੇ। ਉਸਤਾਦ ਜੀ ਨੂੰ ਆਪਣੀ ख्वाब ਬਰਸੀ ਦਾ ਖਾਬ ਨਹੀਂ ਆ ਤੇ ਅੱਗੇ ਕਰਕੇ ਟਿਕਣ ਡਿਆ। 10 ਸਕਿੰਟ ਅੱਗੇ ਕਰਕੇ ਦੇਖ ਰਿਹਾ। ਅੱਜ ਕਿਸੇ ਹੋਰ ਸਮਾਨ 'ਚ ਖ਼ਾਬ ਆਇਆ ਥੱਲੇ ਸਬਟਾਈਟਲ ਚੱਲਣ। ਤਾਜੀ ਨੂੰ ਖਾਬ ਆਇਆ ਘੰਟੇ ਦਾ, ਸੁਬਹ ਗਏ 45 ਮਿੰਟ ਤਾਂ ਨਿਕਲਣਾ। ਅੱਛਾ ਉਹ ਮੈਂ ਤੁਹਾਨੂੰ ਦੱਸ ਰਿਹਾ ਇਹਨੇ ਕੀ ਗੱਲ ਕੀਤੀ, ਜਦੋਂ ਅਸੀਂ ਸ਼ੋਅ ਕਰੀਦਾ ਨਾ ਮਤਲਬ 70 ਮਿੰਟ ਦਾ ਸ਼ੋਅ ਹੁੰਦਾ ਤੇ ਮੈਂ ਕਹਿੰਦਾ ਯਾਰ ਚਲੋ ਇਹਦੇ ਚੋਂ ਕੋਈ 50 ਮਿੰਟ ਤਾਂ ਨਿਕਲ ਆਉਣਗੇ। ਉਹ ਕਹਿ ਰਿਹਾ ਕਹਿੰਦਾ ਉਸਤਾਦ ਨੂੰ ਘੰਟੇ ਦਾ ਖਾਬ ਆਇਆ ਤੇ ਉੱਠ ਕੇ ਕਹਿ ਰਹੇ ਲਓ ਜੀ ਇਹ ਚੋਂ 45 ਮਿੰਟ ਨਿਕਲ ਆਉਣਗੇ। ਯਾਰ ਉਸਤਾਦ ਜੀ ਨਾਲ ਖਾਬ ਦੇ ਕੇ ਉੱਠ ਕੇ ਸਿਗਰਟ ਪੀਣੇ ਬੈਗ ਤਾਂ ਉੱਠ ਪਏ, ਕਹਿੰਦੇ ਸ਼ਰਾਬ ਕਾਰਡ ਕਾਪੀ ਕਰਨ ਡਿਆ। ਖਾਬ ਕਾਪੀ ਕਰਨ ਤੇ ਆ ਸਾਜੀ ਨੂੰ ਖ਼ਾਬ ਆਉਂਦਾ ਤੇ ਥੱਲੇ 4 ਦੀ ਪੱਟੀ ਚੱਲਣ ਦੀ। ਆਓ ਕਸਮ ਉਸਤਾਦ ਜੀ ਨੂੰ ख्वाब ਆਇਆ ਤੇ ਸ਼ਰਾਬ ਨੂੰ ਕਹੀ ਜਾਣਾ ਲਾਫਟਰ ਲਾ ਦੀ ਇੱਥੇ। ਤਾਜ ਨੂੰ ਖਾਬ ਹੈ ਵਿੱਚ ਕਹਿੰਦੇ ਇੱਕ ਦਿਨ ਛੱਡ ਕੇ ਵੀ ਇੱਕ ਦਿਨ ਛੱਡ ਕੇ ਖਾਬ ਆ ਤੇ ਸਵੇਰੇ ਪਰੇਸ਼ਾਨ ਫਿਰਨ ਡੇ, ਮੈਂ ਟੀਮ ਵਾਲੇ ਤੇ ਅਪਲੋਡ ਕਰਾਂਗਾ ਸ਼ੇਰ ਸ਼ਵਾਰੀ। ਖਾਬ ਦੇ ਵਿੱਚੋਂ ਤਾਜੀ ਨੂੰ ਖਾਬ ਆ ਗਿਆ, ਅੱਗੇ ਸੀਕਵੈਂਸ ਬੜੀ ਆ ਚਾਰ ਨਾਮ ਕਿਸ ਤਰ੍ਹਾਂ ਦੂਜਾ ਐਪੀਸੋਡ ਆ ਗਿਆ ਖਾਬ ਦਾ। ਸਾਜੀ ਖ਼ਾਬ ਦੇਖਣ ਦੀ ਆ ਤੇ 2-2 ਮਿੰਟ ਬਾਅਦ ਲੋਕੇਸ਼ਨ ਚੇਂਜ ਕਰਨ ਦੇ। ਤਾਜ ਨੂੰ ਖਾਬ ਆਇਆ, ਖਾਬ ਦੇਖ ਕੇ ਉੱਠ ਕੇ ਇੰਜ ਕਰਾਉਂਦੇ ਦਿਲ ਬਣਾਉਂਦੇ। ਓਏ ਹੋਏ ਚਲੋ ਜੀ ਬਸ ਭੈਣ ਹੋਰ ਕੋਈ ਹੈ ਕੀ ਹੋਇਆ? ਦੱਸ
ਸਾਜੀ ਛਾਂਗ ਨਾ ਲਾਇਆ ਭਾਈ ਫੈਸਲ ਨੂੰ ਖਾਬ ਆਇਆ, ਖਾਬ ਚ ਇੰਨਾ ਉੱਚਾ ਬੋਲੇ ਤੇ ਆਪੇ ਉੱਠ ਕੇ ਬਹਿ ਗਏ। ਯਾਰ ਖਾਬ ਆਇਆ ਘੰਟੇ ਦਾ, ਉਹ ਚ ਵੀ ਉਹਨਾਂ ਨੇ 5 ਮਿੰਟ ਐਂਟਰੀ ਕਰਾਈ। ਖਾਬ ਦੇਖ ਕੇ ਕਹਿੰਦੇ ਉੱਧਰ ਮੈਂ ਨਹੀਂ ਕੋਈ ਚੱਲ ਠੀਕ ਹੈ। ਉਸਤਾਦ ਜੀ ਨੂੰ ਖਾ ਹੋਇਆ ਉੱਠ ਕੇ ਲੈਟਾਂ ਤੇ ਹੀ ਕਰਾਉਣ ਲੱਗ ਪਏ। ਪਰ ਫੈਸਲ ਆਪਣੇ ਦਫ਼ਤਰ 'ਚ ਸੌਂ ਕੇ ਫਿਰ ਵਾਲੇ ਜਾਲ ਦਾ ਖਾਬ ਦੇਖਣ। ਹੁਣ ਚੈਨਲ ਵਾਲੀ ਬਾਈ ਦਾ ਕੀ ਕਰਨਾ ਉਸਤਾਦ ਜੀ? ਕੀ ਕਹਿਣਗੇ ਡਈ ਆ ਲਿਆ ਉਸਤਾਦ ਜੀ ਕੋ। ਇੰਨਾ ਕੁਝ ਨਹੀਂ ਕਹਿਣ ਡਈ ਉਹ। ਲਿਆ ਕਹਿੰਦਾ ਉਸਤਾਦ ਜੀ। ਹੁਣ ਇਹ ਸਾਡੇ ਪਤਾ ਹੈ ਉਹ ਸਾਡੀ ਦਾਦੀਆਂ ਪੜਦਾਦੀਆਂ ਨਿੱਕੇ ਨਿੱਕੇ ਚੰਦ ਵਾਲੀ ਬਾਈ ਦਾ ਸੁਣਦੇ। ਤੇ ਮੈਂ ਕਦੋਂ ਕਹਿ ਸਮਝ ਆਈ? ਰਿਹਾ ਤੁਸੀਂ ਉਹਨਾਂ ਨੇ ਜਾ ਕੇ ਆਹੋ ਜਾਣ ਦਿਆ ਕਰੋ ਉਸਤਾਦ ਜੀ। ਡਾਕਟਰ ਨੂੰ ਜਾ ਕੇ ਕਹਿੰਦੇ ਡਾਕਟਰ ਸਾਹਿਬ ਮੈਨੂੰ ਫੈਮਿਲੀ ਖਾਬ ਨਹੀਂ ਆਉਂਦੇ। ਲੋ ਜੀ ਨਾਜ਼ਰੀਨ, ਮੈਂ ਬਸ ਸਹੀ ਦਿਲ ਬਣਾਉਣੇ। ਐ ਫੀ ਬੰਦੇ ਦੇ ਲੈ। ਮੈਂ ਬਸ ਇਹ ਖਾਬ ਚ ਅਮੀਰ ਹੋ ਗਿਆ ਤੇ ਸਕਰੀਨਸ਼ਾਟ ਖਿੱਚਦੇ ਐ ਕਿਦਾਂ ਸਾਜੀ ਬਣਾਉਂਦੇ ਨੇ? ਉਸਤਾਦ ਜੀ ਸ਼ਰਾਬ ਨੂੰ ਪੇਣਾ ਤਾਂ ਉੱਤੇ ਹੀ ਖਾਬ ਚਲਾਤਾ। ਇਹ ਕਿੱਥੇ ਬੱਚੇ ਨੇ ਬਣਾਇਆ ਵਾ, ਬੜਾ ਅੱਛਾ ਬਣਿਆ ਵਾ। ਹੈ ਉਹ ਮੁੰਡੇ ਨੇ ਬਣਾਇਆ ਜੀ, ਉਹ ਜਿਹੜੇ ਨੇ ਉਸਤਾਦ ਜੀ, ਉਹ ਛੋਟੇ ਜਿਹੇ ਬੱਚੇ ਨੇ। ਹਾਂ ਉਹ ਦੋ ਉਂਗਲਾਂ ਨਾਲ। ਹਾਂ ਹਨਾ ਇਹ ਜਿਹੜਾ ਏਦਾਂ ਕਿਸ ਤਰ੍ਹਾਂ? ਨਹੀਂ ਉਸਤਾਦ ਜੀ ਉਂਗਲਾਂ ਨਾਲ ਬਣਾਇਆ ਉਹਨੇ। ਉਹਨੇ ਇੰਜ ਬਣਾਇਆ ਇੰਜ ਆ ਦੇ ਆ ਯਾਰ ਉਹਦੀਆਂ 6 ਉਂਗਲਾਂ। ਆ ਦੇ ਆ ਉਸਤਾਦ ਜੀ ਨੇ ਸਹੀ ਬਣਾ ਲਿਆ। ਹਾਂ ਉਹ ਦਾਨਿਸ਼ ਨੇ ਵੀ ਸਹੀ ਬਣਾਇਆ। ਡਾਂਸ ਨੇ ਆ ਇੰਜ ਉਸਤਾਦ ਜੀ ਨੇ ਇੰਜ ਦਿਲ ਬਣਾਇਆ, ਕੋਈ ਉਹ ਵੀ ਤੋੜ ਗਿਆ। ਇੰਜ ਬਣਾਇਆ। ਲਓ ਜੀ, ਖਿਆਲ ਰੱਖੋ ਜੀ ਆਪਣਾ। ਫੇਰ ਕੱਲ ਛੱਡ ਕੇ ਕੱਲ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰਾਖਾ।